ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪ੍ਰੋਗਰਾਮ ਸੱਚੋ ਸੱਚ ਦੀ ਰੂਹ ਰਵਾਂ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਸਟੂਡੀਓ ਵਿੱਚ ਸ਼ਾਮਲ ਨੇ। ਆਉਣਾ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 15 ਸਤੰਬਰ 2021 ਪਹਿਲੀ ਅਸੂ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਤਨਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਅੱਜ ਦੇ ਹਾਲਾਤਾਂ ਵਿੱਚ ਪੰਥਕ ਮੀਡੀਆ ਦੀ ਅਹਿਮੀਅਤ ਸਮਝਣ ਤੇ ਜ਼ੋਰ ਦਿੱਤਾ ਹੈ ਔਰ ਖਾਸ ਕਰਕੇ ਡਾਇਸਪੋਰਾ ਸਿੱਖਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਜਿਹੜੀਆਂ ਸ਼ਖਸੀਅਤਾਂ ਪੰਥਕ ਕਾਰਜਾਂ ਵਿੱਚ ਮੋਢੀ ਰੋਲ ਨਿਭਾ ਰਹੀਆਂ ਹਨ ਉਹਨਾਂ ਖਿਲਾਫ ਨਿੱਜੀ ਪੱਧਰ ਤੇ ਕੂੜ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਆਮ ਸਿੱਖ ਇਸ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਸ਼ਿਕਾਰ ਹੋ ਰਿਹਾ। ਸੋ ਅਸੀਂ ਅਸਲ ਮੁੱਦਿਆਂ ਤੋਂ ਧਿਆਨ ਨਹੀਂ ਦੇ ਪਾ ਰਹੇ। ਸੋ ਕੌਮੀ ਮੁੱਦਿਆਂ ਨੂੰ ਉਭਾਰਨਾ ਤੇ ਪ੍ਰਚਾਰਨ ਵਾਲੇ ਟੀਵੀ 84 ਤੇ ਹੋਰ ਅਦਾਰਿਆਂ ਦੀ ਜਿਹੜੀ ਮਦਦ ਕਰਨਾ ਸਾਡਾ ਫਰਜ਼ ਹੈ। ਸੋ ਅਸੀਂ ਦਸਵੰਧ ਕੱਢੀਏ ਅਤੇ ਪੰਥਕ ਕਾਰਜਾਂ ਵਿੱਚ ਆਪਣਾ ਜਿਹੜਾ ਯੋਗਦਾਨ ਪਾਈਏ। ਸੋ ਇਹੀ ਬੇਨਤੀ ਹੈ ਟੀਵੀ 84 ਦੇ ਦਰਸ਼ਕਾਂ ਲਈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤਨਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਵਿਊਅਰਸ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਬੜੇ ਹੀ ਅਫਸੋਸ ਨਾਲ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਲਹਿੰਦੇ ਪੰਜਾਬ ਦੇ ਮਸ਼ਹੂਰ ਅਦੀਬ, ਲਿਖਾਰੀ ਅਤੇ ਪ੍ਰਸਿੱਧ ਪੱਤਰਕਾਰ ਤਾਰਿਕ ਇਸਮਾਇਲ ਸਾਗਰ ਸਾਨੂੰ ਸਦੀਵੀ ਜਿਹੜਾ ਹੈ ਵਿਛੋੜਾ ਦੇ ਗਏ ਨੇ। ਸੋ ਜਨਾਬ ਤਾਰਿਕ ਇਸਮਾਇਲ ਸਿੱਖਾਂ ਦੇ ਜਿਹੜੇ ਬੜੇ ਹੀ ਹਮਦਰਦ ਸਨ ਅਤੇ ਉਹਨਾਂ ਨੇ ਖਾਲਿਸਤਾਨ ਸੰਘਰਸ਼ ਤੇ ਇੱਕ ਪ੍ਰਸਿੱਧ ਨਾਵਲ ਚਨਾਰਾਂ ਦੇ ਹੰਝੂ ਵੀ ਜਿਹੜਾ ਲਿਖਿਆ ਸੀ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ। ਸੋ ਵੀਅਰਸ ਹੁਣ ਆਪਾਂ ਆਪਣੇ ਇਸ਼ੂ ਵੱਲ ਮੁੜਦੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਇੱਕ ਨਵੀਂ ਛਪੀ ਪੁਸਤਕ ਵਿੱਚ ਇੰਕਸ਼ਾਫ ਕੀਤਾ ਗਿਆ ਹੈ ਕਿ ਟਰੰਪ ਪ੍ਰੈਜ਼ੀਡੈਂਸੀ ਦੇ ਅਖੀਰਲੇ ਦਿਨਾਂ ਵਿੱਚ ਅਮਰੀਕੀ ਫੌਜੀ ਮੁਖੀ ਜਨਰਲ ਮਿਲੀ ਨੇ ਚੀਨ ਦੇ ਫੌਜੀ ਮੁਖੀ ਨੂੰ 2 ਵਾਰ ਫੋਨ ਕਰਕੇ ਇਹ ਯਕੀਨ ਦਹਾਨੀ ਕਰਵਾਈ ਸੀ ਕਿ ਅਮਰੀਕਾ ਦਾ ਚੀਨ ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪਰ ਉਸ ਸਮੇਂ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਤਿਉਰ ਸਨ ਉਹ ਵਿਗੜੇ ਹੋਏ ਸਨ ਅਤੇ ਇਹ ਡਰ ਸੀ ਕਿ ਟਰੰਪ ਚੀਨ ਦੇ ਖਿਲਾਫ ਜੰਗ ਛੇੜ ਸਕਦਾ ਹੈ। ਸੋ ਇਹ ਅਮਰੀਕਨ ਸਿਸਟਮ ਦੀ ਜਿਹੜੀ ਖੂਬਸੂਰਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਵੀਰ ਤਨਵੀਰ ਸਿੰਘ ਜਿਹੜੇ ਸੀਐਟਲ 'ਚ ਨਿਵਾਸ ਕਰਦੇ ਨੇ, ਖੁਦ ਵੀ ਇੱਕ ਐਕਟਿਵਿਸਟ ਨੌਜਵਾਨ ਔਰ ਵੋਕਲ ਐਕਟਿਵਿਸਟ, ਨਾਈਸ, ਉਹਨਾਂ ਨੂੰ ਜਦੋਂ ਵੀ ਕਿਤੇ ਲੱਗ ਰਿਹਾ ਹੁੰਦਾ ਹੈ ਕਿ ਕੋਈ ਗੱਲ ਪੰਥਕ ਸੋਚ ਮੁਤਾਬਕ ਨਹੀਂ ਹੋ ਰਹੀ, ਪੰਥਕ ਮਰਿਆਦਾ ਮੁਤਾਬਕ ਨਹੀਂ ਹੋ ਰਹੀ ਜਾਂ ਖਾਲਿਸਤਾਨ ਦੀ ਗੱਲ ਨੂੰ ਖੱਬੇ ਸੱਜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਇਕੱਲੇ ਹੀ ਖਲੋ ਜਾਂਦੇ ਨੇ, ਭਾਵੇਂ ਉਹ ਸੰਗਤ ਵਿੱਚ ਸਜਿਆ ਦੀਵਾਨ ਹੋਏ ਜਾਂ ਕਿਸੇ ਨਗਰ ਕੀਰਤਨ ਦੀ ਟਰਾਲੀ ਦੇ ਉੱਤੇ ਜਾ ਰਿਹਾ ਜਿਹੜਾ ਉਹ ਫਲੋਟ ਹੋਏ ਤੇ ਉਹ ਫਿਰ ਆਪਣੇ ਹੱਥ 'ਚ ਮਾਈਕ ਫੜ ਕੇ ਜਰਾ ਬੜੇ ਜਿਹੜੇ ਨੇ ਕਰਾਰੇ ਨਾਅਰੇ ਵੀ ਲਵਾਉਂਦੇ ਨੇ। ਸਾਡੇ ਨਾਲ ਉਹ ਪਿਆਰ ਕਰਦੇ ਨੇ, ਉਹਨਾਂ ਦਾ ਪਰਿਵਾਰ ਵੀ, ਉਹਨਾਂ ਦੇ ਪਿਤਾ ਜੀ ਪਿੱਛੇ ਚੜ੍ਹਾਈ ਕਰ ਗਏ, ਉਹ ਬਹੁਤ ਡੈਡੀਕੇਟਡ, ਪੰਜਾਬ 'ਚ ਵੀ ਉਹਨਾਂ ਦੀਆਂ ਸੇਵਾਵਾਂ ਸਨ ਔਰ ਹੁਣ ਵੀ ਜਦੋਂ ਵੀ
ਮੇਰਾ ਸੀਐਟਲ ਜਾਣਾ ਹੁੰਦਾ ਹੈ, ਉਹਨਾਂ ਦੇ ਘਰ ਜਾਣਾ ਇੱਕ ਉਹਦਾ ਜ਼ਰੂਰੀ ਹਿੱਸਾ ਹੁੰਦਾ ਹੈ ਜੀ। ਉਹਨਾਂ ਦੇ ਮਾਤਾ ਜੀ ਔਰ ਅੱਗੋਂ ਤਨਵੀਰ ਸਿੰਘ ਦਾ ਪਰਿਵਾਰ, ਬੱਚੇ ਪੂਰੇ ਭਾਵਨਾ ਦੇ ਨਾਲ ਜਿਹੜੇ ਨੇ ਸਿੱਖੀ ਵੈਲਿਊਜ਼ ਦੇ ਵਿੱਚ ਪਰਵਰਿਸ਼ ਪਾ ਰਹੇ ਨੇ। ਗੁੱਡ। ਔਰ ਮੀਡੀਆ ਪ੍ਰਤੀ ਉਹ ਖੁਦ ਵੀ ਸੁਚੇਤ ਨੇ, ਚਾਰ ਚਫੇਰਾ ਦੇਖ ਰਹੇ ਹੁੰਦੇ ਨੇ ਕਿ ਦੁਨੀਆ 'ਚ ਕਿੱਥੇ ਕੀ ਵਾਪਰ ਰਿਹਾ ਹੈ। ਕਈ ਵਾਰ ਉਹਨਾਂ ਨੂੰ ਕੋਈ ਲੱਗੇ ਵੀ ਕਿ ਕੋਈ ਇੰਨੀ ਅਹਿਮੀਅਤ ਵਾਲੀ ਗੱਲ ਵਾਪਰੀ ਹੈ ਤੇ ਉਹ TV 84 ਤੱਕ ਵੀ ਪਹੁੰਚਾ ਦਿੰਦੇ ਨੇ ਨਾਲ ਦੀ ਨਾਲ। ਵੈਰੀ ਨਾਈਸ। ਖੁਦ ਵੀ ਉਹ ਫਿਰ ਚੈਲੰਜ ਕਰਦੇ ਨੇ ਜਿੱਥੇ ਵੀ ਉਹਨਾਂ ਨੂੰ ਲੱਗੇ ਕੁਝ ਗਲਤ ਹੋ ਰਿਹਾ। ਸੋ ਜਿਵੇਂ ਉਹਨਾਂ ਦਾ ਮੈਸੇਜ ਹੀ ਹੈ ਆਪਣੇ ਆਪ 'ਚ ਬੜਾ ਕਲੀਅਰ ਕਿ ਮੀਡੀਆ ਦੀ ਇੰਪੋਰਟੈਂਸ, ਔਰ ਇਹ ਗੱਲ ਅੱਜ ਸਾਡਾ ਇੱਕ ਵੱਡਾ ਤਬਕਾ ਸਮਝਣ ਲੱਗ ਗਿਆ ਹੈ ਕਿ ਅੱਜ ਦੀਆਂ ਜੰਗਾਂ ਮੀਡੀਆ 'ਚ ਲੜੀਆਂ ਜਾਂਦੀਆਂ ਨੇ, ਮੀਡੀਆ 'ਚ ਜਿੱਤੀਆਂ ਤੇ ਹਾਰੀਆਂ ਜਾਂਦੀਆਂ ਨੇ। ਬਿਲਕੁਲ। ਔਰ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਨੇ, ਭਾਰਤ ਦੀ ਹਕੂਮਤ ਨੇ ਦੁਨੀਆ ਭਰ ਦੇ ਵਿੱਚ ਇੰਟੈਲੈਕਚੁਅਲ ਹਲਕਿਆਂ 'ਚ ਘੁਸਪੈਠ ਕੀਤੀ ਹੈ, ਥਿੰਕ ਟੈਂਕਸ ਦੇ ਵਿੱਚ ਘੁਸਪੈਠ ਕੀਤੀ ਹੈ ਜੀ। ਔਰ ਪੋਲੀਟੀਕਲੀ ਤਾਂ ਜ਼ਾਹਰ ਹੈ ਕਿ ਪੋਲੀਟੀਕਲ ਲੈਵਲ ਦੇ ਉੱਤੇ ਤਾਂ ਸੌਦਾ ਵੇਚਣਾ ਤੇ ਸੌਦਾ ਵਿਚਾਣਾ ਇਹ ਇਹਨਾਂ ਦਾ ਮੋਦੀ ਅਮਿਤ ਸ਼ਾਹ ਬਾਣੀਏ ਨੇ ਦੋਨੋਂ। ਗੁਜਰਾਤ ਦੇ ਨਾਲ ਇਹਨਾਂ ਦਾ ਸੰਬੰਧ ਹੈ, ਭਾਵੇਂ ਇੱਕ ਤੇਲੀਆਂ ਦਾ ਮੁੰਡਾ ਇੱਕ ਬਾਣੀਆ, ਪਰ ਇਹਨੂੰ ਰਨ ਤਾਂ ਬਾਣੀਆਂ ਹੀ ਚਾਣਕਿਆ ਕਰ ਰਿਹਾ ਅਮਿਤ ਸ਼ਾਹ ਜੀ। ਔਰ ਉਹਨਾਂ ਨੇ ਕਿਵੇਂ ਉਹ ਮੁਲਕ ਵੀ ਵੇਚਣ ਤੇ ਲੱਗੇ ਹੋਏ ਨੇ। ਉਹ ਭਾਵੇਂ ਤੁਸੀਂ ਲੰਬੀ ਲਿਸਟ ਦੇਖ ਲਓ, ਲਲਿਤ ਮੋਦੀ ਤੋਂ ਲੈ ਕੇ ਔਰ ਵਿਜੇ ਮਲਾਇਆ ਔਰ ਪਤਾ ਨਹੀਂ ਕਿਹੜੇ ਹੁਣ ਤਾਂ ਇੰਨੇ ਕੁ ਨਾਂ ਹੋ ਗਏ ਨੇ, ਕੋਈ ਚੌਕਸੀ ਤੇ ਕੋਈ ਫਲਾਣਾ ਕਿ ਉਹ ਨਾਂ ਵੀ ਭੁੱਲਣ ਵਾਲੇ ਨੇ। ਪਰ ਇੱਕ ਗੱਲ ਜ਼ਾਹਰ ਹੈ ਵੀ ਉਹਨਾਂ ਨੇ ਮੁਲਕ ਵੀ ਲੁਟਾਇਆ ਔਰ ਜਿਹੜਾ ਹੁਣ ਜੋ ਕੁਛ ਉੱਥੇ ਮੁਲਕ ਦੇ ਵਿੱਚ ਬਚਿਆ ਹੋਇਆ ਹੈ, ਹਵਾਈ ਜਹਾਜ਼ ਜਿਹੜੇ ਨੇ ਉਹ ਤਾਂ ਪਹਿਲਾਂ ਹੀ 에ਅਰਲਾਈਨਸ ਇਹਨਾਂ ਦੀਆਂ ਬੈਂਕਰਪਸੀ ਵੱਲ ਜਾ ਰਹੀਆਂ ਸੀ। 에ਅਰਪੋਰਟ ਵੀ ਜਿਹੜੇ ਨੇ ਉਹ ਕਿਰਾਏ ਤੇ ਦੇ ਰਹੇ ਨੇ, ਸਰਕਾਰੀ ਜ਼ਮੀਨਾਂ, ਟ੍ਰੇਨਸ ਜਿਹੜੀਆਂ ਸੋਲਿਡ ਪਬਲਿਕ ਸੈਕਟਰ ਸੀ ਉਸ ਨੂੰ ਪ੍ਰਾਈਵੇਟ ਸੈਕਟਰ ਦੇ ਚ ਦੇਣ ਦੇ ਨਾਂ ਥੱਲੇ ਇਸ ਵੇਲੇ ਅੰਬਾਨੀ, ਅਡਾਨੀ, ਪਤੰਜਲੀ, ਉਹ ਭੈਂਗਾ ਜਿਹਾ ਸਾਧ ਜਿਹੜਾ ਲੰਗੜਾ ਰਾਮਦੇਵ, ਉਹ ਬਿਲੀਅਨਰ ਬਣਿਆ ਹੋਇਆ ਔਰ ਹਰ ਪਾਸੇ ਜਿਹੜਾ ਇਹ ਬਿਲਕੁਲ ਲੁੱਟ ਬਚਾਈ ਹੋਈ ਹੈ ਸਾਰਿਆਂ ਨੇ। ਸੋ ਉਹ ਇੱਕ ਵੱਖਰਾ ਦਾਇਰਾਕਾਰ ਹੈ ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਵੀ ਬਾਹਰਲੇ ਮੁਲਕਾਂ 'ਚ ਔਰ ਪਿਛਲੇ ਦਿਨਾਂ 'ਚ ਹਾਲਾਂ ਅਸੀਂ ਉਸ ਬਾਰੇ ਕੋਈ ਸੈਗਮੈਂਟ ਨਹੀਂ ਕੀਤਾ ਕਿ ਕਿਵੇਂ ਅਮਰੀਕਾ ਦੀਆਂ 40 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ ਸੈਂਕੜੇ ਸਕਾਲਰਸ ਨੇ 2 ਰੋਜ਼ਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀ ਵਰਚੁਅਲ ਕਾਨਫਰੰਸ ਚੱਲੀ ਕਿ ਕਿਵੇਂ ਹਿੰਦੂਤਵਾਦ ਦੀ ਆਈਡੀਓਲੋਜੀ ਕਿੰਨੀ ਵਿਟਰੀਓਲਿਕ ਹੈ, ਕਿੰਨੀ ਜ਼ਹਿਰੀਲੀ ਹੈ, ਕਿਵੇਂ ਨਾਜ਼ੀ ਤਰਜ਼ ਦੀ ਹੈ। ਔਰ ਜਿਉਂ ਹੀ ਉਹਨਾਂ ਨੇ ਉਹ ਪ੍ਰੋਗਰਾਮ ਲਿਖਿਆ ਔਰ ਉਹਨਾਂ 'ਚ ਵੱਡੇ ਵੱਡੇ ਸਕਾਲਰ, ਹੈਡ ਆਫ ਹਿਸਟਰੀ ਡਿਪਾਰਟਮੈਂਟ, ਪੋਲੀਟੀਕਲ ਸਾਇੰਸ ਔਰ ਵੱਡੀਆਂ ਯੂਨੀਵਰਸਿਟੀਜ਼ ਤੋਂ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਸਮ ਅਪ ਕਰਨ ਦੀ ਕਿਸੇ ਦਿਨ ਕਿ ਔਰ ਲੇਕਿਨ ਉਸ ਤੋਂ ਪਹਿਲਾਂ ਜਿਸ ਕਿਸਮ ਦਾ ਇਹਨਾਂ ਨੇ ਨੈਗੇਸ਼ਨ ਕੀਤੀ, ਜਿਸ ਕਿਸਮ ਦੀਆਂ ਧਮਕੀਆਂ, ਇੱਕ ਕਹਿ ਰਹੇ ਸੀ ਸਾਡਾ ਤਾਂ ਫਲੱਡ ਕਰਤੇ ਕੰਪਿਊਟਰ ਜਿਹੜੇ ਕ੍ਰੈਸ਼ ਹੋ ਗਏ, ਵੀ ਮਿਲੀਅਨ ਜਿਹੜੀਆਂ ਨੇ ਉਹ ਦੇ ਨੇੜੇ ਤੇੜੇ ਲਿਖਤਾਂ ਆਈਆਂ, ਉਹਨਾਂ ਨੂੰ ਧਮਕੀਆਂ, ਗਾਲਾਂ ਔਰ ਇਹ ਪ੍ਰਚਾਰਿਆ ਗਿਆ ਕਿ ਜੀ ਇਹ ਜਿਹੜਾ ਹੈ ਇਹ ਹਿੰਦੂ ਫੋਬੀਆ ਕਿ ਇਹ ਕੋਈ ਹਿੰਦੂਤਵਾਦ ਹੀ ਨਹੀਂ। ਔਰ ਇਹ ਗੱਲ ਬੜੀ ਕਲੀਅਰ ਹੈ, ਜਦੋਂ ਹਿੰਦੂਤਵਾਦ ਦੀ ਗੱਲ ਕੀਤੀ ਜਾਂਦੀ ਹੈ ਇਹ ਹਿੰਦੂ ਧਰਮ ਦੀ ਖਿਲਾਫਤ ਨਹੀਂ ਹੈ, ਇਹ ਉਹ ਆਈਡੀਓਲੋਜੀ ਜਿਹਨੂੰ 20ਵੀਂ ਸਦੀ ਦੇ ਵਿੱਚ ਸਾਵਰਕਰ ਨੇ, ਲਾਲਾ ਲਾਜਪਤ ਰਾਏ ਵਰਗੇ ਲੋਕਾਂ ਨੇ ਦਿੱਤਾ, ਜਿਸ ਦੇ ਆਧਾਰਿਤ ਫਿਰ ਜਿਹੜੀ ਹੈ ਡਾਕਟਰ ਹੈਡਗਵੇਅਰ ਨੇ RSS ਰਾਸ਼ਟਰੀ ਸਵੰਗ ਸੇਵਕ ਸੰਘ ਬਣਾਈ, ਜਿਹਦੇ ਤੇ ਆਧਾਰਿਤ ਮਦਨ ਮੋਹਨ ਮਾਲਵੀਆ ਨੇ ਹਿੰਦੂ ਮਹਾਸਭਾ ਬਣਾਈ ਔਰ ਫਿਰ 47 ਤੋਂ ਬਾਅਦ ਕਿਵੇਂ ਇਹ RSS ਜਿਹੜੀ 3 ਵਾਰ ਬੈਨ ਹੋਈ ਕਿਉਂਕਿ ਹਿੰਦੂਤਵਾਦੀ ਆਈਡੀਓਲੋਜੀ ਦੇ ਵਿੱਚ ਕੋਈ ਅਕਲੀਅਤਾਂ ਦੇ ਲਈ ਥਾਂ ਨਹੀਂ ਹੈ। ਹਿੰਦੂ, ਹਿੰਦੀ, ਹਿੰਦੁਸਤਾਨ ਇਹਨਾਂ ਦਾ ਨਾਅਰਾ ਹੈ, 1 ਰੇਸ 1 ਨੇਸ਼ਨ 1 ਪੀਪਲ, ਬਿਲਕੁਲ ਨਾਜ਼ੀ ਤਰਜ਼ ਦੇ ਉੱਤੇ। ਔਰ 2014 ਚ ਇਹਨਾਂ ਹਿੰਦੂਤਵਾਦੀ ਆਈਡੀਓਲੋਜੀ ਵਾਲਿਆਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ ਔਰ ਜ਼ਾਹਿਰ ਹੈ ਕਿ ਵੀ ਉਸ ਤੋਂ ਬਾਅਦ ਇਹਨਾਂ 7 ਸਾਲਾਂ ਦੇ ਵਿੱਚ ਕੀ ਵਾਪਰ ਰਿਹਾ ਹੈ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ ਔਰ ਜ਼ੁਲਮ ਦੀ ਇੰਤਹਾ ਹੈ ਅਕਲੀਅਤਾਂ ਦੇ ਨਾਲ ਕਸ਼ਮੀਰ ਔਰ ਭਾਰਤ ਭਰ ਚ ਮੁਸਲਮਾਨਾਂ ਦੇ ਨਾਲ। ਔਰ ਹੁਣ ਜਦੋਂ ਕਿ 2022 ਦੀਆਂ ਯੂਪੀ ਦੀਆਂ ਚੋਣਾਂ ਆਉਣੀਆਂ ਨੇ, ਕਿਵੇਂ ਉਹਨਾਂ ਦੇ ਇਲੈਕਟਡ ਜਿਹੜੇ ਲੋਕ ਨੇ, ਸਣੇ ਚੀਫ ਮਿਨਿਸਟਰ ਕਨਪਾਟਾ ਜੋਗੀ ਗੁੰਡਾ ਹੈਗਾ, ਉਹ ਕਿਵੇਂ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਔਰ ਦੂਸਰਾ ਪ੍ਰਚਾਰ ਕਰ ਰਹੇ ਨੇ। ਸਿੱਖਾਂ ਦੇ ਨਾਲ ਕੀ ਵਾਪਰ ਰਿਹਾ ਹੈ, ਦਿੱਲੀ 'ਚ ਕਿਸਾਨਾਂ ਦੇ ਨਾਲ ਕੀ ਵਾਪਰ ਰਿਹਾ ਹੈ, ਈਸਾਈਆਂ ਦੇ ਨਾਲ ਕੀ ਵਾਪਰ ਰਿਹਾ, ਦਲਿਤਾਂ ਦੇ ਨਾਲ ਕੀ ਵਾਪਰ ਰਿਹਾ। ਪਰ ਕਿਉਂਕਿ
ਉਹਨਾਂ ਦੀ ਜਿਹੜੀ ਬਿਲਕੁਲ ਫੋਕਸਿੰਗ ਹੈ ਉਹ ਕਲੀਅਰਲੀ ਹਿੰਦੁਸਤਾਨ ਤੇ ਹੈ। ਉਹ ਯੂਨੀਵਰਸਿਟੀਆਂ ਦੇ ਸਿਲੇਬਸ ਬਦਲ ਰਹੇ ਨੇ। ਈਵਨ ਜਿੱਥੇ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਜਿਹੜਾ ਆਪਣੇ ਆਪ ਨੂੰ ਰਾਮ ਮਨੋਹਰ ਲੋਹੀਆ ਔਰ ਜੈ ਪ੍ਰਕਾਸ਼ ਨਾਰਾਇਣ ਦਾ ਚੇਲਾ ਕਹਿੰਦੇ ਨੇ, ਸਾਰੀ ਕਲਾਸ ਜਿਹੜੀ ਹੈ ਲਾਲੂ ਯਾਦਵ, ਮੁਲਾਇਮ ਯਾਦਵ ਉਸ ਦੌਰ 'ਚ ਹੀ ਪੈਦਾ ਹੋਏ, ਰਾਮ ਮਨੋਹਰ ਲੋਹੀਆ ਔਰ ਬਾਅਦ ਜੈ ਪ੍ਰਕਾਸ਼ ਨਾਰਾਇਣ ਦੇ। ਈਵਨ MA ਪੋਲੀਟੀਕਲ ਸਾਇੰਸ ਦੇ ਸਬਜੈਕਟਸ 'ਚੋਂ ਜਿਹੜਾ ਉਹ ਰਾਮ ਮਨੋਹਰ ਲੋਹੀਆ ਔਰ ਜੈ ਪ੍ਰਕਾਸ਼ ਨਾਰਾਇਣ ਗਾਇਬ ਕਰ ਦਿੱਤੇ ਗਏ ਨੇ। ਉਹ ਸਾਰੇ ਜਿਹੜੇ ਹਿੰਦੂਤਵੀ ਵਿਚਾਰਧਾਰਾ ਵਾਲੇ ਜਿਹੜੇ ਕੋਡੀਆਂ ਖੋਟੇ, ਕਿਤੇ ਦੀਨ ਦਿਆਲ ਉਪਾਧਿਆਏ ਵਾੜ ਦਿੱਤਾ, ਕਿਤੇ ਕੋਈ ਹੋਰ ਵਾੜ ਦਿੱਤਾ, ਸੋ ਉੱਥੇ ਤਾਂ ਇਹ ਕੰਮ ਚੱਲ ਹੀ ਰਿਹਾ। ਪਰ ਬਾਹਰ ਉਹਨਾਂ ਨੂੰ ਕਿੰਨੀ ਤਕਲੀਫ ਹੈ, ਜਿੱਥੇ ਅਸੀਂ ਬੈਠ ਕੇ ਜੇ ਅਸੀਂ ਪਿਛਲੇ 9 ਸਾਲ ਤੋਂ TV 84 ਰਨ ਕਰ ਰਹੇ ਹਾਂ, ਠੀਕ ਹੈ ਕਿ ਸਾਡੇ ਕੋਲ ਬੜੇ ਘੱਟ ਸਾਧਨ ਨੇ, ਅਸੀਂ ਆਪਣੇ ਕੌਮ ਦੇ ਕਿਰਤੀਆਂ ਦੀ ਕਿਰਤ ਕਮਾਈ ਚੋਂ ਜਿਹੜਾ ਉਹ ਉਹਨਾਂ ਦੀ ਕਿਰਤ ਕਮਾਈ ਦੇ ਨਾਲ ਇਸ ਨੂੰ ਰਨ ਕਰ ਰਹੇ। ਪਰ ਇੱਥੋਂ ਦੇ ਥਿੰਕ ਟੈਂਕਸ ਦੇ ਵਿੱਚ ਕਿਸ ਲੈਵਲ ਦੀ ਇਹਨਾਂ ਦੀ ਇਨਫਿਲਟ੍ਰੇਸ਼ਨ ਹੋ ਚੁੱਕੀ ਹੈ। ਔਰ ਅੱਜ ਹੀ ਇੱਕ ਰਿਪੋਰਟ ਜਿਸ ਦਾ ਜ਼ਿਕਰ ਮੀਡੀਆ ਦੇ ਵਿੱਚ ਵੀ ਹੈ, ਆਈ ਤਾਂ ਇਹ ਕੱਲ ਰਿਪੋਰਟ ਹੈ, ਇੱਕ ਵਾਸ਼ਿੰਗਟਨ ਬੇਸਡ ਜਿਹੜੀ ਵਾਸ਼ਿੰਗਟਨ ਦੇ ਵਿੱਚ ਇੱਕ ਜਿਹੜਾ ਉਹਨਾਂ ਦੀ ਇੱਕ ਵੱਡਾ ਥਿੰਕ ਟੈਂਕ ਹੈ, ਸ਼ਾਇਦ ਹਡਸਨ ਹੈ ਜਾਂ ਮੈਨੂੰ ਹੁਣ ਮੈਂ ਉਹਦਾ ਨਾਂ ਨਹੀਂ ਲਿਖ ਸਕਿਆ, ਪ੍ਰੋਮੀਨੈਂਟ ਉਹ ਥਿੰਕ ਟੈਂਕ ਹੈ, ਉਹਨਾਂ ਦੀ ਇੱਕ ਰਿਪੋਰਟ ਜਿਹੜੀ ਹੈ ਉਹ ਆਈ ਹੈ ਕਾਫੀ ਲੰਬੀ ਚੌੜੀ। ਔਰ ਉਹ ਫੋਕਸ ਹੀ ਇਸ ਗੱਲ ਦੇ ਉੱਤੇ ਹੈ ਕਿ ਜੀ ਕਿਵੇਂ ਅਮਰੀਕਾ ਦੇ ਵਿੱਚ ਕਿ ਖਾਲਿਸਤਾਨੀ ਆਰਗੇਨਾਈਜੇਸ਼ਨਸ ਔਰ ਉਹਦੇ ਚਾਰਟਰਡ ਨਾਂ TV 84 ਨੂੰ ਵੀ ਸ਼ਰਧਾਂਜਲੀ ਦਿੱਤੀ ਹੈ ਕਿ ਇਹ ਕਿਵੇਂ ਜਿਹੜਾ ਇੱਥੇ ਉਹ ਮਾਹੌਲ ਸਿਰਜ ਰਹੇ ਨੇ, ਪਾਕਿਸਤਾਨ ਇਹਨਾਂ ਦੀ ਹਮਾਇਤ ਕਰ ਰਿਹਾ ਹੈ। ਔਰ ਇਹ ਉਹ ਪੂਰੀ ਡਿਟੇਲ ਰਿਪੋਰਟ ਅਸੀਂ ਪ੍ਰਿੰਟ ਆਊਟ ਕੱਢਿਆ, ਪਰ ਮੈਂ ਕਿਉਂਕਿ ਇਸ ਨੂੰ ਪੂਰਾ ਡਿਟੇਲ 'ਚ ਦੇਖਣਾ ਚਾਹੁੰਦਾ ਬਿਫੋਰ ਇਸ ਦੇ ਉੱਤੇ ਕਮੈਂਟ ਕਰਨ ਦੇ ਲਈ। ਲੇਕਿਨ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀ ਕਿਸ ਲੈਵਲ ਤੇ ਇਹਨਾਂ ਦੀ ਇਨਫਿਲਟ੍ਰੇਸ਼ਨ ਜਿਹੜੀ ਹੈ ਥਿੰਕ ਟੈਂਕਸ ਦੇ ਵਿੱਚ, ਲਾਅ ਮੇਕਰਸ ਦੇ ਵਿੱਚ ਤਾਂ ਪਹਿਲਾਂ ਹੀ ਬੈਠੇ ਹੋਏ ਨੇ, ਉਹਨਾਂ ਨੂੰ ਫੰਡ ਰੇਜ਼ਿੰਗ ਕਰਦੇ ਨੇ, ਉਹਨਾਂ ਤੋਂ ਬਿਆਨ ਦਵਾ ਲੈਂਦੇ ਨੇ। ਸੋ ਜਦੋਂ ਅਸੀਂ TV 84 ਦੀ ਅਹਿਮੀਅਤ ਦੀ ਗੱਲ ਕਰਦੇ ਹਾਂ, ਉਹ ਨੌਜਵਾਨ ਤਨਵੀਰ ਸਿੰਘ ਵਰਗੇ ਔਰ ਦੂਸਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ TV 84 ਅੱਜ ਦੇ ਇਸ ਦੌਰ ਦੇ ਵਿੱਚ ਕੀ ਰੋਲ ਅਦਾ ਕਰ ਰਿਹਾ। ਔਰ ਅੱਜ ਹੀ ਬੁੱਧਵਾਰ ਦਾ ਦਿਨ ਹੈ ਔਰ ਪਿਛਲੇ 25 ਸਾਲ ਤੋਂ ਸਾਡਾ ਰੈਗੂਲਰ ਟਾਕ ਸ਼ੋ ਅੱਜ ਦੀ ਆਵਾਜ਼ ਟੋਰਾਂਟੋ ਤੋਂ ਜਿਹਨੂੰ ਵੀਰ ਸੁਖਦੇਵ ਸਿੰਘ ਗਿੱਲ ਰਨ ਕਰਦੇ ਨੇ ਜੀ, ਉਸ ਦੇ ਵੀ ਪ੍ਰੋਗਰਾਮ ਸੀ ਕਿਉਂਕਿ 25 ਸਤੰਬਰ ਨੂੰ 25 ਸਾਲ ਜਿਹੜੇ ਨੇ ਪੂਰੇ ਹੋ ਜਾਣੇ ਨੇ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਨੂੰ। ਔਰ ਉਹਨਾਂ ਨੂੰ ਵੀ ਮੈਂ ਉਸ ਪ੍ਰੋਗਰਾਮ 'ਚ ਵੀ ਜਿਹੜਾ ਆਪਣਾ ਮੈਸੇਜ ਇਹੀ ਦਿੱਤਾ ਹੈ ਕਿ ਇਹ ਇੱਕ ਤਾਕਤ ਹੈ ਮੀਡੀਆ ਦੀ, ਜੇ 25 ਸਾਲ ਇੱਕ ਆਈਡੀਓਲੋਜੀ, ਔਰ ਅਸੀਂ ਇਸ ਗੱਲ ਨੂੰ ਹਰ ਵਾਰ ਆਪਣੀ ਹਰ ਤਕਰੀਰ 'ਚ, ਹਰ ਤਹਿਰੀਰ 'ਚ ਯਕੀਨੀ ਬਣਾਉਂਦੇ ਹਾਂ ਕਿ ਸਾਡੀ ਖਾਲਿਸਤਾਨ ਦੀ ਸਟਰਗਲ ਯੂਨਾਈਟਿਡ ਨੇਸ਼ਨਸ ਚਾਰਟਰ ਦੇ ਦਾਇਰਾਕਾਰ ਦੇ ਵਿੱਚ ਹੈ। ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੁੱਢਲਾ ਹੱਕ ਹੈ। ਇੰਟਰਨੈਸ਼ਨਲ ਲਾਅ ਜਿੱਥੇ ਕਿ ਅਸੀਂ ਕਿਸੇ ਵੀ ਨਾ ਹਿੰਸਾ ਦੇ ਹੱਕ 'ਚ ਹੈ, ਨਾ ਕਦੇ ਅਸੀਂ ਉਸ ਦੀ ਐਡਵੋਕੇਸੀ ਕਰਦੇ ਹਾਂ ਅਸੀਂ ਫੈਕਟਸ ਨੂੰ ਡਿਸਕਸ ਵੀ ਕਰਦੇ ਹਾਂ ਔਰ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਤਾਰੀਖ ਦੇ ਉਸ ਦਾਇਰਾਕਾਰ 'ਚ, ਹਿਸਟਰੀ ਦੇ ਜਿਹੜਾ ਕੰਟੈਕਸਟ ਦੇ ਵਿੱਚ ਡਿਸਕਸ ਵੀ ਕਰਦੇ। ਔਰ ਇਹੀ ਮੈਂ ਸਮਝਦਾ ਵੀ ਜੇ ਇੱਕ ਸੁਖਦੇਵ ਸਿੰਘ ਗਿੱਲ ਕੱਲੇ ਆਪਣੇ ਬਲਬੂਤੇ ਤੇ, ਔਰ ਜ਼ਾਹਰ ਹੈ ਕਿ ਸਪਾਂਸਰ ਉਹਨਾਂ ਦੇ ਵੀ ਨੇ, ਐਡਵਰਟਾਈਜ਼ਰ ਨੇ, 25 ਸਾਲ ਉਹਨਾਂ ਨੇ ਇੱਕ ਆਵਾਜ਼ ਨੂੰ ਖੜਾ ਰੱਖਿਆ, ਤੇ ਜੇ ਇੱਕ ਕਿਰਤੀ ਗੁਰਸਿੱਖ ਇਸ ਹੱਦ ਤੱਕ ਆਪਣਾ ਐਫਰਟ ਕਰਕੇ ਅੱਗੇ ਤੁਰਦੇ ਨੇ, ਤੇ ਜੇ ਅਸੀਂ ਸੱਚਮੁੱਚ ਇਸ ਗੱਲ ਦਾ ਧਈਆ ਕਰ ਲਈਏ, ਬਾਹਰ ਜਿੰਨੇ ਰਿਸੋਰਸਿਸ ਸਾਡੇ ਕੋਲ ਨੇ, ਸਾਨੂੰ ਕਿਸੇ ਹੋਰ ਤੋਂ ਮਦਦ ਲੈਣ ਦੀ ਲੋੜ ਨਹੀਂ ਹੈ। ਸਾਡੇ ਇੰਨੇ ਕੁ ਗੁਰੂ ਨੇ ਰਹਿਮਤ ਕੀਤੀ ਹੋਈ ਹੈ, ਇਸ ਕਦਰ ਸਾਡੇ ਵੀਰ ਭੈਣਾਂ ਖੁਸ਼ਹਾਲੀ ਵੱਲ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਹੋਰ 20 ਮੀਡੀਆ ਖੜੇ ਕੀਤੇ ਜਾ ਸਕਦੇ ਜਿਨ੍ਹਾਂ ਦੀ ਲੋੜ ਹੈ ਇਸ ਵੇਲੇ। ਤੁਸੀਂ ਦੇਖੋ ਕਿ ਜਿਹੜਾ ਆਲ ਆਊਟ ਅਟੈਕ ਹੈ ਦੁਸ਼ਮਣ ਦਾ, ਉਹ ਕਿਹਨਾਂ ਦਾਇਰਾਕਾਰਾਂ ਚੋਂ ਹੈ। ਔਰ ਇਹ ਜਦੋਂ ਅੱਜ ਥਿੰਕ ਟੈਂਕ ਦੀ ਰਿਪੋਰਟ ਦੇ ਉੱਤੇ ਬਹੁਤ ਸਾਰੇ ਇੰਟੈਲੈਕਚੁਅਲਸ ਨੇ ਸਾਨੂੰ ਉਹ ਲਿੰਕ ਵੀ ਭੇਜਿਆ ਔਰ ਉਹਨਾਂ ਨੇ ਕਿਹਾ ਲਓ ਜੀ ਹੁਣ ਤੁਸੀਂ ਵੀ ਜਿਹੜਾ ਉਹ ਇਨ ਦਾ ਆਈ ਆਫ ਦਾ ਸਟਾਰਮ, ਮੈਂ ਕਿਹਾ ਜੀ ਅਸੀਂ ਤਾਂ ਜੰਮੇ ਹੀ ਆਈ ਆਫ ਦਾ ਸਟਾਰਮ ਚੋਂ ਸੀ, 30-35 ਸਾਲ ਤੋਂ ਇਹੀ ਕੁਝ ਚੱਲ ਰਿਹਾ। ਲੇਕਿਨ ਇਸ ਤੋਂ ਅਸੀਂ ਅੰਦਾਜ਼ਾ ਲਾ ਲਿਆ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਇਹ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ, ਅਮਰੀਕਨ ਏਜੰਸੀਆਂ ਨੂੰ
ਵੀ ਉਹਨਾਂ ਦੇ ਪਿੱਛੇ ਪਾ ਰਹੇ ਨੇ, ਜਿਨ੍ਹਾਂ ਚੋਂ ਥੋੜੀ ਬਹੁਤ ਜਿਹੜੀ ਹੈ ਉਹ ਫੀਅਰਲੈਸਨੈਸ ਦੇ ਨਾਲ ਗੱਲ ਨਿਕਲਦੀ ਹੈ, ਕਿਉਂਕਿ ਉੱਥੇ ਰਹਿੰਦਿਆਂ ਲਈ ਤਾਂ ਰੌਲਾ ਪਾਉਂਦੇ ਹੀ ਨੇ, ਹਰ ਇੱਕ ਨੂੰ ਕਹਿ ਦਿਓ ਜੀ ਪਾਕਿਸਤਾਨ ਨੇ ਕਰਾਇਆ, ISI ਨੇ ਕਰਾਇਆ, ਦੂਜਾ ਕਰਾਇਆ। ਹੁਣ ਇੱਥੇ ਬੈਠਿਆਂ ਨੂੰ ਵੀ ਕਹਿ ਦਿਓ ਕਿ ਜੀ ਇਹ ਤਾਂ ISI ਫੰਡ ਦੇ ਰਹੀ ਹੈ ਜੀ, ਪਾਕਿਸਤਾਨ ਕਰਵਾ ਰਿਹਾ। ਉਹ ਭਾਈ ਜੇ ਦੁਨੀਆ ਦੇ ਵਿੱਚ ਆਜ਼ਾਦੀ ਲਹਿਰਾਂ ਦੀ ਗੱਲ ਕਰੀਏ, ਫਿਰ ਇਹ ਜਿਹੜੀ ਖਾਲਿਸਤਾਨ ਦੀ ਆਜ਼ਾਦੀ ਦੀ ਲਹਿਰ ਹੈ, ਇਹ ਬਿਲਕੁਲ ਜੇ ਤੁਹਾਡਾ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ ਹੈ, ਕੈਨੇਡਾ ਦੇ ਵਿੱਚ 1980 ਦੇ ਵਿੱਚ, 1995 ਚ 2 ਵਾਰ ਕੈਨੇਡਾ ਦੇ ਕਿਊਬੈਕ ਰੀਜਨ ਦੇ ਵਿੱਚ ਜਿਹੜਾ ਉਹ ਰੈਫਰੈਂਡਮ ਕਰਵਾਇਆ ਜਾਂਦਾ ਹੈ। ਜੇ ਉਹੀ ਸਕਾਟਲੈਂਡ ਦੇ ਵਿੱਚ ਕਰਵਾਇਆ ਜਾਂਦਾ, ਉਸ ਤੋਂ ਪਹਿਲਾਂ 1990 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਸਰਪ੍ਰਸਤੀ ਥੱਲੇ ਈਸਟ ਤੈਮੂਰ ਦੇ ਵਿੱਚ ਹੋਇਆ, ਕੋਸੋਵੋ ਦੇ ਵਿੱਚ ਹੋਇਆ, ਪਿੱਛੇ ਜੇ ਨਾਰਦਰਨ ਕੁਰਦਿਸਤਾਨ ਔਰ ਮੈਸੇਡੋਨੀਆ ਨੇ ਵੀ ਕੀਤਾ। ਉਸ ਤੋਂ ਇਲਾਵਾ ਉਹਨਾਂ ਨੇ ਸਪੇਨ ਵਿੱਚ ਜਿਹੜਾ ਰੀਜਨ ਹੈ, ਉਹਨਾਂ ਨੇ ਕੈਟਾਲੋਨੀਆ, ਉਹਨਾਂ ਨੇ ਵੀ ਕੀਤਾ। ਸੋ ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਭਾਈ ਹਕੂਮਤ ਕਹਿੰਦੀ ਹੈ ਕਿ ਜੀ ਇਹ ਦੇਸ਼ ਤੋੜਨ ਲੱਗੇ ਹੋਏ ਨੇ, ਅਸੀਂ ਕਹਿੰਦੇ ਜੀ ਅਸੀਂ ਤਾਂ ਸਾਡਾ ਇੰਨਾ ਵੀ ਸਾਡਾ ਹਿੱਸਾ ਸਾਨੂੰ ਦੇ ਦਿਓ ਤੇ ਤੁਸੀਂ ਚਲੋ ਜਮਨਾ ਪਾਰ। ਤੇ ਤੁਹਾਨੂੰ ਲੱਗਦਾ ਕਿ ਜੀ ਨਹੀਂ ਨਹੀਂ ਇਹ ਤਾਂ ਸਿਰਫ 2% ਸਿੱਖ ਨੇ ਜਾਂ ਇਹਨਾਂ ਨੇ ਆਪਣੀਆਂ ਦੁਕਾਨ, ਅਸੀਂ ਤਾਂ ਇਹੀ ਕਹਿੰਦੇ ਹਾਂ ਬਈ ਪੁੱਛ ਲਓ, ਲੋਕਾਂ ਨੂੰ ਵੀ ਪੁੱਛ ਲਓ, ਇਹਨੂੰ ਟੰਟੇ ਨੂੰ ਮੁਕਾਓ। ਜਿਹੜਾ ਤੁਹਾਨੂੰ ਵੀ ਸਿਰ ਦਰਦ, ਤੁਹਾਡੀ ਸੌਣ ਤਾਂ ਅਸੀਂ ਦੇਣਾ ਨਹੀਂ ਹੈ ਤੁਹਾਨੂੰ, ਜੇ ਤੁਸੀਂ ਸਾਨੂੰ ਟਿਕਣ ਨਹੀਂ ਦੇਣਾ, ਟਿਕਣ ਅਸੀਂ ਵੀ ਨਹੀਂ ਦੇਣਾ ਤੁਹਾਨੂੰ। ਤੇ ਇਹਨੂੰ ਜੇ ਤੁਹਾਨੂੰ ਲੱਗਦਾ ਕਿ ਵੀ ਵਾਕਈ ਲੋਕ ਤੁਹਾਡੇ ਨਾਲ ਨੇ, ਸਿੱਖ ਤੁਹਾਡੇ ਨਾਲ ਨੇ, ਜੇ ਤੁਹਾਨੂੰ ਇੰਨਾ ਹੀ ਲੱਗਦਾ ਹੁੰਦਾ ਤਾਂ ਕਸ਼ਮੀਰ 'ਚ ਮਿਲੀਅਨ ਫੌਜ ਤੁਸੀਂ ਕਿਉਂ ਰੱਖੀ ਹੁੰਦੀ? ਕਸ਼ਮੀਰ 'ਚ ਇਹੀ ਕੁਝ ਕਰਵਾਉਣਾ ਤਾਂ ਤੁਸੀਂ ਮੰਨ ਕੇ ਗਏ ਹੋ, ਤੁਹਾਡਾ ਪ੍ਰਧਾਨ ਮੰਤਰੀ ਨਹਿਰੂ ਮੰਨ ਕੇ ਗਿਆ UN ਸਿਕਿਉਰਿਟੀ ਕਾਉਂਸਲ। ਸੋ ਅਸੀਂ ਵੀ ਆਰ ਨਾਟ ਆਸਕਿੰਗ ਫॉर द ਮੂਨ। ਸੋ ਅਸੀਂ ਇਸ ਗੱਲ ਦੀ ਸਾਨੂੰ ਪਰਵਾਹ ਨਹੀਂ ਹੈ ਕਿ ਭਾਈ ਇਹ ਸਾਡੇ ਤੇ ਕੀ ਦਬਾਅ ਬਣਾਉਣਗੇ, ਕੀ ਕਰਨਗੇ। ਇਹ ਜ਼ਿੰਦਗੀ ਰੱਬ ਦੀ ਦਿੱਤੀ ਹੋਈ ਹੈ, ਰੱਬ ਨੇ ਹੀ ਭੇਜਿਆ, ਰੱਬ ਨੇ ਹੀ ਸੱਦ ਲੈਣਾ ਹੁੰਦਾ। ਕੋਈ ਇਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਇਆ ਹੋਇਆ ਹੈ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਅਸੀਂ ਇਸ ਥਿੰਕ ਟੈਂਕ, ਇਹ ਖੂਹ ਚੋਂ ਕੀ ਕੱਢਿਆ ਉਹਨਾਂ ਨੇ, ਕਿਹੜਾ ਮਰਿਆ ਡੱਡੂ ਕੱਢਿਆ ਕਿ ਕੋਈ ਮਗਰਮੱਛ ਕੱਢਿਆ, ਉਹ ਅਸੀਂ ਡਿਸਕਸ ਕਰਾਂਗੇ। ਲੇਕਿਨ ਅਸੀਂ ਕਿਉਂਕਿ ਗੱਲ ਮੀਡੀਆ ਦੀ ਕਰ ਰਹੇ ਹਾਂ, ਔਰ ਜਿਸ ਮੀਡੀਆ ਰਾਹੀਂ ਜਦੋਂ ਕੌਮ ਤਾਂ ਸਫ਼ਰ ਕਰਦੀ ਹੈ, ਸੇ ਕੌਮ ਨੇ ਸਰ ਹਰਿੰਦਰ ਸਿੰਘ ਮਹਿਬੂਬ ਵਰਗੇ ਔਰ ਦੂਸਰੇ ਜਿਹੜੇ ਨੇ ਦਾਨਿਸ਼ਵਰ ਵੀ ਪੈਦਾ ਕੀਤੇ, ਜਿਨ੍ਹਾਂ ਨੇ ਜੂਨ 84 ਔਰ ਉਸ ਤੋਂ ਬਾਅਦ ਜਿਹੜੀ ਸਿੱਖਾਂ ਦੀ ਲਗਭਗ 10 ਸਾਲ ਚੱਲੀ ਸਟਰਗਲ ਸੀ, ਜਦੋਜਹਿਦ ਸੀ, ਉਸ ਦੇ ਉੱਤੇ ਲਿਟਰੇਚਰ ਲਿਖਿਆ। ਔਰ ਜੇ ਅਸੀਂ ਲਹਿੰਦੇ ਪੰਜਾਬ ਵੱਲੋਂ ਗੱਲ ਕਰੀਏ, ਅਕਸਰ ਜਦੋਂ ਵੀ ਜੂਨ ਦਾ ਪਹਿਲਾ ਹਫਤਾ ਆਉਂਦਾ ਹੈ, ਅਸੀਂ ਜਿਹੜੇ ਅਫਜ਼ਲ ਅਹਿਸਨ ਰੰਧਾਵਾ ਜਿਨ੍ਹਾਂ ਦੀ ਇਹ ਨਜ਼ਮ ਨਵਾਂ ਘੱਲੂਘਾਰ ਹੈ, ਉਹ ਅੱਜ ਵੀ ਇੱਕ ਕਲਾਸਿਕ ਵਰਕ ਦੇ ਤੌਰ ਤੇ, ਇੱਕ ਉਸ ਨਜ਼ਮ ਦੇ ਤੌਰ ਤੇ ਜਾਣੀ ਜਾਂਦੀ ਹੈ ਕਿ ਵੀ ਔੜਕ ਮੁੱਕੇਗੀ ਇਹ ਰਾਤ, ਕਿ ਇਹ ਮੁੱਕੇਗਾ। ਔਰ ਉਹਨਾਂ ਨੇ ਜਿਹੜਾ ਉਸ ਨੂੰ ਅਮਰ ਕਰ ਦਿੱਤਾ ਹੈ, ਉਹ ਸਾਰੇ ਸਾਕੇ ਨੂੰ ਆਪਣੀ ਉਸ ਨਜ਼ਮ ਦੇ ਨਾਲ। ਪਰ ਇੱਕ ਉਹ ਸ਼ਖਸੀਅਤ ਜਿਨ੍ਹਾਂ ਬਾਰੇ ਸ਼ਾਇਦ ਇਸ ਦਹਾਕੇ ਵਿੱਚ ਬਹੁਤ ਸਾਰੇ ਸਾਡੇ ਵੀਰ ਭੈਣਾਂ ਨਹੀਂ ਜਾਣਦੇ, ਪਰ 1980 ਦੇ ਵਿੱਚ ਔਰ 1990 ਦੀ ਸ਼ੁਰੂਆਤ 'ਚ ਉਹਨਾਂ ਦਾ ਨਾਂ ਸਾਰੇ ਪੰਥਕ ਹਲਕਿਆਂ 'ਚ ਖਾਸ ਤੌਰ ਤੇ ਜਿਹੜੇ ਇਸ ਸੰਘਰਸ਼ ਨੂੰ ਲੜ ਰਹੇ ਸੀ ਉਹਨਾਂ ਦੇ ਵਿੱਚ ਬੜਾ ਮਕਬੂਲ ਸੀ। ਔਰ ਉਹ ਨੇ ਪ੍ਰਸਿੱਧ ਜਰਨਲਿਸਟ ਤਾਰਕ ਇਸਮਾਇਲ ਸਾਗਰ, ਜਿਹੜੇ ਸਾਥੋਂ ਜੁਦਾ ਹੋ ਗਏ ਨੇ। ਔਰ ਉਹਨਾਂ ਦਾ ਇੱਕ ਨਾਵਲ ਜਿਹੜਾ ਜੋ ਚੱਲ ਰਹੀ ਸੀ ਜਦੋਜਹਿਦ, ਉਸ ਤੇ ਬੇਸ ਸੀ, ਚਿਨਾਰਾਂ ਦੇ ਹੰਝੂ। ਹੁਣ ਚਿਨਾਰ ਕਸ਼ਮੀਰ ਵਾਦੀ ਦੇ ਲੰਬੇ ਲੰਬੇ ਉਹ ਸੋਹਣੇ ਦਰਖਤ, ਜਿਨ੍ਹਾਂ ਦੇ ਹਵਾ ਜਿਹੜੀ ਉਸ ਫਜ਼ਾ ਨੂੰ ਇੱਕ ਰੰਗ ਬੰਨ੍ਹਦੇ ਨੇ। ਔਰ ਚਿਨਾਰਾਂ ਦੇ ਹੰਝੂ ਦੇ ਰਾਈਟਰ ਜਿਹੜੇ ਇਸਮਾਇਲ ਸਾਗਰ ਸਾਹਿਬ, ਤਾਰਕ ਇਸਮਾਇਲ ਸਾਗਰ, ਔਰ ਉਹ ਇਕੱਲੇ ਉਹਨਾਂ ਨੇ ਇਹੀ ਨਹੀਂ, ਪਰ ਉਹ ਪ੍ਰਸਿੱਧ ਜਰਨਲਿਸਟ ਸੀ, ਉਹਨਾਂ ਨੇ ਨਵਾਏ ਵਕਤ ਲਈ ਵੀ ਕੰਮ ਕੀਤਾ, ਬਹੁਤ ਸਾਰੇ ਹੋਰ ਅਦਾਰਿਆਂ ਲਈ। ਔਰ ਉਹਨਾਂ ਦਾ ਜਿਵੇਂ ਨਿਆ ਜਹਾਨ ਇੰਟਰਨੈਸ਼ਨਲ ਜਿਹੜਾ ਉਹਨਾਂ ਦੀ ਪਬਲੀਕੇਸ਼ਨ ਸੀ, ਉਹਦੇ ਐਡੀਟਰ ਇਨ ਚੀਫ ਸੀ। ਇਸੇ ਤਰ੍ਹਾਂ ਸਾਗਰ ਡਾਈਜੈਸਟ ਜਿਹੜੇ ਨੇ ਉਹ ਵੀ ਕੱਢਦੇ ਸੀ। ਔਰ ਉਹਨਾਂ ਨੇ ਉਹ ਇੱਕ ਨਾਵਲਿਸਟ, ਜਰਨਲਿਸਟ, ਡਰਾਮੇਟਿਸਟ, ਔਰ ਉਹਨਾਂ ਦਾ ਹੁਣ ਇੱਕ YouTube ਚੈਨਲ ਜਿਹੜਾ ਕਰੰਟ ਅਫੇਅਰਸ ਦੇ ਉੱਤੇ ਵੀ ਸੀ, ਉਹਦੇ 'ਚੋਂ ਸਿੱਖ ਇਸ਼ੂ ਡਿਸਕਸ ਕਰਦੇ ਰਹਿੰਦੇ ਸੀ।
ਨਨਕਾਣਾ ਸਾਹਿਬ ਨਾਲ ਉਹਨਾਂ ਦੀ ਖਾਸ ਮੁਹੱਬਤ, ਸਿੱਖ ਸਟਰਗਲ ਨਾਲ ਖਾਸ ਮੁਹੱਬਤ, ਔਰ ਚਿਨਾਰਾਂ ਦੇ ਹੰਝੂ 'ਚ ਉਹਨਾਂ ਨੇ ਜਿੱਥੇ ਸਿੱਖ ਸਟਰਗਲ ਦੀ ਗੱਲ ਕੀਤੀ ਉੱਥੇ ਉਹਨਾਂ ਨੇ ਕਸ਼ਮੀਰੀਆਂ ਦੇ ਦੁੱਖ ਦਰਦ ਨੂੰ ਵੀ ਔਰ ਇਹਨਾਂ ਦੀਆਂ ਸਾਂਝਾਂ ਨੂੰ ਵੀ ਜਿਹੜਾ ਹੈ ਉਹ ਬਿਆਨ ਕੀਤਾ ਸੀ। ਔਰ ਯੂਬਾ ਸਿਟੀ 'ਚ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਹੈ ਜਿਹਨੂੰ ਡਾਕਟਰ ਜਸਵੀਰ ਸਿੰਘ ਕੰਗ ਜਿਹੜੇ ਉਹਦੇ ਕਰਤਿਆਂ ਧਰਤਿਆਂ 'ਚੋਂ ਨੇ, ਔਰ ਅੱਜ ਤੋਂ ਕੁਝ ਸਾਲ ਪਹਿਲਾਂ ਉਹ ਹਰ ਸਾਲ ਯੂਬਾ ਸਿਟੀ ਦੇ ਵਿੱਚ ਇੱਕ ਖਾਸ ਜਿਹੜਾ ਉਹ ਮੇਲਾ ਟਾਈਪ ਰੱਖਦੇ ਨੇ ਔਰ ਉਹਦੇ 'ਚੋਂ ਬੜੇ ਬੜੇ ਅਦੀਬਾਂ ਨੂੰ ਜਾਂ ਜਿਨ੍ਹਾਂ ਦੀ ਕੌਮ ਪ੍ਰਤੀ ਦੇਣ ਹੈ ਉਹਨਾਂ ਨੂੰ ਸੱਦ ਕੇ ਆਨਰ ਕਰਦੇ ਨੇ। ਔਰ ਕੁਝ ਸਾਲ ਪਹਿਲਾਂ ਤਾਰਿਕ ਇਸਮਾਇਲ ਸਾਗਰ ਜੀ ਨੂੰ ਉਹਨਾਂ ਨੇ ਇਨਵਾਈਟ ਕਰਕੇ ਆਨਰ ਵੀ ਕੀਤਾ ਸੀ। ਔਰ ਬੇਸ਼ੱਕ ਸਾਡੇ ਇੱਕ ਬੜੇ ਰੈਗੂਲਰ ਵਿਊਅਰ ਨੇ ਉਸਾਮਾ ਕਿਊਬ ਜੀ, ਉਹ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਨੇ ਅੱਜ ਤੋਂ ਆਲਮੋਸਟ 4 ਮਹੀਨੇ ਪਹਿਲਾਂ ਅਪ੍ਰੈਲ ਮਹੀਨੇ 'ਚ ਵੀ ਸਾਨੂੰ ਲਿਖਿਆ ਕਿ ਵੀ ਤਾਰਿਕ ਇਸਮਾਇਲ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਔਰ ਤੁਸੀਂ ਉਹਨਾਂ ਨਾਲ ਰਾਬਤਾ ਕਰੋ, ਉਹਨਾਂ ਨੂੰ ਆਪਣੇ ਸ਼ੋਅ ਤੇ ਵੀ ਲਿਆਓ। ਔਰ ਸਾਡੀ ਟੀਮ ਨੇ ਉਹਨਾਂ ਨਾਲ ਜਿਹੜਾ ਨੰਬਰ ਉਹਨਾਂ ਨੇ ਦਿੱਤਾ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਬਟ ਅਨਫੋਰਚੂਨੇਟਲੀ ਉਹ ਮਿਲਾਪ ਉਹਨਾਂ ਦੇ ਨਾਲ ਨਹੀਂ ਹੋ ਸਕਿਆ। ਔਰ ਸਾਨੂੰ ਇਹ ਖਬਰ ਵੀ ਜਿਹੜਾ ਉਸਾਮਾ ਕਿਊਮ ਸਾਹਿਬ ਨੇ ਦਿੱਤੀ ਹੈ ਕਿ ਇਸ ਤਰ੍ਹਾਂ ਤਾਰਕ ਸਾਹਿਬ ਚੜ੍ਹਾਈ ਕਰ ਗਏ ਨੇ। ਸਾਡੇ ਕੋਲ ਹੋਰ ਡਿਟੇਲ ਤਾਂ ਨਹੀਂ ਹੈ ਵੀ ਸਡਨਲੀ ਉਹਨਾਂ ਦਾ ਕਾਜ਼ ਆਫ ਡੈਥ ਕੀ ਹੈ, ਉਹਨਾਂ ਦਾ ਨੇ ਕਿੱਥੇ ਉਹਨਾਂ ਦਾ ਇੰਤਕਾਲ ਹੋਇਆ। ਦਰਸ਼ਕ ਉਹਨਾਂ ਦੀਆਂ ਪਿਕਚਰਸ ਉਹਨਾਂ ਨੇ ਦੇਖੀਆਂ ਹੋਣਗੀਆਂ ਔਰ ਇਸ ਸਾਰੇ 'ਚ ਅਸੀਂ ਇਹ ਸਮਝਦੇ ਹਾਂ, ਮੇਰੇ ਮਨ 'ਚ ਇਸ ਗੱਲ ਦਾ ਅਫਸੋਸ ਵੀ ਰਹੇਗਾ ਕਿਉਂਕਿ ਤੁਸੀਂ ਜਦੋਂ ਦੇਖਦੇ ਹੋ ਕਿੰਨੇ ਕੁ ਨੇ ਜਿਨ੍ਹਾਂ ਨੂੰ ਸਾਡੇ ਜੇ ਪੰਜਾਬ ਦੇ ਹਵਾਲੇ ਨਾਲ ਹੀ ਗੱਲ ਕਰੀਏ ਪੜ੍ਹਨ ਲਿਖਣ ਦਾ ਸ਼ੌਕ ਹੈ, ਉਹਨਾਂ 'ਚੋਂ ਫਿਰ ਚੰਗੇ ਲਿਖਾਰੀ ਔਰ ਉਹਨਾਂ 'ਚੋਂ ਅੱਗੋਂ ਜਿਹੜੇ ਕਿ ਸਾਡੇ ਲਈ ਸਿੱਖਾਂ ਦੇ ਹਮਦਰਦ ਔਰ ਸਿੱਖਾਂ 'ਚ ਲਹਿੰਦੇ ਪੰਜਾਬ ਜਾਂ ਮੁਸਲਮਾਨਾਂ ਦੇ ਜਾਂ ਪਾਕਿਸਤਾਨ ਦੇ ਹਮਦਰਦ। ਸੋ ਤਾਰਿਕ ਇਸਮਾਇਲ ਸਾਹਿਬ ਪੂਰੀ ਤਰ੍ਹਾਂ ਪੈਟਰੀਆਟਿਕ ਪਾਕਿਸਤਾਨੀ ਸਨ ਔਰ ਉਹਦੇ 'ਚ ਆਪਣੇ ਦਾਇਰਾਕਾਰ 'ਚ ਰਹਿੰਦਿਆਂ ਉਹਨਾਂ ਨੇ ਇੱਕ ਮਿਥ ਬਸਟਰ ਵੀ ਸਨ। ਉਹਨਾਂ ਦਾ ਜਿਹੜਾ ਤੁਸੀਂ YouTube ਦੇ ਉੱਤੇ ਜਿਹੜੇ ਉਹਨਾਂ ਦੇ ਕੁਝ ਸ਼ੋਅ ਨੇ ਔਰ ਉਹ ਭਾਰਤੀ ਖੁਫੀਆ ਏਜੰਸੀ ਰਾਹ ਦੀ ਗੇਮ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਔਰ ਉਹਨਾਂ ਨੂੰ ਕਿਸੇ ਵੀ ਇੱਕ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਉਹ ਸਾਹਮਣੇ ਦੇਖਦੇ ਹੋ ਕੀ ਵਾਪਰ ਰਿਹਾ, ਇੱਕ ਉਹ ਅੱਖ ਹੁੰਦੀ ਹੈ ਜਿਹੜੀ ਵਕਤ ਪਾ ਕੇ, ਕਿਉਂਕਿ ਲੰਬਾ ਵਕਤ ਉਹਨਾਂ ਨੇ ਇਸ ਪੱਤਰਕਾਰੀ ਦੇ ਫੀਲਡ 'ਚ ਰਹੇ, ਕਿ ਤੁਸੀਂ ਉਹ ਵੀ ਦੇਖਦੇ ਹੋ ਜਿਹੜਾ ਕਿ ਉਸ ਇਬਾਰਤ ਦੇ ਵਿੱਚ ਨਜ਼ਰ ਨਹੀਂ ਆਉਂਦਾ ਔਰ ਇਹੀ ਤੁਹਾਡਾ ਇਨਸਾਈਟ ਹੁੰਦਾ। ਜਦੋਂ ਅਸੀਂ ਇਨਸਾਈਟ ਕਹਿੰਦੇ ਹੋ ਇਹੀ ਹੁੰਦਾ ਵੀ ਤੁਸੀਂ ਉਹ ਵੀ ਦੇਖ ਸਕਦੇ ਹੋ ਜਿਹੜਾ ਉਸ ਇਬਾਰਤ ਦੇ ਵਿੱਚ ਨਹੀਂ ਹੈ। ਸੋ ਅਸੀਂ ਅੱਜ ਦਾ ਇਹ ਸਮੁੱਚਾ ਸੱਚੋ ਸੱਚ ਪ੍ਰੋਗਰਾਮ ਤਾਰਿਕ ਇਸਮਾਇਲ ਸਾਗਰ ਸਾਹਿਬ ਜੀ ਦੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਉਸਾਮਾ ਕਿਊਮ ਜੀ ਤੋਂ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਉਹਨਾਂ ਦੀ ਇਹ ਡਿਜ਼ਾਇਰ ਸੀ ਕਿ ਸਾਡਾ ਮਿਲਾਪ ਹੋਏ। ਹਾਲਾਂਕਿ ਇਹ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਕੋਈ ਸਲਿੱਪ ਹੀ ਹੁੰਦਾ ਹੈ, ਹਾਲਾਂ ਮੈਨੂੰ 1990 ਦਾ ਯਾਦ ਹੈ, 1992 ਜਾਂ 93 ਦੀ ਗੱਲ ਹੋਏਗੀ ਕਿ ਉਹ ਸੀਐਟਲ ਆਏ ਹੋਏ ਸਨ ਔਰ ਮੈਨੂੰ ਇਹ ਪਤਾ ਲੱਗਾ ਕੈਲੀਫੋਰਨੀਆ ਤੋਂ, ਕਿਉਂਕਿ ਉਹਨਾਂ ਦੇ ਚਿਨਾਰਾਂ ਦੇ ਹੰਝੂ ਮੈਂ ਪੜ੍ਹਿਆ ਹੋਇਆ ਸੀ ਔਰ ਮੈਂ ਜਿਨ੍ਹਾਂ ਦੇ ਕੋਲ ਮੈਂ ਠਹਿਰਦਾ ਜਾ ਕੇ ਬੈਂਸ ਫੈਮਿਲੀ ਹੈ ਉਹਨਾਂ ਦੇ ਕੋਲ ਹੀ ਉਹ ਠਹਿਰੇ ਹੋਏ ਸੀ ਔਰ ਉਹਨਾਂ ਨੇ ਰੁਕਣਾ ਸੀ 2-3 ਦਿਨ, ਪਰ ਅਚਾਨਕ ਕੋਈ ਡਿਵੈਲਪਮੈਂਟ ਹੋਈ ਔਰ ਉਹਨਾਂ ਨੂੰ ਪਾਕਿਸਤਾਨ ਜਾਣਾ ਪਿਆ ਵਾਪਸ। ਉਹ ਚਲੇ ਗਏ ਔਰ ਬੈਂਸ ਸਾਹਿਬ ਨੇ ਮੈਨੂੰ ਕਿਹਾ ਕਿ ਜੀ ਉਹ ਤੁਹਾਨੂੰ ਮਿਲਣ ਦੇ ਇੱਛੁਕ ਸਨ ਤੇ ਮੈਂ ਕਿਹਾ ਜੀ ਮੈਂ ਵੀ, ਕਿਉਂਕਿ ਉਹਨਾਂ ਦੀ ਮੈਂ ਲਿਖਤ ਪੜ੍ਹੀ ਹੋਈ ਹੈ। ਫਿਰ ਕੁਛ ਇਸ ਕਿਸਮ ਦਾ ਆਪਣਾ ਦੌਰਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਸੰਪਰਕ ਨਹੀਂ ਕਰ ਸਕੇ, ਲੇਕਿਨ ਉਹਨਾਂ ਦੀ ਇਹ ਦੋਸਤੀ ਹਮੇਸ਼ਾ, ਕਿਉਂਕਿ ਜਦੋਂ ਮੁਸਤਕਬਲ ਦਾ ਖਾਲਿਸਤਾਨ ਦਾ ਇਤਿਹਾਸ ਲਿਖਿਆ ਜਾਏਗਾ ਉਦੋਂ ਇਹ ਸਾਰੀਆਂ ਚੀਜ਼ਾਂ ਇਸ ਦੇ ਲਈ ਹੋਣਗੀਆਂ ਕਿ ਕਿਨੇ ਕਿਸ ਵੇਲੇ ਹਾ ਦਾ ਨਾਰਾ ਮਾਰਿਆ। ਸੋ ਅਸੀਂ ਅੱਜ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਗੱਲ ਹੁਣ ਅਸੀਂ ਬਿਊਟੀ ਆਫ ਦਾ ਸਿਸਟਮ, ਹਾਲਾਂ ਇਹ ਥਿੰਕ ਟੈਂਕ 'ਚ ਬੜੇ ਜਿਹੜੇ ਹਿੰਦੂ ਤਵੀ ਨੇ ਇਹ ਤਾਂ ਅਮਰੀਕਾ ਨੂੰ ਦੱਸ ਰਹੇ ਨੇ ਕਿ ਜੀ ਦੇਖੋ ਤੁਹਾਡੇ ਮੁਲਕ 'ਚ ਬੈਠ ਕੇ ਕਿਸ ਕਿਸਮ ਦੇ ਲੋਕ ਜਿਹੜੇ ਨੇ ਉਹ ਤੁਹਾਡੇ ਸਿਸਟਮ ਨੂੰ ਭੰਡਦੇ ਨੇ, ਕਿਵੇਂ ਪਾਕਿਸਤਾਨ ਦੀ ਹਮਾਇਤ ਕਰ ਰਹੇ ਨੇ, ਕਿਵੇਂ ਦਹਿਸ਼ਤਗਰਦੀ ਨੂੰ। ਰੈਡੀਕਲ TV 84 ਚੈਨਲ, ਅਸੀਂ ਤਾਂ ਭਾਈ ਰੈਡੀਕਲ ਕੀ, ਸਾਨੂੰ ਤਾਂ ਜਿਹੜਾ ਅਸੀਂ ਰੁੱਖੀ ਮਿੱਸੀ ਖਾਣ ਵਾਲੇ ਸਧਾਰਨ ਜਿਹੇ ਠੰਡਾ ਪਾਣੀ ਪੀਓ ਵਾਲੇ ਹੈ। ਰੈਡੀਕਲ ਤਾਂ ਤੁਸੀਂ ਹੋ, ਤੁਹਾਡੀ RSS, ਤੁਹਾਡਾ ਦਾਵਾ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਤੁਹਾਡੇ ਮੈਂਬਰ ਨੇ। ਹਾਲਾਂ ਤੁਸੀਂ ਖੁਫੀਆ RSS ਹੋ ਕਿਉਂਕਿ ਤੁਹਾਡੀ ਕੋਈ ਮੈਂਬਰਸ਼ਿਪ ਲਿਸਟ ਨਹੀਂ ਹੈ, ਤੁਸੀਂ ਕੋਈ ਮੈਂਬਰਸ਼ਿਪ ਫੀ ਨਹੀਂ ਲੈਂਦੇ, ਪਰ ਅਸੀਂ ਤਾਂ ਇੱਕ ਇਮਾਨਦਾਰੀ ਨਾਲ
ਜਿਵੇਂ ਵੀ ਇਹ ਰਿਫਲੈਕਟ ਕਰਦਾ ਹੈ। ਜ਼ਾਹਰ ਹੈ ਅਸੀਂ ਸਿੱਖ ਇਸ਼ੂਜ਼ ਨੂੰ, ਖਾਲਿਸਤਾਨ ਦੀ ਗੱਲ ਨੂੰ, ਕੌਮ ਦੀ ਗੱਲ ਨੂੰ, ਪਰ ਅਸੀਂ ਅਮਰੀਕਾ 'ਚ ਰਹਿੰਦੇ ਹਾਂ, ਅਮਰੀਕਾ ਨਾਲ ਸਾਨੂੰ ਮੁਹੱਬਤ ਹੈ। ਇਹ ਇਸ ਮੁਲਕ 'ਚ ਹੀ ਵਾਪਰ ਸਕਦਾ ਹੈ ਕਿ ਇੱਥੇ ਆਜ਼ਾਦਾਨਾ ਤੌਰ ਤੇ ਬੈਠ ਕੇ ਅਸੀਂ ਆਪਣੇ ਹੱਕਾਂ ਦੀ ਗੱਲ ਕਰ ਸਕਦੇ ਹਾਂ ਔਰ ਇਸ ਮੁਲਕ ਦੀਆਂ ਉਹਨਾਂ ਨੀਤੀਆਂ ਨੂੰ ਵੀ ਜਿਹੜੀਆਂ ਸਾਨੂੰ ਜਾਂ ਕਿਸੇ ਵੀ ਅਮਰੀਕਨ ਸ਼ਹਿਰੀ ਨੂੰ ਲੱਗਣ ਕਿ ਭਾਈ ਠੀਕ ਨਹੀਂ ਨੇ, ਕ੍ਰਿਟਿਸਾਈਜ਼ ਕਰਨ ਦਾ ਹੱਕ ਹੋਣਾ, ਇਹ ਵੀ ਇਸ ਮੁਲਕ ਦੀ ਬਿਊਟੀ ਹੈ। ਔਰ ਜਿਵੇਂ ਤੁਸੀਂ ਇਸ਼ੂ ਦੇ ਤੌਰ ਤੇ ਡਿਸਕਸ ਕੀਤਾ ਸੀ, ਹੁਣ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਦਾ ਉਹਨਾਂ ਦੀ ਜਦੋਂ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਲੂਜ਼ ਕੀਤਾ ਬਾਈਡਨ ਦੇ ਸਾਹਮਣੇ, ਉਹਨਾਂ ਨੇ ਕਦੇ ਵੀ ਇਲੈਕਸ਼ਨ ਰਿਜ਼ਲਟ ਨੂੰ ਨਹੀਂ ਮੰਨਿਆ, ਉਹਨਾਂ ਨੇ ਉਹਨੂੰ ਰਿਗਡ ਪੋਲ ਕਿਹਾ। ਔਰ ਜਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਇਸ ਮੁਲਕ 'ਚ, ਸੋਸਾਇਟੀ ਪੋਲਰਾਈਜ਼ ਹੋਈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਟਰੰਪ ਦੇ ਸਪੋਰਟਰਸ ਦੇ ਵਿੱਚ ਮਿਲੀਅਨਸ ਆਫ ਪੀਪਲ ਜਿਨ੍ਹਾਂ ਨੇ ਵੋਟ ਪਾਇਆ। ਔਰ ਅਖੀਰਲੇ ਦਿਨਾਂ 'ਚ ਇੱਕ ਫੀਅਰ ਐਕਸਪ੍ਰੈਸ ਕੀਤਾ ਜਾ ਰਿਹਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਆਪਣੀ ਗੱਦੀ ਨਹੀਂ ਛੱਡਣਗੇ, ਉਹ ਜੰਗ ਵੀ ਲਾ ਸਕਦੇ ਨੇ ਕਿਸੇ ਪਾਸੇ। ਚਾਈਨਾ ਪ੍ਰਤੀ ਜਿਸ ਕਿਸਮ ਦੀ ਬਿਆਨਬਾਜ਼ੀ ਔਰ ਦੂਸਰੀ ਹੋ ਰਹੀ ਸੀ, ਇਹ ਗੱਲ ਦੱਸ ਰਹੀ ਸੀ। ਔਰ ਜਦੋਂ ਫਿਰ ਕੈਪੀਟਲ ਹਿੱਲ ਦੇ ਉੱਤੇ ਜਿਹੜੀ ਇੱਕ ਵਾਇਲੈਂਟ ਮੌਬ ਨੇ ਆ ਕੇ ਜਿਵੇਂ ਉੱਥੇ ਜੋ ਵਾਇਲੈਂਸ ਕੀਤੀ, ਉਹ ਬੇਸ਼ੱਕ ਅਮਰੀਕਨ ਡੈਮੋਕ੍ਰੇਸੀ ਦੀ ਹਿਸਟਰੀ ਦੇ ਵਿੱਚ ਇੱਕ ਕਾਲਾ ਚੈਪਟਰ ਵੀ ਬਣਿਆ। ਔਰ ਇਸ ਦੌਰ ਦੇ ਵਿੱਚ ਇਹ ਲੱਗ ਰਿਹਾ ਸੀ ਕਿ ਵੀ ਉਹ ਆਪਣੀ ਗੱਦੀ ਨਹੀਂ ਛੱਡਣਗੇ ਔਰ ਜਿਹੜੀ ਹੈ ਐਮਰਜੈਂਸੀ ਪਾਵਰਸ ਦਾ ਇਸਤੇਮਾਲ ਕਰਕੇ ਜੇ ਅਮਰੀਕਾ ਕਿਸੇ ਨਾਲ ਜੰਗ ਦੀ ਹਾਲਤ 'ਚ ਚਲਾ ਜਾਂਦਾ ਹੈ ਤੇ ਫਿਰ ਉਹ ਸਾਰਾ ਕੁਝ ਹੀ ਜਿਹੜਾ ਉਹ ਜਿਹੜੀ ਓਥ ਟੇਕਿੰਗ ਜਾਂ ਦੂਜੀ ਬਾਈਡਨ ਦੀ ਸੀ ਉਹ ਅੰਡੂ ਹੋ ਸਕਦੀ ਸੀ। ਹੁਣ ਇਸ ਪੀਰੀਅਡ ਦੇ ਵਿੱਚ ਜਦੋਂ ਅਸੀਂ ਅਮਰੀਕਨ ਬਿਊਟੀ ਦੀ ਗੱਲ ਕਰਦੇ ਹਾਂ ਕਿ ਸਿਸਟਮ ਦੇ ਵਿੱਚ ਕਿਵੇਂ ਐਵਰੀਥਿੰਗ ਇਨ ਪਲੇਸ ਹੈ, ਅਮਰੀਕੀ ਫੌਜ ਦਾ ਇੰਚਾਰਜ ਓਵਰਆਲ ਜਨਰਲ ਮਿਲੀ ਜੀ, ਉਹਨਾਂ ਨੇ ਇਸ ਦੌਰ ਦੇ ਵਿੱਚ ਜਦੋਂ ਕਿ ਇਹ ਚਾਈਨਾ ਦੇ ਵਿੱਚ, ਕਿਉਂਕਿ ਅਮਰੀਕਾ 'ਚ ਜਦੋਂ ਤੁਸੀਂ ਇੰਟੈਲੀਜੈਂਸ ਗੈਦਰਿੰਗ ਦੇਖਦੇ ਹੋ, CIA ਹੈ, ਫੌਜ ਦੇ ਤਿੰਨੋਂ ਜਿਹੜੇ ਨੇ ਉਹ ਚੀਫ ਨੇ, ਉਹਦੇ ਨਾਲ ਫੌਜੀ ਚੀਫ ਹੈ, ਮਲਟੀਪਲ ਹੋਰ ਉਹਨਾਂ ਦੇ ਰਿਸੋਰਸ ਨੇ। ਸੋ ਉਹਨਾਂ ਦੀ ਇੰਟੈਲੀਜੈਂਸ ਗੈਦਰਿੰਗ 'ਚੋਂ ਇਹ ਪਤਾ ਲੱਗਾ ਕਿ ਭਾਈ ਚੀਨ ਦੇ ਵਿੱਚ ਇਹ ਗੱਲ ਆਲਮੋਸਟ ਹੈ ਕਿ ਅਮਰੀਕਾ ਨੇ ਅਟੈਕ ਕਰਨਾ। ਔਰ ਉਸ ਵੇਲੇ ਸਾਊਥ ਚਾਈਨਾ ਸੀ ਦੇ ਵਿੱਚ ਅਮਰੀਕਨ ਐਕਸਾਈਜ਼ਸ ਵੀ ਚੱਲ ਰਹੀਆਂ ਸੀ। ਹੁਣ ਇੱਕ ਪਾਸੇ ਅਮਰੀਕਾ 'ਚ ਵੀ ਇਹ ਖੌਫ ਜਿਹੜਾ ਉਹ ਭਰਪਾ ਸੀ। ਔਰ ਜ਼ਾਹਰ ਹੈ ਕਿ ਇਸ ਪੀਰੀਅਡ 'ਚ ਕਿਵੇਂ ਅਮਰੀਕਨ ਫੌਜ ਦੇ ਜਨਰਲ ਮਿਲੀ ਨੇ 2 ਵਾਰ ਚੀਨ ਦੇ ਫੌਜੀ ਮੁਖੀ ਨੂੰ ਕਾਲ ਕੀਤਾ। ਇੱਕ 30 ਅਕਤੂਬਰ ਨੂੰ ਉਹਨਾਂ ਦੇ ਜਿਹੜੀ ਚਾਈਨਾ ਦੀ ਆਰਮੀ ਆ ਉਹਨੂੰ ਪੀਪਲਜ਼ ਲਿਬਰੇਸ਼ਨ ਆਰਮੀ ਕਹਿੰਦੇ ਨੇ, ਔਰ ਉਹਨਾਂ ਦਾ ਜਨਰਲ ਹੈ ਲਾਈ ਜ਼ੁੰਗਚੁੰਗ, ਉਹਨਾਂ ਨੇ 30 ਅਕਤੂਬਰ ਨੂੰ ਕਾਲ ਕੀਤਾ ਜਦੋਂ ਕਿ ਜਨਰਲ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ, ਕਿਉਂਕਿ ਮਾਹੌਲ ਉਦੋਂ ਤੱਕ ਪੂਰਾ ਤਪਿਆ ਹੋਇਆ ਸੀ। ਔਰ ਫਿਰ 8 ਜਨਵਰੀ ਨੂੰ ਜਦੋਂ ਕਿ US ਕੈਪੀਟਲ ਦੇ ਵਿੱਚ ਵਾਇਲੈਂਸ ਹੋ ਚੁੱਕੀ ਸੀ, ਔਰ ਦੋਨੋਂ ਵਾਰ ਉਹਨਾਂ ਨੂੰ ਐਸ਼ੋਰ ਕੀਤਾ ਕਿ ਅਮਰੀਕਾ ਬਿਲਕੁਲ ਜੰਗ ਦੀ ਕਰਨ ਨਹੀਂ ਜਾ ਰਿਹਾ, ਤੁਸੀਂ ਫੀਲ ਐਸ਼ੋਰਡ। ਔਰ ਕਿਉਂਕਿ ਇੰਡੋ ਪੈਸੀਫਿਕ ਦੇ ਵਿੱਚ ਐਕਸਾਈਜ਼ਸ ਚੱਲ ਰਹੀਆਂ ਸੀ, ਈਵਨ ਕਿ ਵੀ ਚਾਈਨਾ ਜਿਹੜਾ ਇਸ ਦੇ ਲਈ ਪਹਿਲਾਂ ਹੀ ਕੋਈ ਹੋਰ ਨਾ ਕਰੇ, ਉਹਨਾਂ ਨੇ ਈਵਨ ਜਨਰਲ ਮਿਲੀ ਨੇ ਉਹ ਇੰਡੋ ਪੈਸੀਫਿਕ ਦੀਆਂ ਐਕਸਾਈਜ਼ਸ ਜਿਹੜੀਆਂ ਸੀ ਉਹ ਵੀ ਪੋਸਟਪੋਨ ਕਰ ਦਿੱਤੀਆਂ। ਹੁਣ ਇਹ ਖਬਰ, ਕਿਉਂਕਿ ਜਨਰਲ ਮਿਲੀ ਅੱਜ ਵੀ ਇਨ ਪਲੇਸ ਨੇ, ਜਨਰਲ ਨੇ, ਉਹਨਾਂ ਨੂੰ ਨੋਮੀਨੇਟ ਵੀ ਟਰੰਪ ਨੇ ਕੀਤਾ ਸੀ। ਹੁਣ ਇੱਕ ਪਾਸੇ ਅਸੀਂ ਟਰੰਪ ਲਾਇਲਿਸਟ ਦੀ ਅਦਰਵਾਈਜ਼ ਗੱਲ ਕਰਦੇ ਹਾਂ, ਦੂਸਰੇ ਪਾਸੇ ਇਸ ਕਰੈਕਟਰ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਹੈ ਵਤਨ ਪ੍ਰਸਤੀ। ਭਾਵੇਂ ਨੋਮੀਨੇਟ ਉਹਨਾਂ ਨੇ ਕੀਤਾ ਪਰ ਉਹਨਾਂ ਦੀ ਲਾਇਲਟੀ ਮੁਲਕ ਦੇ ਨਾਲ ਜਾਂ ਉਹਨਾਂ ਨੂੰ ਹੈ ਕਿ ਵੀ ਸਾਡਾ ਪ੍ਰੈਜ਼ੀਡੈਂਟ ਕੋਈ ਗਲਤ ਕਦਮ ਨਾ ਲੈ ਲੇ। ਔਰ ਇਹੀ ਨਹੀਂ ਕਿ ਜਨਰਲ ਮਿਲੀ ਨੇ ਚੀਨ ਦੇ ਫੌਜੀ ਚੀਫ ਨੂੰ 2 ਵਾਰ ਕਾਲ ਕੀਤਾ, ਉਹਨਾਂ ਨੇ ਜਿਹੜੀ ਹਾਊਸ ਦੀ ਸਪੀਕਰ ਨੈਂਸੀ ਪੈਲੋਸੀ ਉਹਨਾਂ ਦੇ ਨਾਲ ਵੀ ਗੱਲ ਕੀਤੀ। ਔਰ ਉਹਨੇ ਕਿਉਂਕਿ ਦੂਸਰਾ ਹੁੰਦਾ ਹੈ ਕਿ ਜਿਹੜਾ ਨਿਊਕਲੀਅਰ ਬਟਨ ਹੈ, ਜੋ ਤੁਸੀਂ ਜਦੋਂ ਵੀ ਉਹ ਆਪਣਾ ਇੱਕ ਛੋਟਾ ਟੈਚੀ ਕੋਲ ਹੁੰਦਾ ਉਹਨਾਂ ਦੇ ਬਰੀਫ ਕੇਸ, ਉਹਦੇ 'ਚ ਹੀ ਆਰਡਰ ਹੁੰਦਾ ਹੈ ਨਿਊਕਲੀਅਰ ਵਾਰ ਦਾ। ਹੁਣ ਇਹ ਵੀ ਜਨਰਲ ਮਿਲੀ ਨੂੰ ਫੀਅਰ ਹੈ ਕਿ ਵੀ ਔਰ ਉਹ ਪ੍ਰੈਜ਼ੀਡੈਂਟ ਆਪਣੇ ਤੌਰ ਤੇ ਹੀ ਆਰਡਰ ਕਰਦਾ ਹੈ ਕਿ ਵੀ ਇਹੀ ਨਾ ਹੋਵੇ ਵੀ ਨਿਊਕਲੀਅਰ ਬਟਨ ਦੱਬ ਦੇ ਨਿਊਕਲੀਅਰ ਹੋ ਜਾਏ। ਉਹਨਾਂ ਨੇ ਇਸ ਗੱਲ ਨੂੰ ਨੈਂਸੀ ਪੈਲੋਸੀ ਨੂੰ ਵੀ ਭਰੋਸੇ 'ਚ ਲਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਨਿਊਕਲੀਅਰ ਵੈਪਨ ਸੇਫ ਨੇ, ਪਰ ਨਾ। ਔਰ ਉਹਨੇ ਨੈਂਸੀ ਪੈਲੋਸੀ ਨੇ ਕਿਹਾ ਕਿ ਜੀ ਇਹ ਤਾਂ ਕਰੇਜ਼ੀ ਬੰਦਾ ਹੈ, ਤੇ ਉਹਨੇ ਜਨਰਲ ਮਿਲੀ ਨੇ ਕਿਹਾ ਯਾ ਆਈ ਐਗਰੀ। ਹੁਣ ਉਹਨੇ ਫੌਜੀ ਚੀਫ ਨੂੰ ਵੀ ਪਤਾ ਹੈ ਕਿ ਵੀ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ। ਔਰ ਇਸ ਸਾਰੇ ਦੇ ਨਾਲ ਜਿਹੜਾ ਮਿਸਟਰ ਮਿਲੀ ਨੇ ਫਿਰ ਜਿਹੜੇ ਸਰਵਿਸ ਚੀਫ ਨੇ
फौज के CIA डायरैक्टर जिना हैस्पेल, और उन्होंने भी कहा कि बई ये अलर्ट रहो। नाल दी नाल ही आल्सो टोल्ड सीनियर आर्मी ऑफिसर्स दैट वाइल प्रेजिडेंट अलोन कुड ऑर्डर ए न्यूक्लियर स्ट्राइक, मिली वुड नीड टू बी इनवॉल्व। उन्होंने कहा भी भावें वो कल्ला ऑर्डर कर सकता है, पर कोई भी इस किस्म का ऑर्डर आता है तुसी मेरे नाल गल जरूर करनी है। मतलब यह है भी उन्होंने यकीनी बनाया कि कोई डायरैक्ट वॉर ना होए और कोई इस किस्म का न्यूक्लीयर जिहड़ा वो पैरल ना खड़ा होए। और ये गल किवें साडे तक पहुँचनी सी जे अमरीका दे फिर असीं जिहड़ा थ्राइविंग फ्री मीडिया की गल करते हैं, इन्हां दे न्यूज़पेपर वाशिंगटन पोस्ट के दो वड्डे राइटर बॉब वुडवार्ड और रॉबर्ट कोस्टा, इस गल का ध्यान रहे यही वाशिंगटन पोस्ट है। और यही वाशिंगटन पोस्ट ने जदों प्रेजिडेंट निक्सन जिसके खिलाफ वाइट वाटर ਸਕੈਂਡਲ ਕਿ ਕਿਵੇਂ ਡੈਮੋਕ੍ਰੈਟਸ ਦੇ ਆਫਿਸ ਨੂੰ ਬਗ ਕੀਤਾ ਹੈ ਉਹਨਾਂ ਦੇ DNC ਦੇ ਸੈਸ਼ਨ ਵੇਲੇ, ਔਰ ਇਹਨਾਂ ਦੀ ਰਿਪੋਰਟ ਤੇ ਹੀ ਆਧਾਰਿਤ ਜਿਹੜਾ ਸੀ ਫਿਰ ਨਿਕਸਨ ਨੂੰ ਰਿਜ਼ਾਈਨ ਕਰਨਾ ਪਿਆ ਸੀ, ਕਿਉਂਕਿ ਉਹਨੂੰ ਨਜ਼ਰ ਆ ਰਿਹਾ ਸੀ ਕਿ ਨਹੀਂ ਤਾਂ ਮੈਨੂੰ ਇੰਪੀਚ ਕਰ ਦੇਣਗੇ। ਹੁਣ ਇਹ ਦੋ ਪ੍ਰੋਮੀਨੈਂਟ ਵਾਸ਼ਿੰਗਟਨ ਪੋਸਟ ਦੇ ਰਾਈਟਰ ਬੌਬ ਵੁਡਵਰਡ और रॉबर्ट कोस्टा, उन्होंने किताब लिखी है पैरल, और ये पैरल किताब दे विच उन्होंने इंकशाफ किए ने, और उन्होंने इस सारियां दी जड़ी भी जनरल मिली दी जां पेलोसी दी गलबात हुई, बाकी उन्होंने ट्रांसक्रिप्ट भी उन्होंने कोल है, और इस ते बेस्ड उन्होंने गल की है। सो मैं समझदा भी ये सिस्टम की ब्यूटी है। और जदों असीं चैक्स एंड बैलेंसिस की गल करते हैं, इनू हुण तुसीं कंपेयर करो मोदी दे नाल कि उत्थे किवें सारे रबड़ दी स्टैंप बने हुए ने, फौजी मुखी होए, सुप्रीम कोर्ट होए, मीडिया होए, दूजा हुण इत्थे जनरल चैलेंज कर रहे हैं प्रेजिडेंट दी किसी भी गलत गल नूं, मीडिया कित्थों तक पहुँच गया है, और हाउस दे विच स्पीकर की सोचदी है, बाकियां नूं किवें भरोसे च लिया, और आउट ऑफ द वे जाके हुण जे चाइनीज़ फौजी मुखी नूं कॉल कर रहे हैं। हालांकि ਜਿਹੜੇ ਹੁਣ ट्रंप ਦੇ ਸਪੋਰਟਰ ਜਿਵੇਂ ਉਹਨਾਂ 'ਚ ਇੱਕ ਸੈਨੇਟਰ ਮਾਰਕੋ ਰੂਬੀਓ ਹੈ, ਉਹਨੇ ਕਿਹਾ ਜੀ ਇਹ ਕਿਵੇਂ ਕਾਲ ਕਰ ਸਕਦਾ ਹੈ, ਹੀ ਸ਼ੁੱਡ ਬੀ ਡਿਸਮਿਸਡ। ਹੁਣ ਇੱਕ ਨਵੀਂ ਡਿਬੇਟ ਸੋਸ਼ਲ ਮੀਡੀਆ ਤੇ ਵੀ ਔਰ ਅਦਰਵਾਈਜ਼ ਚੱਲ ਰਹੀ ਹੈ, ਪਰ ਇਹ ਬਿਊਟੀਜ਼ ਨੇ। ਔਰ ਇਕੱਲੀ ਗੱਲ ਇਹਦੇ ਨਾਲ ਜਦੋਂ ਅਸੀਂ ਖਬਰ ਦੇਖਦੇ ਹਾਂ ਕਿ ਅਮਰੀਕਨ ਸਿਸਟਮ 'ਚ ਤੁਸੀਂ ਚੁਣ ਕੇ ਕਿਸੇ ਨੂੰ ਭੇਜ ਦਿੰਦੇ ਹੋ, ਉਹਨੂੰ ਵਾਪਸ ਕਰਨ ਜੇ ਉਹ ਪਰਫਾਰਮ ਨਹੀਂ ਕਰ ਰਿਹਾ, ਲੋਕਾਂ ਦੇ ਕੋਲ ਹੱਕ ਹੈ ਕਿ ਉਹ ਇੱਕ ਪੈਟੀਸ਼ਨ ਕਰਦੇ ਨੇ। ਜੇ 12% ਵੋਟਾਂ, ਇਹ ਮੈਂ ਕੈਲੀਫੋਰਨੀਆ ਦੇ ਹਵਾਲੇ ਨਾਲ ਕਹਿ ਰਿਹਾ ਕਿ ਕੈਲੀਫੋਰਨੀਆ ਦਾ ਗਵਰਨਰ ਜਿਹੜਾ ਮਿਸਟਰ ਗੈਵਿਨ ਨਿਊਜ਼ੋਮ, ਜਿਹਦਾ 3rd ਈਅਰ ਸ਼ੁਰੂ 4 ਸਾਲ ਦੀ ਟਰਮ ਹੁੰਦੀ ਹੈ, ਔਰ ਅਜੇ ਤੀਜਾ ਸਾਲ ਉਹਦਾ ਸ਼ੁਰੂ ਹੋਇਆ ਹੈ, ਔਰ ਲੋਕਾਂ ਦੇ ਵਿੱਚ ਇਹ ਕੰਜ਼ਰਵੇਟਿਵਸ ਦਾ ਸੀ ਜੀ ਇਹਨੇ ਠੀਕ ਨਹੀਂ ਹੈਂਡਲ ਕੀਤਾ। ਦੂਜੇ ਪਾਸੇ ਲੋਕਾਂ ਨੂੰ ਕੋਵਿਡ ਦੀਆਂ ਹਦਾਇਤਾਂ ਸੀ ਕਿ ਇਕੱਠੇ ਨਾ ਹੋਣ, ਦੂਜੇ ਨਾ ਹੋਣ, ਤਾਂ ਆਪਣੇ ਟੱਬਰ ਨਾਲ ਇੱਕ ਬੜੇ फैंसी रेस्टोरेंट च गवर्नर जिहड़ा वो खाना खा रहा। हुण इनू आधार बना के एक पटीशन जारी की गई कि बई इनू रीकॉल करो, गवर्नर नूं कहो कि बई वापस आ, मतलब इहदी रद्द करो इहदी गवर्नरशिप। और 1.5 मिलियन सिग्नेचर भी आ गए उस पटीशन दे उत्ते, और पिछले दिनां च वोट भी हुई। हालांकि लगभग 2/3 लोगों ने गवर्नर के हक च वोट दी है, और रह गया गवर्नर, उन्हें थैंक यू भी किया। हालांकि इस कैंपेन के लिए फिर प्रेजिडेंट बाइडन और कमला हैरिस खुद भी गए, क्योंकि वैसे तो ब्लू स्टेट है कैलीफोर्निया, तो अगले साल अमेरिकन US कांग्रेस दे भी 1/3 मैंबरां दीयां चोणां होणीਆਂ ने, और इस गल नूं डेमोक्रेट यकीनी बनाउणा चाहुंदे ने भी मेजोरिटी जिहड़ी है वो डेमोक्रेटां दी रहे। सो ये मैं गल सिस्टम दी कर रहा कि भी उत्थे एक एक्शन उहदी वो खाधी रोटी जिहड़ी है फैंसी रेस्टोरेंट ने कहा भी ये कि इंग्लैंड ਦੇ ਵਿੱਚ ਤਾਂ ਉਹਨਾਂ ਨੇ ਰਿਜ਼ਾਈਨ ਕਰਵਾਇਆ, ਆਪਣਾ ਇੱਕ ਮਿਨਿਸਟਰ ਸੀ ਉਹਨਾਂ ਦਾ ਜਿਹੜਾ ਪਤਾ ਨਹੀਂ ਕਿੱਥੇ ਗਿਆ, ਉਹ ਜਿਹੜਾ ਉਹ ਟਰੈਵਲ ਕਰਕੇ, ਔਰ ਬਾਕੀਆਂ ਨੂੰ ਹਦਾਇਆ। ਉਹਨਾਂ ਨੇ ਕਿਹਾ ਵੀ ਬਿਲਕੁਲ ਗਲਤ। ਇਹ ਹੈ ਜਿੱਥੇ ਤੁਹਾਡੀ ਅਕਾਊਂਟੇਬਿਲਟੀ ਹੈ। ਔਰ ਭਾਰਤ ਦਾ ਅੰਦਾਜ਼ਾ ਲਾ ਲਓ, 45 ਲੱਖ ਬੰਦਾ ਮਰ ਗਿਆ COVID-19 ਦੇ ਨਾਲ, ਤੇ ਉਹ ਉਸ ਜਾ ਕੇ UP ਦੇ ਉਸ ਕਨਪਾਟਾ ਜੋਗੀ ਗੁੰਡਿਆਂ ਨੂੰ ਪਿੱਠ ਥਾਪ ਕਰਕੇ ਕਹਿ ਰਿਹਾ ਅਭੂਤਪੂਰਵ सराहनीय कार्य, एक्सीलेंट, बहुत 45 लाख बंदा मारता है, मैक्सिमम यूपी दे विच मरे ना, ऑक्सीजन लोकां नूं दफन जां क्रीमेशन भी नसीब नहीं हुई, ते उत्थे बल्ले बल्ले आ हुण फिर जिहड़ा ਉਹ 2022 ਚ ਉਹਨੂੰ ਹੀ ਜੋਗੀ ਨੂੰ ਲਿਆਉਣ ਦੇ ਲਈ ਨਫ਼ਰਤ ਦਾ ਜਿਹੜੇ ਨੇ ਵਣਜਾਰੇ ਉਹ ਨਫ਼ਰਤ ਵੰਡ ਰਹੇ ਨੇ ਚਾਰ ਚਫੇਰੇ। ਸੋ ਅਸੀਂ ਅਮਰੀਕਨ ਸਿਸਟਮ, ਇਹ ਦੋਨੋਂ ਹੀ ਖਬਰਾਂ ਦੱਸਦੀਆਂ ਨੇ ਕਿ ਸਿਸਟਮ ਜੇ ਅੱਜ ਵੀ ਦੁਨੀਆ ਦੀ ਸੁਪਰ ਪਾਵਰ ਹੈ,
ਔਰ ਦੁਨੀਆ ਦਾ ਹਰ ਵਸਿੰਦਾ ਇਸ ਮੁਲਕ 'ਚ ਆ ਕੇ ਵਸਣਾ ਚਾਹੁੰਦਾ ਹੈ ਤੇ ਇਹ ਇਸ ਸਿਸਟਮ ਦੀ ਬਿਊਟੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਕਿ ਤੁਸੀਂ ਵੱਧ ਤੋਂ ਵੱਧ TV84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk london4khalistan.uk। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਦੁਨੀਆ ਦੀ ਪ੍ਰਸਿੱਧ ਮੈਗਜ਼ੀਨ ਟਾਈਮ ਮੈਗਜ਼ੀਨ ਨੇ ਵਰਾ 2021 ਦੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਲਿਸਟ ਜਿਹੜੀ ਹੈ ਉਹ ਜਾਰੀ ਕੀਤੀ ਹੈ। ਇਸ ਵਿੱਚ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਸਾਬਕਾ ਪ੍ਰੈਜ਼ੀਡੈਂਟ ਟਰੰਪ, ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਤਾਲਿਬਾਨ ਦੇ ਜਨਮਦਾਤਾ ਮੁੱਲਾ ਅਬਦੁਲ ਗਨੀ ਬਰਾਦਰ ਵੀ ਸ਼ਾਮਲ ਹਨ। ਸੋ ਕੱਲ ਦਾ ਦਹਿਸ਼ਤਗਰਦ ਕਿਵੇਂ ਅੱਜ ਦਾ ਪ੍ਰਭਾਵਸ਼ਾਲੀ ਸ਼ਖਸੀਅਤ ਬਣਦਾ ਹੈ, ਇਹ ਲਿਸਟ ਇਸ ਦਾ ਪ੍ਰਤੱਖ ਸਬੂਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਜਿਹੜੀ ਹਕੀਕਤ ਹੈ, ਜਦੋਂ ਤੁਸੀਂ ਆਪਣੇ ਹੱਕਾਂ ਲਈ ਖਲੋਂਦੇ ਹੋ, ਲੜਦੇ ਹੋ, ਜ਼ਾਹਰ ਹੈ ਜਿਨ੍ਹਾਂ ਨੇ ਤੁਹਾਡੇ ਹੱਕ ਖੋਏ ਹੁੰਦੇ ਨੇ ਉਹ ਤੁਹਾਨੂੰ ਬਦਨਾਮ ਕਰਦੇ ਨੇ। ਬਿਲਕੁਲ। ਜੇ ਫਿਰ ਵੀ ਤੁਹਾਡੀ ਹਮਾਇਤ ਰਹੇ, ਉਹ ਤੁਹਾਡੇ ਤੇ ਜ਼ਬਰ ਸ਼ੁਰੂ ਕਰਦੇ ਨੇ, ਤੁਹਾਡਾ ਨੁਕਸਾਨ ਕਰਦੇ ਨੇ, ਤੁਹਾਡੇ ਪਰਿਵਾਰ ਦਾ ਨੁਕਸਾਨ ਕਰਦੇ ਨੇ। ਤੇ ਜੇ ਇਸ ਸਭ ਦੇ ਬਾਵਜੂਦ ਵੀ ਕੋਈ ਆਪਣੇ ਰਸਤੇ ਤੋਂ ਨਾ ਹਟੇ ਤੇ ਉਸ ਨੂੰ ਫਿਰ ਐਲੀਮੀਨੇਟ ਕਰ ਦਿੱਤਾ ਜਾਂਦਾ ਹੈ, ਖਤਮ ਕਰ ਦਿੱਤਾ ਜਾਂਦਾ ਹੈ। ਇਹ ਅੱਜ ਦਾ ਵਰਤਾਰਾ ਨਹੀਂ ਹੈ, ਇੱਕ ਸਿਸਟਮ ਦਾ ਨਹੀਂ ਹੈ। ਆਲਮੋਸਟ ਜੇ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਤੁਸੀਂ ਦੇਖੋ, ਸੱਚ ਦੇ ਲਈ ਖਲੋਣਾ, ਹੱਕ ਦੇ ਲਈ ਆਵਾਜ਼ ਬੁਲੰਦ ਕਰਨੀ, ਅਦਲ ਜਾਂ ਇਨਸਾਫ ਮੰਗਣਾ, ਇਹ ਜਿਹੜੇ ਲੋਕ ਅਦਲ ਡਿਨਾਈ ਕਰ ਰਹੇ ਹੁੰਦੇ ਨੇ, ਜ਼ਬਰ ਕਰ ਰਹੇ ਹੁੰਦੇ ਨੇ, ਦੂਸਰਿਆਂ ਦੇ ਹੱਕਾਂ ਤੇ ਛਾਪਾ ਮਾਰ ਰਹੇ ਹੁੰਦੇ ਨੇ, ਉਹਨਾਂ ਨੂੰ ਕਦੇ ਵੀ ਉਹ ਲੋਕ ਪਸੰਦ ਨਹੀਂ ਆਉਂਦੇ। ਔਰ ਇਹ ਇਕੱਲੇ ਸਿਆਸੀ ਅਸੀਂ ਪਿੰਡ ਦੀ ਗੱਲ ਨਹੀਂ ਕਰਦੇ। ਹੁਣ ਈਵਨ ਜੀਸਸ ਕ੍ਰਾਈਸਟ ਜਿਹੜੇ
ਦੁਨੀਆ ਦੇ 1.5-2 ਬਿਲੀਅਨ ਲੋਕਾਂ ਦਾ ਫੇਥ ਜਿਨ੍ਹਾਂ ਦੇ ਉੱਤੇ ਹੈ ਔਰ ਉਹਨਾਂ ਦਾ ਜਿਹੜਾ ਮਜ਼ਹਬ ਕ੍ਰਿਸਚੀਅਨਿਟੀ ਉਹ ਉਹਨਾਂ ਦੀਆਂ ਟੀਚਿੰਗਸ ਦੇ ਉੱਤੇ ਖੜਾ ਹੈ। ਜੀ ਹੁਣ ਜੀਸਸ ਕ੍ਰਾਈਸਟ ਇੱਕ ਪਿਆਰ ਦਾ ਸੁਨੇਹਾ ਦਿੰਦੇ ਨੇ, ਲਵ। ਬਿਲਕੁਲ। ਉਹਨਾਂ ਨੇ ਕੋਈ ਰਿਬੈਲੀਅਨ ਨਹੀਂ ਕੀਤਾ, ਕੋਈ ਉਹਨਾਂ ਨੇ ਬੰਦੂਕ ਤਲਵਾਰ ਨਹੀਂ ਚੁੱਕੀ, ਲੇਕਿਨ ਉਹਨਾਂ ਨੂੰ ਕਿਉਂ ਜਿਹੜਾ ਉਹ ਸਲੀਬ ਤੇ ਚਾੜ ਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ? ਰੀਜ਼ਨ ਇਸ ਲਈ ਕਿਉਂਕਿ ਉਹ ਲੋਕਾਂ ਦੇ ਅੰਦਰ ਸਪਿਰਿਚੁਅਲ ਅਵੇਕਨਿੰਗ, ਰੂਹਾਨੀ ਜਿਹੜੀ ਜਾਗਰਤੀ ਆ ਉਹ ਪੈਦਾ ਕਰ ਰਿਹਾ ਸੀ। ਔਰ ਰੋਮਨ ਐਮਪਾਇਰ ਜਿਹੜਾ ਉਸ ਵੇਲੇ ਜਿਨ੍ਹਾਂ ਦਾ ਸੋਲ ਪਰਪਸ ਕਬਜ਼ਾ ਰੱਖਣਾ ਸੀ, ਉਹ ਇਸ ਗੱਲ ਨੂੰ ਸਮਝਦੇ ਸੀ ਕਿ ਸਪਿਰਿਚੁਅਲੀ ਅਵੇਕਨਡ ਪੀਪਲ ਕਾਂਟ ਬੀ ਪੋਲੀਟੀਕਲੀ ਸਬਜੂਗੇਟਡ। ਜੇ ਇੱਕ ਚ ਕਹਿਣਾ ਹੋਏ ਕਿ ਜਿਹੜੇ ਫਿਰ ਰੂਹਾਨੀ ਤੌਰ ਤੇ ਜਾਗਦੇ ਲੋਕ ਹੁੰਦੇ ਨੇ ਉਹ ਸਬਜੂਗੇਟ ਨਹੀਂ ਹੁੰਦੇ। ਹਾਲਾਂਕਿ ਜਦੋਂ ਤੁਸੀਂ ਉਹਨਾਂ ਦਾ ਡਾਇਲੋਗ ਹੁੰਦੇ ਹੋ, ਇੱਕ ਅੱਧੀ ਵਾਰੀ ਉਹਨਾਂ ਨੂੰ ਸਿੱਧੇ ਤੌਰ ਤੇ ਜੀਸਸ ਨੂੰ ਪੁੱਛਿਆ ਜਾਂਦਾ ਹੈ ਕਿ ਅਸੀਂ ਜਿਹੜਾ ਹੈ ਉਹ ਟੈਕਸ ਦਈਏ ਕਿ ਨਾ ਦਈਏ ਰੋਮਨ ਐਮਪਾਇਰ ਨੂੰ। ਉਹਨੇ ਕਿਹਾ ਜੀਸਸ ਨੇ ਕਿ ਵਟਐਵਰ ਬਿਲੋਂਗਸ ਟੂ ਗॉड ਗਿਵ ਇਟ ਟੂ ਗॉड, ਵਟਐਵਰ ਬਿਲੋਂਗਸ ਟੂ ਦਾ ਕਿੰਗ ਗਿਵ ਇਟ ਟੂ ਕਿੰਗ। ਮਤਲਬ ਦਰਮਿਆਨਾ ਜਿਹਾ ਕਿ ਕੋਈ ਇਹਦੇ ਚ ਡਿਫਾਈਂਸ ਦੀ ਲਾਈਨ ਨਹੀਂ ਹੈ। ਲੇਕਿਨ ਉਹੀ ਲੋਕ ਜਿਹੜੇ ਨੇ ਅਲਟੀਮੇਟਲੀ ਇੱਕ ਸਦੀ ਬਾਅਦ ਜਾਂ ਥੋੜਾ ਅਰਸਾ ਹੋਰ ਬਾਅਦ ਜਦੋਂ ਕਿ ਜੀਸਸ ਨੂੰ ਕ੍ਰੂਸੀਫਾਈ ਕੀਤਾ ਜਾਂਦਾ ਹੈ, ਰੋਮਨ ਐਮਪਾਇਰ ਖੁਦ ਕ੍ਰਿਸਚੀਅਨਿਟੀ ਐਮਬ੍ਰੇਸ ਕਰਦਾ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਿਹੜੀ ਗੱਲ ਬਹੁਤ ਵਾਰ ਜਿਸ ਢੰਗ ਨਾਲ ਪ੍ਰੋਜੈਕਟ ਕੀਤੀ ਜਾਂਦੀ ਹੈ ਉਹ ਉਵੇਂ ਹੁੰਦੀ ਨਹੀਂ। ਔਰ ਵਕਤ ਪਾ ਕੇ, ਔਰ ਈਵਨ ਜੇ ਅਸੀਂ 98 ਵਰੇ ਦਾ ਅੰਗਰੇਜ਼ਾਂ ਦੇ ਖਿਲਾਫ ਸਟਰਗਲ ਦੀ ਕਹਾਣੀ ਨੂੰ ਦੇਖੀਏ, ਉਹ ਗਦਰੀ ਬਾਬੇ ਹੋਣ, ਜੇ ਬਾਬਾ ਰਾਮ ਸਿੰਘ ਨਾਮਧਾਰੀ ਕੂਕੇ ਤੋਂ ਸ਼ੁਰੂ ਕਰੀਏ ਜਾਂ ਭਾਈ ਮਹਾਰਾਜ ਸਿੰਘ ਤੋਂ ਸ਼ੁਰੂ ਕਰੀਏ, ਗਦਰੀ ਬਾਬਿਆਂ ਤੋਂ ਕਰੀਏ, ਅਕਾਲੀ ਲਹਿਰ, ਬੱਬਰ ਅਕਾਲੀ, ਊਧਮ ਸਿੰਘ, ਸ਼ਹੀਦ ਭਗਤ ਸਿੰਘ, ਇਹ ਸਾਰੇ ਆਜ਼ਾਦ ਹਿੰਦ ਫੌਜ, ਸੁਭਾਸ਼ ਚੰਦਰ ਬੋਸ, ਇਹਨਾਂ ਸਾਰਿਆਂ ਨੂੰ ਤੁਸੀਂ ਅੰਗਰੇਜ਼ਾਂ ਦੀ ਡਿਕਸ਼ਨਰੀ 'ਚ ਜਾਂ ਉਹਨਾਂ ਦੇ ਕਾਨੂੰਨਾਂ ਦੇ ਥੱਲੇ ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਜਿਹੜਾ ਉਹ ਲਟਕਾਇਆ ਗਿਆ ਫਾਂਸੀਆਂ ਦੇ ਉੱਤੇ, ਉਮਰ ਕੈਦਾਂ, ਜੇਲਾਂ, ਰੰਗੂਨ ਜੇਲ੍ਹ 'ਚ, ਕਿਸੇ ਨੂੰ ਕਾਲੇ ਪਾਣੀ 'ਚ, ਕਿਸੇ ਨੂੰ ਮੰਡਲੇ ਕਿੱਥੇ ਕਿੱਥੇ ਭੇਜਿਆ, ਸਿੰਗਾਪੁਰ ਭਾਈ ਮਹਾਰਾਜ ਸਿੰਘ ਨੂੰ। ਲੇਕਿਨ ਜਦੋਂ ਜ਼ਮਾਨਾ ਬਦਲ ਜਾਂਦਾ ਹੈ, ਉਹੀ ਜਿਹੜਾ ਉਹ ਤਬਦੀਲੀ ਵਾਲੇ ਹਾਲਾਤ ਦੇ ਵਿੱਚ ਉਹ ਮਾਰਟੀਅਰ ਨੇ, ਉਹ ਸ਼ਹੀਦ ਨੇ, ਉਹ ਵੱਡੇ ਹੀਰੋ ਨੇ, ਕੌਮੀ ਹੀਰੋ ਨੇ। ਹੁਣ ਇਸ ਸਾਰੇ ਦਾ ਲੇਖਾ ਜੋਖਾ ਇਸ ਲਈ ਜਦੋਂ ਅਮਰੀਕਨਾਂ ਨੇ ਐਕਸਪ੍ਰੈਸ਼ਨ ਘੜੀ ਕਿ ਵਨਸ ਟੈਰਰਿਸਟ ਇਜ਼ ਅਦਰਸ ਫਰੀडम ਫਾਈਟਰ, ਤੇ ਇਸ ਦੇ ਵਿੱਚ ਇੱਕ ਡੂੰਘਾ ਭੇਤ ਸੀ ਕਿ ਵੀ ਜਿਹਨੂੰ ਦਹਿਸ਼ਤਗਰਦ ਸਮਝ, ਜਾਰਜ ਵਾਸ਼ਿੰਗਟਨ ਤੋਂ ਸ਼ੁਰੂ ਕਰੀਏ, ਜੇ ਅਮਰੀਕਾ ਦੀ ਗੱਲ ਕਰੀਏ, ਜਾਰਜ ਵਾਸ਼ਿੰਗਟਨ ਮੋਸਟ ਵਾਂਟਡ, ਔਰ ਉਹੀ ਦਹਿਸ਼ਤ, ਕਿਉਂਕਿ 13 ਕਾਲੋਨੀਜ਼ ਨੂੰ ਲੀਡ ਕਰਕੇ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਖਿਲਾਫ ਸਟਰਗਲ ਖੜੀ ਕੀਤੀ। ਪਰ ਅੱਜ ਜਦੋਂ ਅਸੀਂ ਰਿਸਪੈਕਟਫੁਲੀ ਨਾਂ ਲੈਂਦੇ ਹਾਂ ਆਵਰ ਫਾਊਂਡਿੰਗ ਫਾਦਰਸ, ਹੁਣ ਉਹੀ ਜਾਰਜ ਵਾਸ਼ਿੰਗਟਨ, ਗੈਰੀ ਐਡਮਸ, ਟਾਮਸ ਜੈਫਰਸਨ ਔਰ ਉਹ ਸਾਰੀ ਬੈਂਜਾਮਿਨ ਫਰੈਂਕਲਿਨ, ਇਹ ਉਹ ਲੋਕ ਨੇ ਜਿਹੜੇ ਦਹਿਸ਼ਤਗਰਦ ਨੇ ਅੰਗਰੇਜ਼ਾਂ ਦੀ ਲਿਸਟ ਦੇ ਵਿੱਚ, ਉਹਨਾਂ ਦੇ ਮੁੱਲ ਵੀ ਰੱਖੇ ਹੋਏ ਨੇ ਔਰ ਉਹਨਾਂ ਦੇ ਖਿਲਾਫ ਜਿਹੜਾ ਉਹ ਕਿਸ ਕਿਸਮ ਦੀਆਂ ਕਾਰਵਾਈਆਂ ਹੁੰਦੀਆਂ। ਜੇ ਅਮਰੀਕਨ ਰੈਵੋਲੂਸ਼ਨ ਫੇਲ ਹੋ ਜਾਂਦਾ ਤੇ ਉਹ ਉਵੇਂ ਹੀ ਐਂਡ ਹੁੰਦਾ ਉਹਨਾਂ ਦੀਆਂ ਜੇਲ੍ਹਾਂ 'ਚ ਜਾ ਕੇ ਜਿਵੇਂ ਦੂਸਰੇ ਹੁੰਦੇ ਰਹੇ ਨੇ। ਹੁਣ ਗੱਲ ਮੈਂ ਜਦੋਂ ਅੱਜ ਕੁਦਰਤੀ ਇਹ ਖਿਆਲ, ਟਾਈਮ ਮੈਗਜ਼ੀਨ ਦੁਨੀਆ ਦੀ ਇੱਕ ਵੱਡੀ ਮੈਗਜ਼ੀਨ ਹੈ, ਬਹੁਤ ਮਹਿੰਗੀ ਹੁੰਦੀ ਸੀ ਪੰਜਾਬ 'ਚ ਜਦੋਂ, ਉਦੋਂ ਵੀ ਮੈਨੂੰ ਥੋੜਾ ਬਹੁਤ ਸ਼ੌਕ ਸੀ ਪੜ੍ਹਨ ਦਾ, ਤੇ ਹੁਣ ਪਤਾ ਨਹੀਂ ਕਿੰਨੇ 100 ਰੁਪਏ 'ਚ ਆਉਂਦੀ ਸੀ, ਉਦੋਂ ਤਾਂ ਡਾਲਰ ਵੀ ਜਿਹੜਾ ਉਹ ਭਾਰਾ ਸੀ। ਲੇਕਿਨ ਇਸ ਦਾ ਹੈ ਕਿ ਵੀ ਤੁਸੀਂ ਦੁਨੀਆ 'ਚ ਦੇਖ, ਹਾਲਾਂਕਿ ਇਹਨਾਂ ਨੂੰ ਆਪਣੀ ਪੋਲਿਟਿਕਸ ਕੰਟਰੋਲ ਕਰਦੀ ਹੈ। ਔਰ ਜਦੋਂ ਕੁਝ ਸਮਾਂ ਪਹਿਲਾਂ ਟਾਈਮ ਮੈਗਜ਼ੀਨ ਨੇ, ਔਰ ਟਾਈਮ ਮੈਗਜ਼ੀਨ ਦੇ ਟਾਈਟਲ ਪੇਜ ਤੇ ਕਿਹਦੀ ਤਸਵੀਰ ਆਈ ਹੈ ਸਾਲ ਦੇ ਵਿੱਚ, ਮੈਨ ਆਫ ਦਾ ਈਅਰ ਔਰ ਪਰਸਨ ਆਫ ਦਾ ਈਅਰ ਕਿਹਨੂੰ ਐਲਾਨਿਆ, ਇਹ ਵੀ ਬੜਾ ਇੰਪੋਰਟੈਂਟ ਹੁੰਦਾ ਸੀ ਕਿ ਜਿਸ ਬੰਦੇ ਨੇ ਜਾਂ ਬੀਬੀ ਨੇ ਹਿਊਮਨ ਹਿਸਟਰੀ ਨੂੰ ਪ੍ਰਭਾਵਿਤ ਕੀਤਾ, ਉਹਦੀ ਫਰੰਟ ਪੇਜ ਜਦੋਂ ਸਾਲ ਮੁੱਕਦਾ ਹੈ ਔਰ ਨਵਾਂ ਸਾਲ ਚੜ੍ਹਦਾ ਹੈ ਤੇ ਉਹ ਮੈਨ ਆਫ ਦਾ ਈਅਰ ਹੁੰਦਾ ਹੈ। ਫਿਰ ਇੱਕ ਫੀਚਰ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਕਿ 100 ਮੋਸਟ ਪਾਵਰਫੁਲ ਪਰਸਨੈਲਿਟੀਜ਼ ਆਫ ਦਾ ਵਰਲਡ, ਉਸ ਵਰੇ ਦੇ ਵਿੱਚ 100 ਐਸੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਦੁਨੀਆ ਨੂੰ ਪ੍ਰਭਾਵਿਤ ਕੀਤਾ। ਔਰ ਇਸ ਤੋਂ ਇਲਾਵਾ ਵੀ ਜਿਹੜੇ ਟਾਈਮ ਮੈਗਜ਼ੀਨ ਦੇ ਮੰਥਲੀ ਉਹਨਾਂ ਦੇ ਕਵਰ ਪੇਜ ਹੁੰਦੇ ਨੇ, ਉਹਨਾਂ ਦੇ ਵਿੱਚ ਫਰੰਟ ਤੇ ਕਿਹਦੀ ਪਿਕਚਰ ਹੈ, ਜਦੋਂ ਐਨ ਇਲੈਕਸ਼ਨਾਂ ਤੋਂ ਪਹਿਲਾਂ 2019 ਚ ਮੋਦੀ ਦੀ ਪਿਕਚਰ ਲਾ ਕੇ
ਥੱਲੇ ਉਹਨਾਂ ਨੇ ਲਿਖਿਆ ਸੀ ਡਿਵਾਈਡਰ ਇਨ ਚੀਫ, ਕਿ ਵੀ ਇਹ ਹੈ ਜਿਹੜਾ ਸਾਰੀ ਸੁਸਾਇਟੀ ਨੂੰ ਵੰਡ ਰਿਹਾ। ਬੜੀ ਤਕਲੀਫ ਹੋਈ। ਜਿਹਨੇ ਉਹ ਆਰਟੀਕਲ ਲਿਖਿਆ ਸੀ ਜਿਹਦੇ ਤੇ ਬੇਸਡ ਉਹ ਟਾਈਟਲ ਪੇਜ ਬਣਿਆ, ਉਹਦਾ ਤਵਲੀਨ ਸਿੰਘ ਦਾ ਮੁੰਡਾ ਜਿਹਦਾ ਪਿਓ ਆਤਿਸ਼ ਕੇ ਕੀ ਨਾਂ ਸੀ, ਪੰਜਾਬ ਦਾ ਗਵਰਨਰ, ਬਾਅਦ ਚ ਉਹਨੂੰ ਸ਼ੂਟ ਡਾਊਨ ਕੀਤਾ ਸੀ, ਉਹਦਾ ਮੁੰਡਾ। ਉਹਦੀ ਪੱਕੀ ਪਾਬੰਦੀ, ਉਹਦਾ OIC ਕਾਰਡ ਕੀ ਕੈਂਸਲ ਕਰਤਾ ਉਸ ਆਰਟੀਕਲ ਲਈ। ਸੋ ਮਤਲਬ ਇਹ ਹੈ ਵੀ ਟਾਈਮ ਮੈਗਜ਼ੀਨ 'ਚ ਕੀ ਛਪਿਆ ਹੈ ਇਹ ਦੁਨੀਆ ਦੇ ਹਰ ਇੱਕ ਦੀ ਨਜ਼ਰ ਜਾਂਦੀ ਹੈ। ਔਰ ਟਾਈਮ ਮੈਗਜ਼ੀਨ ਨੇ ਜਿਹੜੀ 2021 ਦੀ ਮੋਸਟ ਇਨਫਲੂਐਂਸ਼ੀਅਲ ਪੀਪਲ ਇਨ ਦਾ ਵਰਲਡ 100 ਪੀਪਲ, ਉਹਨਾਂ ਦੀ ਲਿਸਟ ਜਾਰੀ ਕੀਤੀ ਹੈ। ਉਹਨਾਂ 'ਚ ਜ਼ਾਹਰ ਹੈ ਪ੍ਰੈਜ਼ੀਡੈਂਟ ਬਾਈਡਨ ਹੈ, ਕਮਲਾ ਹੈਰਿਸ ਹੈ, ਔਰ ਪ੍ਰੈਜ਼ੀਡੈਂਟ ਟਰੰਪ ਹੈ, ਭਾਰਤ ਦਾ ਪ੍ਰਾਈਮ ਮਿਨਿਸਟਰ ਮੋਦੀ ਵੀ ਹੈ, ਮਮਤਾ ਬੈਨਰਜੀ। ਉਹਨੇ ਜਿਵੇਂ ਕੈਂਚੀ ਚੱਪਲ ਤੇ ਸੂਤੀ ਸਾੜੀ ਪਾ ਕੇ ਜਿਵੇਂ ਚੈਲੰਜ ਕੀਤਾ ਮੋਦੀ ਨੂੰ, ਉਹ ਮਮਤਾ ਬੈਨਰਜੀ ਹੁਣ ਕੱਲੀ ਬੰਗਾਲ ਦੀ ਜਿਹੜੀ ਹੈ ਉਹ ਨਾਇਕਾ ਨਹੀਂ ਹੈ, ਜਾਂ ਭਾਰਤ ਦੇ ਵਿੱਚ ਹੀ ਹੋਪ ਨਾਲ ਨਹੀਂ। ਇਹ ਵੱਡੀ ਗੱਲ ਹੈ ਕਿ ਉਹਨੇ ਆਪਣੀ ਥਾਂ 100 ਪਾਵਰਫੁਲ ਪਰਸਨੈਲਿਟੀਜ਼ ਦੇ ਵਿੱਚ ਬਣਾਈ ਹੈ। ਫਿਰ ਇਸੇ ਤਰ੍ਹਾਂ ਆਧਾਰ ਪੂਨਾਵਾਲਾ ਜਿਹੜਾ ਵੈਕਸੀਨੇਸ਼ਨ ਔਰ ਦੂਜੇ ਤੀਜੇ ਇਹਨਾਂ ਦੇ ਹੀ ਇਹ ਵਾਲੇ ਵੂਲੇ ਤਾਂ ਇਹਨਾਂ ਦੇ ਹੀ ਨੇ। ਪਰ ਇਹਦੇ 'ਚ ਜਿਹੜੀ ਗੱਲ ਨੇ ਮੈਨੂੰ ਇਹ ਡਿਸਕਸ ਕਰਨ, ਇਵੇਂ ਚਾਈਨੀਜ਼ ਪ੍ਰੈਜ਼ੀਡੈਂਟ ਹੈ ਸ਼ੀ ਜਿਨਪਿੰਗ, UK ਦੀ ਡਿਊਕ ਐਂਡ ਡਚੈਸ ਆਫ ਸੁਸੈਕਸ ਪ੍ਰਿੰਸ ਹੈਰੀ ਐਂਡ ਮੇਗਨ ਨੇ। ਔਰ ਕਿਉਂਕਿ ਹੈਰੀ ਐਂਡ ਮੈਗਨ ਓਪਰਾ ਵਿਨਫਰੇ ਨੇ ਵੀ ਇੰਟਰਵਿਊ ਕੀਤਾ, ਔਰ ਚੰਗੀ ਉਹਨਾਂ ਨੇ ਜਿਹੜਾ ਇਹ ਰਾਜਾ ਰਾਣੀਆਂ ਦੀ ਕਹਾਣੀ ਦਾ ਜਿਹੜੇ ਉਹਨਾਂ ਦੇ ਚੰਗੇ ਜਿਹੜੇ ਨੇ ਉਹਨਾਂ ਨੂੰ ਬੇਨਕਾਬ ਕੀਤਾ। ਇਸ ਲਈ ਉਹਨਾਂ ਨੂੰ ਮਤਲਬ ਉਹ ਦੇਖਦੇ ਨੇ ਦੁਨੀਆ ਦੇ ਵਿੱਚ ਕਿਹੜੀ ਖਬਰ ਜਿਹੜੀ ਹੈ ਇਸ ਵਰੇ 'ਚ ਸਭ ਤੋਂ ਜ਼ਿਆਦਾ ਵਿਖੀ, ਕਿਹਨੇ ਪ੍ਰਭਾਵਿਤ ਕੀਤਾ। ਪਰ ਉਸ ਦੇ ਵਿੱਚ ਅਬਦੁਲ ਗਨੀ ਬਰਾਦਰ ਇਹ ਵੀ ਉਹਨਾਂ 100 ਦੀ ਲਿਸਟ 'ਚ ਆਏ, ਜਿਹੜੇ ਟੈਕਨੀਕਲੀ ਤਾਂ ਹੁਣ ਡਿਪਟੀ ਪ੍ਰਾਈਮ ਮਿਨਿਸਟਰ ਨੇ, ਪਰ ਤਾਲਿਬਾਨ ਦੇ ਕੋ-ਫਾਊਂਡਰ ਦੇ ਤੌਰ ਤੇ ਮੁੱਲਾ ਉਮਰ ਦੇ ਨਾਲ ਇਹ ਦੂਸਰੇ ਸੀ। ਹਾਲਾਂਕਿ ਜੋ ਉੱਥੇ ਚੱਲ ਰਿਹਾ ਕਾਬਲ ਦੇ ਵਿੱਚ, ਇਹ ਵੀ ਖਬਰ ਹੈ ਕਿ ਇਹਨਾਂ ਦਾ ਅਬਦੁਲ ਗਨੀ ਬਰਾਦਰ ਔਰ ਹੱਕਾਨੀ ਨੈਟਵਰਕ ਦਾ ਜਿਹੜਾ ਡਿਫੈਂਸ ਮਿਨਿਸਟਰ ਬਣਾਇਆ, ਹੱਕਾਨੀ ਦਾ ਮੁੰਡਾ, ਇਹਨਾਂ 'ਚ ਕਾਫੀ ਕਿਹਾ ਸੁਣੀ ਹੋਈ। ਉਹਨਾਂ 'ਚ ਪਹਿਲਾਂ ਉਹਨਾਂ ਦੇ ਫਾਲੋਅਰ 'ਚ ਹੋਈ, ਔਰ ਇਹ ਵੀ ਹੈ ਕਿ ਪਹਿਲਾਂ ਤਾਂ ਖਬਰਾਂ ਮੀਡੀਆ 'ਚ ਹੀ ਚੱਲੀਆਂ ਕਿ ਮਾਰਤਾ ਅਬਦੁਲ ਗਨੀ ਬਰਾਦਰ ਨੂੰ, ਗੋਲੀ ਆਪਸ ਚੱਲੀ। ਪਰ ਇੱਕ ਗੱਲ ਜ਼ਾਹਰ ਹੈ, ਜਿਹੜੀ ਈਵਨ BBC ਦਾ ਇੱਕ ਇੰਟਰਵਿਊ ਆਇਆ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਉਹ ਨਾਰਾਜ਼ ਹੋ ਕੇ ਆਪਣੇ ਕੰਧਾਰ, ਕਿਉਂਕਿ ਸਾਊਥ ਅਫਰੀਕਾ ਜਿਹੜਾ ਹੈ ਉਸ ਦੇ ਨਾਲ ਹੀ ਉਹਨਾਂ ਦਾ ਸਬੰਧ ਹੈ, ਵੀ ਉੱਥੇ ਚਲੇ ਗਏ ਨੇ। ਪਰ ਗੱਲ ਇਹ ਨਹੀਂ ਹੈ ਵੀ ਉੱਥੇ ਕੀ ਚੱਲ ਰਿਹਾ। ਹੁਣ 1 ਮਹੀਨਾ ਲੰਘ ਗਿਆ, ਫਿਰ ਅਸੀਂ ਗੱਲ ਕਰਾਂਗੇ ਜਦੋਂ ਹੋਰ ਵੇਰਵੇ ਆਉਣਗੇ। ਹਾਲਾਂਕਿ ਈਰਾਨ ਨੇ ਆਪਣੀਆਂ ਫਲਾਈਟਸ ਅਫਗਾਨਿਸਤਾਨ ਦੇ ਨਾਲ, ਕਮਰਸ਼ੀਅਲ ਫਲਾਈਟਸ ਉਹਨਾਂ ਦੀਆਂ ਰੈਗੂਲਰ ਜਾਰੀ ਹੋ ਗਈਆਂ। ਪਰ ਅਬਦੁਲ ਗਨੀ ਬਰਾਦਰ ਦਾ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਰੱਬ ਸ਼ੋਲਡਰਸ ਵਿਦ, ਹੁਣ ਉਹ ਮੋਢਾ ਜਿਹੜਾ ਇੱਕ ਹੁਣ 100 ਬੰਦੇ ਜੇ ਲਾਈਨ 'ਚ ਖੜੇ ਨੇ ਤੇ ਉਹਦਾ ਮੋਢਾ ਕਿਤੇ ਟਰੰਪ ਨੂੰ ਲੱਗ ਰਿਹਾ ਹੋਣਾ, ਕਿਤੇ ਬਾਈਡਨ ਨੂੰ ਲੱਗ ਰਿਹਾ ਹੋਣਾ। ਸੋ ਇਹ ਦੇਖਦੇ ਮੇਰੇ ਮਨ 'ਚ ਖਿਆਲ ਆ ਰਿਹਾ ਸੀ, ਮੈਂ ਕਿਹਾ ਕਿ ਵੀ ਵਿਦਿਨ 20 ਇਅਰਸ ਕਿਸ ਕਿਸਮ ਦੀ ਤਬਦੀਲੀ ਹੋਈ ਹੈ। ਉਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਜੋ ਤਾਲਿਬਾਨ ਦੀਆਂ ਨੀਤੀਆਂ ਨੇ ਜਾਂ ਉਹਨਾਂ ਦੀ ਅਸੀਂ ਸਾਰਿਆਂ ਦੀ ਹਮਾਇਤ ਕਰਦੇ ਹਾਂ। ਮੈਂ ਤਾਂ ਇੱਕ ਕਿਸੇ ਚੀਜ਼ 'ਚੋਂ ਤੁਸੀਂ ਇੱਕ ਮੋਟੀਵੇਸ਼ਨ ਲੈ ਕੇ ਦੇਖਦੇ ਹੋ ਕਿ ਇਸ ਗੱਲ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਅੱਜ ਹੀ ਅਸੀਂ ਥਿੰਕ ਟੈਂਕ ਦੀ ਉਸ ਰਿਪੋਰਟ ਦੇ ਹਵਾਲੇ ਨਾਲ ਅਜੇ ਤਾਂ ਰੈਫਰ ਕੀਤਾ ਕਿ ਉਹਨਾਂ ਨੇ ਕਿਵੇਂ ਇੰਡੀਅਨਸ ਵਿੱਚ ਵੜ ਕੇ ਉਸ ਥਿੰਕ ਟੈਂਕ 'ਚ ਉਹਨਾਂ ਨੇ ਜਿਹੜਾ ਉਹ ਬਾਹਰਲੇ ਸਿੱਖ ਅਮਰੀਕਨ ਜਥੇਬੰਦੀਆਂ ਜੋ ਕੰਮ ਕਰ ਰਹੀਆਂ ਉਹਨਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਇਹ ਹਕੂਮਤਾਂ ਕਰਦੀਆਂ ਹੁੰਦੀਆਂ ਨੇ, ਉਹਨਾਂ ਨੂੰ ਜਿੱਥੋਂ ਖਤਰਾ ਲੱਗਦਾ ਹੈ, ਜਿਹਦੀ ਵਿਰੋਧਤਾ ਸਭ ਤੋਂ ਜ਼ਿਆਦਾ ਹੋ ਰਹੀ ਹੋਏ, ਸਮਝੋ ਉਹ ਸਭ ਤੋਂ ਵਧੀਆ ਕੰਮ ਕਰ ਰਹੇ। ਇਹ ਇੱਕ ਆਮ ਕ੍ਰਾਈਟੇਰੀਆ। ਅਦਰਵਾਈਜ਼ ਜਿਹੜਾ ਕੁਝ ਕਰ ਹੀ ਨਹੀਂ ਰਿਹਾ ਉਹਦੇ ਬਾਰੇ ਵੀ ਕਿਸੇ ਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਹੁੰਦੀ। ਜਿਹੜਾ ਕੋਈ ਕਰ ਰਿਹਾ ਹਕੂਮਤ ਦੇ ਹੱਕ 'ਚ ਭੁਗਤ ਰਿਹਾ, ਉਹਦੇ ਲਈ ਉਹ ਵੀ ਕੋਈ ਖਬਰ ਨਹੀਂ ਬਣਦੀ। ਖਬਰ ਤਾਂ ਉਹੀ ਬਣਦੀ ਹੈ ਕਿ ਜਿਹਦੇ 'ਚ ਇਹ ਹੁੰਦਾ ਵੀ ਕਿਹਨੇ ਕਿਹਦੀ ਅੱਖ 'ਚ ਉਂਗਲ ਮਾਰੀ, ਅੱਖ ਲਾਲ ਹੋਈ ਕਿ ਨਿਕਲ ਗਈ, ਇਹ ਖਬਰ ਤਾਂ ਬਾਅਦ ਦੀ ਹੈ, ਪਰ ਪਹਿਲਾਂ ਉਂਗਲ ਮਾਰਨਾ ਹੀ ਜਿਹੜਾ ਉਹ ਖਬਰ ਬਣਦੀ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਗੱਲ ਤੋਂ ਘਬਰਾਉਣਾ ਨਹੀਂ ਚਾਹੀਦਾ ਕਿ ਹਕੂਮਤਾਂ ਕੀ ਨੈਗੇਸ਼ਨ ਕਰਦੀਆਂ ਨੇ। ਹਾਂ, ਇਸ ਗੱਲ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ ਕਿ ਸਾਡਾ ਕੋਈ ਵੀ ਜਿਹੜਾ ਕੰਮ ਕਰਨ ਦਾ ਢੰਗ ਹੈ, ਸਾਡੀ ਪੇਸ਼ਕਾਰੀ ਹੈ, ਉਹ ਕਿਸੇ ਵੀ ਫੀਲਡ 'ਚ ਹੈ, ਹਿਊਮਨ ਰਾਈਟਸ ਦੇ ਹੈ ਜਾਂ ਅਸੀਂ ਲਿਟਰੇਚਰ 'ਚ ਹੈ ਜਾਂ ਦੂਜੇ ਹੈ, ਉਹਦੇ 'ਚ ਇਨਸਾਨੀ ਪੀੜ, ਇਨਸਾਨੀ ਦਰਦ, ਇਹ ਐਟ ਦਾ ਸੈਂਟਰ ਹੋਣਾ ਚਾਹੀਦਾ ਹੈ। ਔਰ ਜ਼ਾਹਰ ਹੈ ਕਿ ਜੋ ਵੀ ਸਾਨੂੰ ਹਕੂਕ ਯੂਨਾਈਟਿਡ ਨੇਸ਼ਨਸ ਚਾਰਟਰ ਨੇ ਦਿੱਤੇ ਨੇ ਹਿਊਮਨ ਰਾਈਟਸ ਦੇ ਥੱਲੇ, ਇੰਟਰਨੈਸ਼ਨਲ ਲਾਅ ਦਿੰਦਾ ਹੈ। ਅਮਰੀਕਾ ਦੇ ਵਿੱਚ ਜਿਹੜੀ ਫਸਟ ਅਮੈਂਡਮੈਂਟ ਹੈ
ਜਿਹੜੀ ਸਾਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੰਦੀ ਹੈ ਉਸ ਦੇ ਦਾਇਰਾ ਕਾਰ 'ਚ ਹੋਏ। ਔਰ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਕੂੜ ਨਿਖੁੱਟੈ ਨਾਨਕਾ ਓੜ ਸੱਚ ਰਹੀ, ਅਖੀਰ ਕੂੜ ਹਾਰਦਾ ਹੈ, ਸੱਚ ਜਿੱਤਦਾ ਹੈ। ਸੋ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ, ਅਲਟੀਮੇਟਲੀ ਸੱਚ ਦੀ ਜਿੱਤ ਹੁੰਦੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ 9 ਮਹੀਨੇ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਇਹ ਦਰਜਾ ਐਵੇਂ ਨਹੀਂ ਮਿਲਿਆ। ਇਹ ਦਰਜਾ ਹਾਸਲ ਕਰਨ ਲਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਈ ਆ। 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਈ। ਹਜ਼ਾਰਾਂ ਕਰੋੜ ਰੁਪਏ ਇਸ ਅੰਦੋਲਨ ਦੀ ਭੇਟ ਚੜਾਉਣੇ ਪਏ। ਜਿਹੜਾ ਕੀਮਤੀ ਸਮਾਂ ਤੇ ਸ਼ਕਤੀ ਖੇਤੀ ਉਤਪਾਦਨ ਵਿੱਚ ਕਿਸਾਨਾਂ ਨੇ ਲਾਉਣਾ ਸੀ, ਉਹ ਮੋਦੀ ਸਰਕਾਰ ਵਿਰੁੱਧ ਲੜਦਿਆਂ ਹੋਇਆਂ ਇਸ ਸੰਘਰਸ਼ ਦੇ ਵਿੱਚ ਲਾਇਆ, ਤਾਂ ਜਾ ਕੇ ਵਿਸ਼ਵ ਦੇ ਇਤਿਹਾਸ ਵਿੱਚ ਕਿਸਾਨ ਅੰਦੋਲਨ ਨੂੰ ਇਹ ਦਰਜਾ ਹਾਸਲ ਹੋਇਆ ਹੈ। ਅੰਦੋਲਨ ਵਿੱਚ ਜਾਨਾਂ ਵਾਰਨ ਵਾਲੇ ਕਿਸਾਨ ਯੋਧਿਆਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਕਿਸਾਨ ਯੋਧਿਆਂ ਦੀ ਦਾਸਤਾਨ ਦਾ ਪ੍ਰਸਾਰਣ 1 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ ਟੀਵੀ YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ +1 917 225 2798 ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਨਰਲ ਰਾਵਤ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਚੀਨ ਦਾ ਰੁਖ ਬਹੁਤ ਹੀ ਹਮਲਾਵਰ ਹੁੰਦਾ ਜਾ ਰਿਹਾ ਹੈ, ਜਦੋਂ ਕਿ ਪਾਕਿਸਤਾਨ ਚੀਨ ਦਾ ਪ੍ਰੌਕਸੀ ਬਣ ਕੇ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਇੱਕ ਪੰਜਾਬੀ ਦਾ ਅਖਾਣ ਹੈ ਕਿ ਵਕਤੋਂ ਖੁੰਝੀ ਡੂਮਣੀ ਬੋਲੇ ਆਲ ਪਤਾਲ। ਹੁਣ ਜ਼ਾਹਰ ਹੈ ਕਿ ਜਦੋਂ ਤੁਸੀਂ ਵੇਲਾ ਖੁੰਝਾ ਲੈਂਦੇ ਹੋ ਜਾਂ ਕੋਈ ਗਲਤ ਫੈਸਲਾ ਲੈ ਲੈਂਦੇ ਹੋ, ਜਾਂ ਤਾਂ ਹਿੰਮਤ ਕਰਕੇ ਉਸ ਗਲਤੀ ਨੂੰ ਤਸਲੀਮ ਕਰੋ, ਮੰਨੋ, ਫੈਸਲਾ ਬਦਲੋ, ਨਹੀਂ ਤਾਂ ਫਿਰ ਤੁਸੀਂ ਜਿਸ ਟੋਏ 'ਚ ਡਿੱਗੇ ਹੋ ਉਹਦੇ 'ਚ ਹੀ ਹਿੱਲ ਕੇ ਲੱਤਾਂ ਬਾਹਾਂ ਮਾਰ ਕੇ ਉਸ ਟੋਏ ਨੂੰ ਹੀ ਤੁਸੀਂ ਹੋਰ ਡੂੰਘਾ ਕਰਦੇ ਤੁਰੇ ਜਾਂਦੇ ਹੋ। ਉਸ ਟੋਏ 'ਚੋਂ ਨਿਕਲਣ ਦੇ ਲਈ ਹਾਲ ਦੁਹਾਈ ਪਾਓਗੇ ਵੀ ਕੱਢੋ ਅਸੀਂ ਡਿੱਗ ਪਏ, ਫਿਰ ਤਾਂ ਕੋਈ ਨਾ ਕੋਈ ਮਦਦਗਾਰ ਆਏਗਾ, ਬਾਂਹ ਫੜ ਕੇ ਕੱਢ ਲਏਗਾ। ਅਦਰਵਾਈਜ਼ ਫਿਰ ਉਸ ਟੋਏ ਦੇ ਵਿੱਚ ਹੋਰ ਡੂੰਘਾ ਹੀ ਜਿਹੜਾ ਉਹ ਉਤਰਦੇ ਤੁਰੇ ਜਾਂਦੇ ਨੇ। ਔਰ ਇਉਂ ਲੱਗਦਾ ਹੈ ਵੀ ਮੋਦੀ ਦੇ ਥੱਲੇ ਜਿਵੇਂ ਇੰਡੀਆ ਨੇ ਆਪਣੀ ਫੋਰਨ ਪਾਲਿਸੀ ਨੂੰ ਬਿਲਕੁਲ ਅਮਰੀਕਾ ਦੇ ਜ਼ੇਰ ਕੀਤਾ, ਖਾਸ ਤੌਰ ਤੇ ਚਾਈਨਾ ਦੇ ਅਗੇਂਸਟ ਜਿਹੜੀ ਖੁੱਲ੍ਹ ਕੇ ਲਾਈਨ, ਕੁਆਡ ਦਾ ਹਿੱਸਾ ਬਣਨਾ, ਉੱਥੋਂ ਦੇ ਇੰਡੋ ਪੈਸੀਫਿਕ ਜਿਸ ਨੂੰ ਕਹਿ ਕੇ ਉਹਦੇ ਵਿੱਚ ਜੁਆਇੰਟ ਐਕਸਾਈਜ਼ਿਸ, ਸਾਊਥ ਚਾਈਨਾ ਸੀ, ਉਸ ਸਾਰੇ ਦੇ ਵਿੱਚ। ਔਰ ਇਸ ਦੇ ਨਾਲ ਕੁੱਲ ਮਿਲਾ ਕੇ ਵੀ ਜੇ ਸਾਰਾ ਕੁੱਲ ਵਰਤਾਰਾ ਅਸੀਂ ਦੇਖੀਏ, ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੜੇ ਲੈਵਲ ਤੱਕ ਚੀਨ ਦੇ ਖਿਲਾਫ ਇੱਕ ਮਾਹੌਲ ਸਿਰਜਿਆ ਗਿਆ। ਉਹਨਾਂ ਦੇ ਜਿਹੜੀਆਂ ਕੁਝ ਵਟਸਐਪ ਗਰੁੱਪ ਨੇ ਉਹਨਾਂ ਦੇ ਉੱਤੇ ਪਾਬੰਦੀਆਂ, ਕੋਈ ਹੋਰ ਬਲੌਕੇਡ, ਕੁਝ ਈਵਨ ਉਹਨਾਂ ਦੀ ਹਰਾਸਮੈਂਟ ਚਾਈਨੀਜ਼ ਟੂਰਿਸਟ ਦੀ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਮੋਦੀ ਅਮਰੀਕਾ ਆ ਰਿਹਾ। ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ 24 ਤਰੀਕ ਨੂੰ
ਜਿਹੜੀ ਬ੍ਰਿਕਸ ਜਿਹੜੀ ਇਸ ਨਾਲ ਸੰਬੰਧਿਤ ਕੁਆਡ ਨਾਲ ਸੰਬੰਧਿਤ ਇੱਕ ਪਹਿਲੀ ਵਰਚੁਅਲ ਮੀਟਿੰਗ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੀਤੀ, ਉਸ ਤੋਂ ਬਾਅਦ ਇਨ ਪਰਸਨ ਹੁਣ ਮੀਟਿੰਗ ਹੈ ਜਿਸ ਦੇ ਵਿੱਚ ਮੋਦੀ ਵੀ ਹੈ, ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ, ਜੈਪਨੀਜ਼ ਪ੍ਰਾਈਮ ਮਿਨਿਸਟਰ, ਔਰ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਬਾਈਡਨ ਔਰ ਮੋਦੀ ਜਿਹੜੇ ਨੇ 1-to-1 ਵੀ ਮਿਲਣ। ਹਾਲਾਂਕਿ ਹਾਲ ਦੀ ਘੜੀ ਤੋਂ ਉਸ ਗਰੁੱਪ ਮੀਟਿੰਗ ਦੀ ਗੱਲ ਹੈ, 25 ਨੂੰ ਉਹਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨਾ ਹੈ। ਹੁਣ ਇਸ ਸਾਰੇ ਤੋਂ ਪਹਿਲਾਂ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਚਾਈਨਾ ਨੂੰ ਵੀ ਮੈਸੇਜ ਜਾਏ, ਔਰ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਚਾਈਨਾ ਨੇ ਤਾਂ ਇਸ ਅਜੇ ਕੁਆਡ ਦੀ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਤੀਰ ਦਾਗ ਦਿੱਤਾ। ਉਹਨਾਂ ਨੇ ਕਿਹਾ ਇਟਸ ਡੂਮ ਟੂ ਫੇਲਿਅਰ, ਕੁਆਡ ਇਜ਼ ਡੂਮ ਟੂ ਫੇਲਿਅਰ। ਔਰ ਰਸ਼ੀਆ ਜਿਹੜਾ ਕੱਲ ਤੱਕ ਇੰਡੀਆ ਦਾ ਵੱਡਾ ਐਲਾਈ ਸੀ, ਉਹਨੇ ਤਾਂ ਬਿਲਕੁਲ ਹੀ ਜਦੋਂ ਉਹਨੇ ਇਸ ਕੁਆਡ ਨੂੰ ਕਿਹਾ ਕਿ ਵੀ ਦਿਸ ਇਜ਼ ਨੈਟੋ, ਸਾਊਥ ਏਸ਼ੀਅਨ ਨੈਟੋ, ਕਿ ਉਸ ਖਿੱਤੇ, ਉਹ ਤਾਂ ਇੰਡੋ ਪੈਸੀਫਿਕ ਲਫ਼ਜ਼ ਹੀ ਨਹੀਂ ਇਸਤੇਮਾਲ ਕਰਦੇ ਰਸ਼ੀਅਨ। ਸੋ ਜ਼ਾਹਰ ਹੈ ਇਸ ਸਾਰੇ 'ਚ ਇਹੀ ਨਹੀਂ ਵੀ ਚਾਈਨਾ ਨੂੰ ਐਂਟਾਗਨਾਈਜ਼ ਕੀਤਾ ਜਾਂ ਹੋਸਟਾਈਲ ਬਣਾਇਆ ਇੰਡੀਆ ਨੇ, ਜਿਹਦਾ ਜਵਾਬ ਵੀ ਚਾਈਨਾ ਨੇ ਦਿੱਤਾ। ਉਹ ਗਲਵਾਨ ਵੈਲੀ 'ਚ ਹੋਏ ਜੂਨ ਦੇ ਵਿੱਚ ਜਿਹੜਾ ਇਹਨਾਂ ਦੀ ਝੜਪ ਹੁੰਦੀ ਹੈ, 20 ਭਾਰਤੀ ਫੌਜੀ ਮਾਰੇ ਜਾਂਦੇ ਨੇ, ਔਰ ਬਾਅਦ 'ਚ ਪੈਂਗੋਂਗ ਸੋ ਲੇਕ ਹੋਏ, ਡੈਪਸੋਂਗ ਹੋਏ, ਔਰ ਬਹੁਤ ਸਾਰੀਆਂ ਪੋਜੀਸ਼ਨਾਂ ਚਾਈਨਾ ਨੇ ਉੱਥੇ ਹੀ ਆਪਣਾ ਡੇਰੇ ਲਾਏ ਹੋਏ ਨੇ, ਅੱਡਾ ਗੱਡਾ ਗੱਡਿਆ ਹੋਇਆ, ਉੱਥੋਂ ਪਿੱਛੇ ਨਹੀਂ ਗਏ। ਲੇਕਿਨ ਇਸ ਸਭ ਦੇ ਚਲਦਿਆਂ ਇਹ ਫਿਰ ਵੀ ਆਸ ਕੀਤੀ ਜਾਂਦੀ ਸੀ ਜਾਂ ਕੀਤੀ ਜਾਂਦੀ ਹੈ ਕਿ ਭਾਈ ਸ਼ਾਇਦ ਇੰਡੀਆ ਇਸ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਤੋਂ ਬਾਅਦ, ਜਿੱਥੇ ਕਿ ਅਮਰੀਕਾ 20 ਸਾਲ ਬਾਅਦ ਇਹਦੇ ਬਾਵਜੂਦ ਕਿ ਭਾਰਤ ਨੇ ਟਰੰਪ ਦੇ ਉੱਤੇ ਇੰਨਾ ਕੁਝ ਆਪਣਾ ਸੁੱਟਿਆ ਹੋਇਆ ਸੀ ਕਿ ਬਲਾਈਂਡਲੀ ਫੋਲੋ ਕਰ ਰਹੇ ਸੀ, ਪਰ ਅਮਰੀਕਾ ਨੇ ਅਲਟੀਮੇਟਲੀ ਆਪਣਾ ਇੰਟਰਸਟ ਦੇਖਿਆ। ਉਹਨਾਂ ਨੇ ਤਾਲਿਬਾਨ ਨਾਲ ਨੈਗੋਸ਼ੀਏਸ਼ਨ 'ਚ ਵੀ ਭਾਰਤ ਨੂੰ ਇਨਵੋਲਵ ਨਹੀਂ ਕੀਤਾ। ਔਰ ਈਵਨ ਜਦੋਂ ਇੱਥੋਂ ਆਪਣੀ ਉਹ ਐਵੈਕੂਈਜ਼ ਆਪਣੇ ਕੱਢ ਰਹੇ ਸੀ ਲੋਕਾਂ ਨੂੰ, ਫੌਜ ਨੂੰ, ਸਿਵਿਲੀਅਨਸ ਨੂੰ, ਭਾਰਤ ਨੇ ਤਰਲਾ ਕੀਤਾ ਕਿ ਸਾਨੂੰ ਆਪਣੀ ਐਮਬੈਸੀ ਔਰ ਦੂਸਰੇ ਦੇ ਨਾਲ ਕੋਈ ਥਾਂ ਹੀ ਦੇ ਦਿਓ 에ਅਰਪੋਰਟ ਦੇ ਉੱਤੇ ਜਿੱਥੋਂ ਅਸੀਂ, ਉਹ ਬਿਲਕੁਲ ਉਹਨਾਂ ਨੇ ਕੋਈ, ਇਹ ਉਹਨਾਂ ਦੇ ਆਪਣੇ ਮੀਡੀਆ ਨੇ ਇਹ ਗੱਲ ਭੇਤ ਖੋਲ੍ਹਿਆ ਕਿ ਵੀ ਉਹਨਾਂ ਨੇ ਬਿਲਕੁਲ ਵੀ ਇਹਨਾਂ ਨੂੰ ਕੰਸੀਡਰ ਨਹੀਂ ਕੀਤਾ। ਔਰ ਇਹ ਸਾਰਾ ਆਪਣਾ 300-400 ਬੰਦਾ ਲੈ ਕੇ ਨਿਕਲੇ, ਆਪਣਾ ਜਹਾਜ਼ ਸਣੇ ਕੁੱਤੇ ਲੈ ਕੇ ਵੀ ਨਿਕਲ ਆਏ, ਅਜੇ ਵੀ 300-400 ਜਿਹੜੇ ਨੇ ਉਹ ਲੋਕ ਉੱਥੇ ਫਸੇ ਹੋਏ ਨੇ, ਔਰ ਕੋਈ ਨਹੀਂ ਹੈ ਪਾਰਟ। ਹੁਣ ਇਸ ਸਭ ਦੇ ਚਲਦਿਆਂ ਜਿਹੜਾ ਭਾਰਤ ਦਾ ਜਿਸ ਲੈਵਲ ਦਾ ਬਿਹੇਵ ਕਰ ਰਿਹਾ ਹੈ, ਦੋ ਪਾਰਟ ਜਿਹੜੇ, ਇੱਕ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਮੋਦੀ ਤੋਂ ਉਹਨਾਂ ਨੇ ਇਹ ਕਵਾਇਆ ਵੀ ਇੱਕ ਅੱਧੀ ਵਾਰ, ਸਿੱਧੇ ਤੌਰ ਤੇ ਨਹੀਂ, ਵਰਲਡ ਹੈਲਥ ਆਰਗੇਨਾਈਜੇਸ਼ਨ, ਕਿਉਂਕਿ ਟਰੰਪ ਨੇ ਟਾਰਗੇਟ ਕੀਤਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ, ਇਹ ਕਹਿ ਕੇ ਕਿ ਜੀ ਇਹ ਜਿਹੜੇ ਨੇ ਰਲੀ ਹੋਈ ਹੈ ਚਾਈਨਾ ਦੇ ਨਾਲ, ਕਿਉਂਕਿ ਟਰੰਪ ਨੇ ਤਾਂ ਉਸ ਨੂੰ ਕਿਹਾ ਹੀ ਵੁਹਾਨ ਵਾਇਰਸ ਜਿਹੜੀ ਉੱਥੋਂ ਨਿਕਲੀ, ਪਹਿਲਾਂ ਤਾਂ ਇਹ ਸੀ ਜੀ ਲੈਬੋਰਟਰੀ ਚੋਂ ਬਣਾ ਕੇ ਆਰਟੀਫਿਸ਼ੀਅਲ ਹੈ, ਉਹਨੂੰ ਬਾਇਓਲੋਜੀਕਲ ਵੈਪਨ ਵੀ ਕਿਹਾ ਗਿਆ, ਵੁਹਾਨ ਵਾਇਰਸ, ਚਾਈਨਾ ਵਾਇਰਸ, ਆਪਣੀਆਂ ਉਹ ਇਲੈਕਸ਼ਨ ਸਪੀਚਸ ਵੀ ਕਹੀਆਂ, ਔਰ WHO ਨੂੰ ਦੇਣ ਵਾਲੇ ਪੈਸੇ ਵੀ ਬੰਦ ਕਰਤੇ। ਚਲੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆ ਕੇ ਪਹਿਲਾ ਪਾਰਟ ਤਾਂ ਉਹ ਸਾਰੇ ਫੰਡ ਜਾਰੀ ਕੀਤੇ। ਫਿਰ ਜਿਹੜੀ ਇਹਨਾਂ ਨੇ ਆਪਣੀ ਟੀਮ ਬਣਾਈ ਸੀ ਜਿਨ੍ਹਾਂ ਨੇ ਸਾਰੇ ਨੂੰ ਇਸ ਇਸ਼ੂ ਨੂੰ ਦੇਖਿਆ, ਉਹਨਾਂ 'ਚ ਮੈਜੋਰਿਟੀ ਦਾ ਇਹ ਵਿਊ ਹੈ ਕਿ ਵੀ ਨਹੀਂ, ਇਹ ਕੁਦਰਤੀ ਸੀ, ਕੋਈ ਉਸ ਕਿਸਮ ਦਾ ਬਾਇਓਲੋਜੀਕਲ ਵੈਪਨ ਜਾਂ ਲੈਬੋਰਟਰੀ ਪ੍ਰਿਪੇਅਰਡ ਨਹੀਂ ਹੈ। ਸੋ ਉਹਨੇ ਚਾਈਨਾ ਦੀ ਪੋਜੀਸ਼ਨ ਕਾਫੀ ਹੱਦ ਤੱਕ ਸਾਫ਼ ਕਰ ਦਿੱਤੀ। ਲੇਕਿਨ ਕਿਉਂਕਿ ਭਾਰਤ ਤੋਂ ਵੀ ਕਵਾਇਆ ਹੋਇਆ ਸੀ, ਔਰ ਹੁਣ ਜਦੋਂ ਕਿ ਆਲਰੇਡੀ ਇੱਕ ਮੀਟਿੰਗ ਬ੍ਰਿਕਸ ਦੀ ਹੋ ਚੁੱਕੀ ਹੈ, ਉਹਨੂੰ ਪ੍ਰੀਜ਼ਾਈਡ ਮੋਦੀ ਨੇ ਕੀਤਾ ਹੈ, ਔਰ ਉਹਦੇ 'ਚ ਵੀ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ, ਉਹ ਉਹਨਾਂ ਨੇ ਕਿਹਾ ਟੁਡੇ ਗਲੋਬਲ ਗਵਰਨੈਂਸ ਨੀਡਸ ਕ੍ਰੈਡੀਬਿਲਿਟੀ, there must be a transparent investigation into the origins of virus under the World Health Organization's framework and this must receive full cooperation from all countries। ਇਹ ਮੋਦੀ ਨੇ ਆਪਣੀ 9 ਸਤੰਬਰ ਦੀ ਜਿਹੜੀ ਬ੍ਰਿਕਸ ਦੀ, ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ ਸੀ, ਉਹਦੇ 'ਚ ਕਿਹਾ। ਹੁਣ ਜਿਹੜੀ SCO ਜਿਹਨੂੰ ਕਹਿੰਦੇ ਨੇ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ 15 ਤਰੀਕ, ਇਹ ਤਾਜ਼ਿਕਸਤਾਨ ਦੇ ਵਿੱਚ। ਉੱਥੇ ਜੈ ਸ਼ੰਕਰ ਵੀ ਗਿਆ ਇਨ ਪਰਸਨ, ਔਰ ਚਾਈਨਾ ਦਾ ਕਾਊਂਟਰ ਪਾਰਟ ਜਿਹੜਾ ਉਹਦਾ ਵੈਂਗ ਯੀ ਜਿਹੜੇ ਫੋਰਨ ਮਿਨਿਸਟਰ ਹੈ, ਉਹ ਇਹ ਦੁਸ਼ਾਨਬੇ ਤਾਜ਼ਿਕਸਤਾਨ 'ਚ ਹੈ ਮੀਟਿੰਗ, ਔਰ ਇਹ 16 ਨੂੰ ਹੈ, ਯਾਨੀ ਕਿ ਕੱਲ੍ਹ ਹੈ ਕਾਨਫਰੰਸ ਹੈ ਜਿਹਦੇ 'ਚ ਕਿ ਵਾਇਰਸ ਡਿਬੇਟ ਵੀ ਹੋਣੀ ਹੈ। ਔਰ ਇਹ ਇਸ ਸਾਰੇ 'ਚ ਕਿਉਂਕਿ ਪਹਿਲੀ ਵਾਰ ਇਹਨਾਂ ਦੇ, ਉਸ ਤੋਂ ਬਾਅਦ ਇੱਕ ਵਾਰ ਫਿਰ ਵਰਚੁਅਲ ਤਾਂ ਹੁੰਦੇ ਰਹੇ ਨੇ, ਇਹ ਆਮੋ ਸਾਹਮਣੇ ਹੋਣਗੇ,
ਹੁਣ ਇਸ ਸਾਰੇ ਚੋਂ ਇੰਡੀਆ ਦੀ ਪਹੁੰਚ ਕੀ ਹੋਏਗੀ? ਕੋਵਿਡ-19 ਬਾਰੇ ਤਾਂ ਉਹਨਾਂ ਦੀ ਫੂਕ ਨਿਕਲ ਗਈ ਹੋਈ ਹੈ, ਜੋ ਚੀਨ ਨੂੰ ਦੋਸ਼ ਦੇਣ ਦੀ ਲਾਈਨ ਸੀ। ਔਰ ਉਹਨਾਂ ਦਾ ਜਿਹੜਾ ਮੇਨ ਇੱਕ ਨਿਊਜ਼ਪੇਪਰ ਹੈ ਦਾ ਹੈਦਰ, ਉਹਨਾਂ ਦੀ ਜਿਹੜੀ ਕਰਤਾ ਧਰਤਾ ਹੈ ਫੋਰਨ ਇਸ ਕਿਸਮ ਦੀ ਸਪੈਸ਼ਲਿਸਟ ਸੁਹਾਸਿਨੀ ਹੈਦਰ, ਇਹ ਸੁਹਾਸਿਨੀ ਹੈਦਰ ਜਿਹੜੀ ਹੈ RSS ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ ਔਰ ਵਿਆਹ ਇੱਕ ਮੁਸਲਮਾਨ ਨਾਲ ਕੀਤਾ ਹੋਇਆ ਜ਼ਾਹਰ ਹੈ, ਹੈਦਰ ਨਾਂ ਤੋਂ ਹੀ ਜ਼ਾਹਰ ਹੈ। ਔਰ ਉਹਨੇ ਇਸ ਦਾ ਤਬਸਰਾ ਕਰਦਿਆਂ ਕਿਹਾ ਇੰਡੀਆ ਚਾਈਨਾ ਅਵੋਇਡਡ ਓਪਨ ਕਲੈਸ਼ ਓਵਰ ਕੋਵਿਡ-19 ਔਰੀਜਨਸ। ਹੁਣ ਇਸ ਪੱਖੋਂ ਤਾਂ ਇਹਨਾਂ ਨੇ ਉਸ ਤਕਰਾਰ ਤੋਂ ਬਚਣ ਦੀ ਕੋਸ਼ਿਸ਼ ਕੀਤੀ ਇੰਡੀਆ ਨੇ, ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ ਰਿਹਾ। ਆਲਰੇਡੀ ਅਮਰੀਕਾ ਦੀ ਜਿਹੜੀ ਉਹਨਾਂ ਦੇ ਹੈਲਥ ਵਾਲਿਆਂ ਦੇ ਜਿਹੜੀ ਰਿਸਰਚ ਟੀਮ ਸੀ ਉਹਨਾਂ ਨੇ ਕਿਹਾ ਵੀ ਇਹ ਲੈਬੋਰਟਰੀ ਕ੍ਰੀਏਟਡ ਨਹੀਂ ਹੈ, ਨੈਚੁਰਲ ਹੈ। ਪਰ ਦੂਸਰੇ ਪਾਸੇ ਹੁਣ ਕਿਵੇਂ ਜਦੋਂ ਅਸੀਂ ਇਹ ਕਿਹਾ ਕਿ ਵੀ ਇਹ ਆਲ ਪਤਾਲ ਵੀ ਬੋਲ ਰਹੇ ਨੇ, ਇੱਕ ਪਾਸੇ ਖਲੋ ਕੇ ਇਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਵੀ ਇਹ ਕੀ ਕਰ ਰਹੇ ਨੇ। ਹੁਣ ਉਹਨਾਂ ਦਾ ਫੌਜੀ ਚੀਫ ਦਾ ਵੀ ਉੱਤੋਂ ਚੀਫ ਜਿਹੜਾ ਇਸ ਵੇਲੇ ਸਾਰੇ ਸ਼ੋਅ ਨੂੰ ਰਨ ਕਰ ਰਿਹਾ ਹੈ, ਬਿਪਨ ਰਾਵਤ, ਸਭ ਤੋਂ ਉੱਪਰ ਅਜੀਤ ਡੋਵਾਲ ਬੈਠਾ ਹੈ ਔਰ ਬਿਪਨ ਰਾਵਤ ਹੈ। ਬਾਕੀ ਜਿਹੜੇ ਨੇ ਸਾਰੇ ਮੋਦੀ ਔਰ ਦੂਜੇ ਤੀਜੇ ਇਹ ਉਹਦੀ ਅਜੀਤ ਡੋਵਾਲ ਦਾ ਹੀ ਜਿਹੜਾ ਸ਼ੋਅ ਉਹਨੂੰ ਰਨ ਕਰ ਰਹੇ ਨੇ। ਔਰ ਜਿਹੜਾ ਫੌਜੀ ਚੀਫ ਹੈ ਉਹ ਤਾਂ ਹੁਣ ਉਸ ਨੂੰ ਨਰਵਾਣੇ, ਉਹ ਤਾਂ ਇੱਕ ਅੱਗੋਂ ਰਾਵਤ ਦਾ ਅੱਗੋਂ ਪਿਆਦਾ ਹੈ। ਹੁਣ ਉਹਦੇ ਚ ਕੀ ਇਹ ਕਹਿ ਉਹਨੇ ਜਨਰਲ ਰਾਵਤ ਨੇ ਇੱਕ ਜਿਹੜਾ ਇਹਨਾਂ ਦੇ ਆਪਣੇ ਐਕਸਪਰਟਸ ਦੀ ਮੀਟਿੰਗ ਦੇ ਵਿੱਚ ਹੀ ਇਹਨੂੰ ਜਿਹੜਾ ਟਾਈਟਲ ਹੈ ਰਾਵਤ ਦਾ ਹੁਣ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ, ਇਹ ਇਹਦਾ ਟਾਈਟਲ ਹੈ। ਔਰ ਉਹਦੇ ਚ ਉਹਨੇ ਐਡਰੈਸ ਕਰਦੇ ਆ ਉਹਨਾਂ ਨੂੰ ਇਹ ਕਿਹਾ a weaker adversary like Pakistan will always try to keep us engaged through proxy war, and they are in fact a proxy of our northern adversary, that is China, which is becoming more and more aggressive. ਹੁਣ ਇੱਕੋ ਸਟੇਟਮੈਂਟ 'ਚ ਉਹਨੇ ਦੋਨਾਂ ਨੂੰ ਇੱਕ ਰੱਸੀ 'ਚ ਬੰਨਿਆ। ਉਹਨਾਂ ਨੇ ਪਹਿਲਾਂ ਤਾਂ ਚਾਈਨਾ ਨੂੰ ਮੋਰ ਐਂਡ ਮੋਰ ਐਗਰੈਸਿਵ ਕਿ ਚੀਨ ਦਾ ਰੁਖ ਹਮਲਾਵਰ ਤੋਂ ਵੀ ਵੱਧ ਹਮਲਾਵਰ, ਮੋਰ ਐਂਡ ਮੋਰ ਹਮਲਾਵਰ ਹੋ ਰਿਹਾ। ਔਰ ਉਹਨੇ ਕਿਹਾ ਕਿ ਵੀ ਇੱਕ ਪਾਸੇ ਇੰਨਾ ਉਹਦਾ ਚੀਨ ਦਾ ਆਪਣਾ ਹਮਲਾਵਰ ਰੁਖ ਹੈ, ਦੂਸਰਾ ਸਾਨੂੰ ਰੁਝਾਨ ਦੇ ਲਈ ਪਾਕਿਸਤਾਨ ਦੇ ਥਰੂ ਜਿਹੜੀ ਪ੍ਰੋਕਸੀ ਵਾਰ ਹੈ ਇਹ ਚੱਲ ਰਹੀ ਹੈ। ਔਰ ਪਾਕਿਸਤਾਨ ਜਿਹੜਾ ਹੈ ਚਾਈਨਾ ਦਾ ਇੱਕ ਪ੍ਰੋਕਸੀ ਵਾਰ ਦਾ ਪਿਆਦਾ ਹੈ। ਟੈਕਨੋਲੋਜੀ ਇਜ਼ ਇੰਪੋਰਟੈਂਟ ਫੈਸਟ ਆਫ ਵਾਰ ਫਾਈਟਿੰਗ ਮਸਟ ਬੀ ਅੰਡਰਸਟੂਡ। ਹੁਣ ਜੇ ਤੁਸੀਂ ਇਸ ਸਟੇਟਮੈਂਟ ਦੀ ਥੋੜੀ ਚੀਰਫਾੜ ਕਰਦੇ ਹੋ ਜਾਂ ਤੁਸੀਂ ਅੰਦਰ ਜਾ ਕੇ ਦੇਖਦੇ ਹੋ ਕਿ ਜਦੋਂ ਉਹਨੇ ਡੀਟੇਲ ਦਿੱਤੀ, ਮਨ ਇਹੀ ਰਿਹਾ ਵੀ ਸਾਡੇ ਪੱਲੇ ਕੁਝ ਨਹੀਂ, ਅਸੀਂ ਹੈਲਪਲੈਸ ਹਾਂ, ਵਾਰ ਦਾ ਪੈਟਰਨ ਬਦਲ ਗਿਆ, ਹੁਣ ਟੈਕਨੋਲੋਜੀ ਦੀ ਵਾਰ ਆ ਗਈ, ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਦੂਜਾ। ਔਰ ਉਹ ਇਹ ਕਹਿ ਰਿਹਾ ਕਿ ਵੀ ਐਜ਼ ਫਾਰ ਐਜ਼ ਆਵਰ ਨਾਰਦਰਨ ਐਡਵਰਸਰੀ ਇਜ਼ ਕੰਸਰਨਡ, since we have unsettled borders with them and they have shown aggression on the east coast and South China Sea with nations in that area, are they likely to therefore show aggression on our northern borders? ਕਿ ਉਹਨਾਂ ਨੇ ਹੋਰ ਐਗਰੈਸਿਵ, ਮਤਲਬ ਇਹ ਹੈ ਵੀ ਲਦਾਖ ਸਾਥੋਂ ਖੋਣਾ ਹੀ ਖੋਣਾ, ਉਹਨਾਂ ਨੇ ਇਸ ਪਾਸੇ ਤੁਰੇ ਹੋਏ ਨੇ। whether that happens in the form of direct aggression, ਉਹ ਸਿੱਧਾ ਹਮਲਾ ਕਰਦੇ ਨੇ, or they use technology, we have to be prepared, ਕਿ ਸਾਨੂੰ ਤਿਆਰ ਹੋਣਾ ਚਾਹੀਦਾ ਹੈ। ਅੱਗੇ ਤੁਹਾਡੀ ਤਿਆਰੀ ਦੇਖ ਲਈ, ਗਲਵਾਨ 'ਚ ਵੀ ਦੇਖ ਲਈ, ਬਾਕੀਆਂ ਮੁਹਾਜ਼ਾਂ ਦਾ ਵੀ ਦੇਖ ਲਈ। ਐਂਡ ਦਿਸ ਪ੍ਰੈਪਰੇਸ਼ਨ ਕੈਨ ਹੈਪਨ ਓਨਲੀ ਇਫ ਵੀ ਵਰਕ ਟੂਗੈਦਰ। ਹਾਂਜੀ, ਤੁਹਾਡਾ ਪ੍ਰਾਈਮ ਮਿਨਿਸਟਰ, ਤੁਹਾਡੀ ਹਕੂਮਤ ਸਾਰੇ ਮੁਲਕ ਨੂੰ ਇਕੱਠਾ ਰੱਖਣ ਦੇ ਲਈ ਬਹੁਤ ਮਦਦ ਜਿਹੜੀ ਹੈ ਉਹ ਹੈਲਪ ਕਰ ਰਹੀ ਹੈ। ਤੁਸੀਂ ਪਿਆਰ ਦਾ ਸੁਨੇਹਾ ਦੇ ਰਹੇ ਹੋ, ਤੁਸੀਂ 200 ਮਿਲੀਅਨ ਮੁਸਲਮਾਨਾਂ ਦੇ ਅੰਦਰ ਦੇਸ਼ ਭਗਤੀ ਭਰ ਰਹੇ ਹੋ, ਤੁਸੀਂ 30 ਮਿਲੀਅਨ ਸਿੱਖ ਜਿਨ੍ਹਾਂ ਦੀ ਮੈਜੋਰਿਟੀ ਕਿਸਾਨ ਜਿਨ੍ਹਾਂ ਦਾ ਕਿੱਤਾ ਖੇਤੀ, ਉਹਨਾਂ ਨੂੰ ਤੁਸੀਂ ਬਹੁਤ ਖੁਸ਼ ਰੱਖਿਆ ਹੋਇਆ ਹੈ। ਤੁਹਾਡੇ ਰਾਜ ਦੇ ਵਿੱਚ 100 ਮਿਲੀਅਨ ਦਲਿਤ ਆਦੀਵਾਸੀ ਵੀ ਬੜੇ ਖੁਸ਼ ਨੇ, 30 ਮਿਲੀਅਨ ਈਸਾਈ ਵੀ ਬੜੇ ਖੁਸ਼ ਨੇ। ਤੁਸੀਂ ਟੁਗੈਦਰ ਲੜੋਗੇ ਚੀਨ ਦੇ ਖਿਲਾਫ। ਫਿਰ ਉਹ ਇਹ ਸਾਈਬਰ ਕੈਪੇਬਿਲਿਟੀ ਦੀ ਗੱਲ ਕਹਿ ਰਿਹਾ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ, ਕਿ ਵੀ ਇਹ ਜਿਹੜਾ ਇਹਦੇ 'ਚ ਅਸੀਂ ਬਹੁਤ ਪਿੱਛੇ ਹਾਂ। ਔਰ ਕੰਟਰੀਜ਼ ਵੁੱਡ ਇੰਪਲੋਏ ਟੈਕਨੋਲੋਜੀ ਟੂ ਪੁੱਟ ਪ੍ਰੈਸ਼ਰ ਔਨ ਅਦਰ ਨੇਸ਼ਨਸ, ਟੈਕਨੋਲੋਜੀ ਇਜ਼ ਬਿਕਮਿੰਗ ਦਾ ਨੀਡ ਆਫ ਦਾ ਆਵਰ। ਹੁਣ ਇੱਥੇ ਵੀ ਆਪਣੀ ਫੇਲਿਅਰ ਮੰਨੀ ਕਿ ਨਾ ਸਾਡੇ ਕੋਲ ਟੈਕਨੋਲੋਜੀ। ਹੁਣ ਅਫਗਾਨਿਸਤਾਨ ਤੇ ਆ ਜਾਓ, ਅਫਗਾਨਿਸਤਾਨ ਤੇ ਕਹਿੰਦਾ ਹੈ nobody ever thought that Taliban would take over that country so fast। ਵੀ ਤੁਸੀਂ ਇੱਥੇ ਹੋ, ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਵੀ
ਛੋਲੇ ਲੈਣ ਬੈਠੇ ਸੀ ਜੇ ਤੁਹਾਨੂੰ ਪਤਾ ਹੀ ਨਹੀਂ ਹੈ। ਤੁਸੀਂ ਚੀਨ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੂਜੇ ਦੀ ਗੱਲ ਕਰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਇੰਟੈਲੀਜੈਂਸ, ਉਹ ਜਿਹੜੇ ਸਾਰੇ ਤੁਸੀਂ ਪਾਕਿਸਤਾਨ ਨਾਲ ਲੱਗਦੇ ਬਾਰਡਰ ਤੇ ਕੌਂਸੂਲੇਟ ਖੋਲ ਕੇ ਰਾਹ ਦੇ ਦਫ਼ਤਰ ਖੋਲੇ ਹੋਏ ਸੀ, ਉਹਨਾਂ ਨੇ ਤੁਹਾਨੂੰ ਕੋਈ ਰਿਪੋਰਟ ਨਹੀਂ ਦਿੱਤੀ ਕਿ ਵੀ ਹਕੀਕਤ 'ਚ ਹੋ ਕੀ ਰਿਹਾ। ਉਹ ਕਹਿੰਦਾ ਵੀ ਵੀ ਡੋਂਟ ਨੋ ਵਟ ਇਜ਼ ਲਾਈਕਲੀ ਟੂ ਹੈਪਨ ਇਨ ਦਾ ਫਿਊਚਰ। ਨਾ ਸਾਨੂੰ ਪਤਾ ਸੀ ਕੀ ਹੋਇਆ, ਅਜੇ ਵੀ ਨਹੀਂ ਸਾਨੂੰ ਪਤਾ ਕੀ ਹੋਣਾ ਹੈ। ਦੇਅਰ ਕੁਡ ਬੀ ਮੋਰ ਟਰਮੋਇਲ ਐਂਡ ਮੋਰ ਚੇਂਜਸ ਵਿਚ ਐਜ਼ ਆਫ ਨਾਓ ਕੈਨ ਨਾਟ ਬੀ ਐਂਟੀਸਿਪੇਟਡ। ਨਾ ਤੁਹਾਨੂੰ ਬੀਤੇ ਦਾ ਪਤਾ ਹੈ ਵੀ ਕੀ ਹੋਣ ਵਾਲਾ ਹੈ, ਜੋ ਹੋ ਗਿਆ ਤੁਹਾਨੂੰ ਪਤਾ ਨਹੀਂ ਹੈ ਵੀ ਹਨੇਰਾ ਕੀ ਹੈ ਤੇ ਚਾਨਣ ਕੀ ਹੈ ਤੇ ਕੱਲ ਨੂੰ ਕੀ ਹੋਣਾ ਵੀ ਤੁਹਾਨੂੰ ਨਹੀਂ ਪਤਾ। ਫਿਰ ਭਾਈ ਘਰ ਨੂੰ ਜਾਓ। ਕਿਉਂ ਲੋਕਾਂ ਦੀ ਪਬਲਿਕ ਦੀ ਜਿਹੜੀ ਹੈ ਉਹ ਮਨੀ ਦੇ ਉੱਤੇ ਤੁਸੀਂ ਲੱਖਾਂ ਰੁਪਏ ਲੈ ਕੇ ਬੈਠੇ ਹੋ, ਬੜੇ ਬੜੇ ਇੰਨੇ ਮੈਡਲਾਂ ਨਾਲ ਉਹਨੇ, ਤੁਸੀਂ ਸ਼ਕਲ ਦੇਖੋ ਬਿਪਨ ਰਾਵਤ ਦੀ ਭਰਿਆ ਹੋਇਆ ਕਿ ਵੀ ਤੂੰ ਕਿਹੜਾ ਜੰਗ ਜਿੱਤ ਕੇ ਆਇਆ ਵੀ। ਚੀਨ ਨਾਲ ਤੁਹਾਡਾ ਸਾਹਮਣੇ ਆ ਗਿਆ, ਜੁੱਤੀਆਂ ਤੁਸੀਂ ਖਾਧੀਆਂ ਨੇ। ਪਾਕਿਸਤਾਨ ਦੇ ਨਾਲ ਤੁਸੀਂ ਬਾਲਾਕੋਟ ਦੇ ਉਸ ਹਮਲੇ ਦੇ ਨਾਲ ਪੰਗਾ ਲਿਆ। ਤੁਹਾਡਾ ਅਭਿਨੰਦਨ ਜਿਹੜਾ ਉਹ ਫੈਂਟੈਸਟਿਕ ਟੀ ਕਹਿੰਦਾ ਵਾਪਸ ਮੁੜਿਆ, ਤੁਹਾਨੂੰ ਹਿਊਮਿਲੇਸ਼ਨ ਹੋਈ ਮਿੰਟ ਡੇਢ ਮਿੰਟ ਦੀ ਡੌਗ ਫਾਈਟ 'ਚ। ਤੁਸੀਂ ਕਿਹੜੀ ਫੌਜ ਹੋ ਜਿਹੜੀ ਕਿ ਜੇਤੂ ਫੌਜ ਹੈ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜਾ ਬੰਦਾ ਇਸ ਕਿਸਮ ਦਾ ਹੁੰਦਾ ਹੈ, ਬਿਲਕੁਲ ਨਾ ਉਹਨੂੰ ਖੱਬੇ ਦਾ ਪਤਾ ਹੁੰਦਾ ਨਾ ਸੱਜੇ ਦਾ ਹੁੰਦਾ, ਉਹ ਪਤਾ ਨਹੀਂ ਆਪ ਤਾਂ ਟੋਏ 'ਚ ਡਿੱਗਦਾ ਹੀ ਡਿੱਗਦਾ, ਪਰ ਪਤਾ ਨਹੀਂ ਜਾਂਦਾ ਜਾਂਦਾ ਜਿਵੇਂ ਉਹ ਕੋਈ ਡੁੱਬਣ ਵਾਲੇ ਨੂੰ ਕੱਢਣ ਜਾਏ ਨਾ, ਤੇ ਜੇ ਉਹ ਪਤਾ ਨਾ ਉਹਨੂੰ ਹੀ ਜੱਫੀ ਮਾਰ, ਉਹਨੂੰ ਵੀ ਨਾਲ ਲੈ ਕੇ ਡੁੱਬਦਾ। ਸੋ ਇਹਨੇ ਪਤਾ ਨਹੀਂ ਹੋਰ ਕਿਹਨੂੰ ਲੈ ਕੇ ਜਾਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਹੁਣ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕਿਸੇ ਵੱਡੀ ਦਹਿਸ਼ਤਗਰਦ ਵਾਰਦਾਤ ਕਰਵਾਉਣ ਦਾ ਮਾਹੌਲ ਜਿਹੜਾ ਹੈ ਉਹ ਸਿਰਜਿਆ ਜਾ ਰਿਹਾ ਹੈ। ਸੋ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ISI ਵੱਲੋਂ ਕਿਸੇ ਵੱਡੀ ਕਾਰਵਾਈ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਸੰਬੰਧੀ ਕੁਝ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਕਿਸੇ ਅਖੌਤੀ ਦਹਿਸ਼ਤਗਰਦ ਮੋਡਿਊਲ ਨਾਲ ਜੋੜਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਕੱਲ ਸਾਡਾ ਲੀਡ ਸੈਗਮੈਂਟ ਸੀ ਕਿ ਕਿਵੇਂ 2022 ਦੀਆਂ ਇਲੈਕਸ਼ਨਸ ਯੂਪੀ ਦੇ ਵਿੱਚ ਜਿੱਤਣ ਲਈ ਇਹ ਕੋਈ ਨਾ ਕੋਈ ਪੁਲਵਾਮਾ ਸਟਾਈਲ ਐਕਸ਼ਨ ਕਰ ਸਕਦੇ ਨੇ ਜੀ, ਔਰ ਉਸ ਦੇ ਲਈ ਕਿਵੇਂ ਉਹਨਾਂ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਰਾਹੀਂ
ਇੱਕ ਇਹ ਕਹਿ ਕੇ ਕਿ ਜੀ ਅਸੀਂ ਵੱਡਾ ਇੱਕ ਟੈਰਰਿਸਟ ਮੋਡਿਊਲ ਔਰ ਉਹਦੇ 6 ਮੁਸਲਮਾਨ ਨੌਜਵਾਨ ਜਿਨ੍ਹਾਂ ਦੀ ਗ੍ਰਿਫਤਾਰੀ ਪਿਕਚਰਸ ਵੀ ਸਰਕੂਲੇਟ ਹੋਈਆਂ ਔਰ ਮੀਡੀਆ ਰੋਕ ਕੇ ਬ੍ਰੇਕਿੰਗ ਨਿਊਜ਼ ਦਿਖਾ ਰਿਹਾ ਸੀ, ਉਹਨੂੰ ਜਿਹੜਾ ਦਾਊਦ ਇਬਰਾਹਿਮ ਦੇ ਭਰਾ ਅਨੀਸ ਇਬਰਾਹਿਮ ਨਾਲ ਜੋੜਿਆ ਗਿਆ, ਉਹਨੂੰ ISI ਨਾਲ ਜੋੜਿਆ ਗਿਆ, ਉਹਨਾਂ ਨੂੰ ਮਸਕਟ ਰਾਹੀਂ ਪਾਕਿਸਤਾਨ ਪਹੁੰਚਦਾ ਦਿਖਾਇਆ ਗਿਆ, ਟ੍ਰੇਨਿੰਗ ਔਰ ਹਥਿਆਰ ਵੀ ਉਹਨਾਂ ਤੋਂ ਬਰਾਮਦ ਕਰ ਲਏ ਗਏ ਜਿਹੜੇ ਪਤਾ ਹੈ ਉੱਥੇ ਕਿਵੇਂ ਪਾਏ ਜਾਂਦੇ ਨੇ ਤੇ ਕਿਵੇਂ ਬਰਾਮਦ ਕੀਤੇ ਜਾਂਦੇ ਨੇ। ਸੋ ਇੱਕ ਮਾਹੌਲ ਸਿਰਜ ਦਿੱਤਾ ਗਿਆ ਕਿ ਉਹਨਾਂ ਨੇ ਹਿੰਦੂਆਂ ਦੇ ਇਹ 3 ਵੱਡੇ ਤਿਉਹਾਰ ਗਣੇਸ਼ ਚਤੁਰਥੀ, ਰਾਮਲੀਲਾ ਔਰ ਇਸ ਰਾਮਨੌਮੀ, ਇਹ ਨਵਰਾਤਰੇ, ਇਹਨਾਂ ਦੇ ਮੌਕਿਆਂ ਦੇ ਉੱਤੇ ਜਿੱਥੇ ਹਿੰਦੂਆਂ ਦੇ ਵੱਡੇ ਇਕੱਠ ਹੋਣੇ ਸੀ ਉੱਥੇ ਇਹਨਾਂ ਨੇ ਬੰਬ ਧਮਾਕੇ ਕਰਨੇ ਸੀ। ਔਰ ਕੱਲ ਅਸੀਂ ਇਹ ਕਿਹਾ ਸੀ ਕਿ ਵੀ ਇਹ ਜਿਹੜੇ ਝੂਠ ਪਲਾਂਟ ਕਰਦੇ ਹੁੰਦੇ ਨੇ ਇਹ ਫਿਰ ਇੱਕ ਨਾਲ ਨਹੀਂ, ਅਜੇ ਉਹ ਮਾਹੌਲ ਸਿਰਜ ਰਹੇ ਨੇ ਵੀ ਇਹਨਾਂ ਨੇ ਕੁਛ ਨਾ ਕੁਛ ਵਾਰਦਾਤ ਕਰਨੀ ਹੈ ਔਰ ਇਹ ਅਜੇ 1-2 ਹੋਰ ਕਰਨਗੇ, ਫਿਰ ਮੌਕੇ ਜੇ ਤੇ ਆ ਕੇ ਦੇਖਣਗੇ ਕਿ ਜਿਹਦੇ 'ਚ ਉਹਨਾਂ ਨੇ ਪਾਕਿਸਤਾਨ ਨੂੰ ਵੀ ਨਾਲ ਖਿੱਚਣਾ, ਉਹਨਾਂ ਨੇ ਕਸ਼ਮੀਰੀਆਂ ਨੂੰ ਵੀ, ਮੁਸਲਮਾਨਾਂ ਨੂੰ ਹੀ ਡਰਾਉਣ ਔਰ ਹਿੰਦੂਆਂ 'ਚ ਇਨਸਿਕਿਉਰਿਟੀ ਪੈਦਾ ਕਰਨੀ, ਮੁਸਲਮਾਨਾਂ ਨੂੰ ਜਿਹੜਾ ਫਿਰ ਟਾਰਗੇਟ ਕਰਨਾ ਤੇ ਸਿੱਖਾਂ ਨੂੰ ਉਹਨਾਂ ਦੇ ਨਾਲ ਜੋੜ ਕੇ ਦੱਸਣਾ। ਔਰ ਅੱਜ ਅਜੇ 24 ਘੰਟੇ ਨਹੀਂ ਬੀਤੇ ਸਾਡੀ ਇਸ ਪੋਲੀਟੀਕਲ ਪ੍ਰੈਡਿਕਸ਼ਨ ਨੂੰ ਕਿ ਕੈਪਟਨ ਅਮਰਿੰਦਰ ਸਿੰਘ, ਅਜੀਤ ਡੋਵਲ ਦਾ ਖਾਸਮ ਖਾਸ, ਔਰ ਜਿਹਦੇ ਲਈ ਲਫ਼ਜ਼ ਮੈਂ ਬਦ ਇਖਲਾਕ, ਬਦਕਾਰ, ਬਦ ਕਲਾਮ, ਬਦ ਕਿਰਦਾਰ ਜਿੰਨੇ ਬਦ ਲੱਗਦੇ ਨੇ ਉਹਦੇ ਨਾਲ ਲਾ ਦਿਓ ਤੇ ਉਹ ਕੈਪਟਨ ਅਮਰਿੰਦਰ ਬਣਦਾ। ਔਰ ਹੁਣ ਈਵਨ ਫਾਰਮਰ ਮੂਵਮੈਂਟ ਨੂੰ ਸਾਬੋਤਾਜ ਕਰਨ ਦੇ ਲਈ ਉਹ ਪੂਰੀ ਹੁਣ ਘਟੀਆ ਸਿਆਸੀ ਖੇਡ ਰਿਹਾ ਉਹਨੇ ਅੱਜ। ਔਰ ਇਹਦੇ 'ਚ ਜੇ ਦਿੱਲੀ ਪੁਲਿਸ ਦਾ ਜਿਹੜਾ ਕਮਿਸ਼ਨਰ ਹੈ ਉਹ ਪ੍ਰੈਸ ਕਾਨਫਰੰਸ ਕਰਕੇ ਦੱਸ ਰਿਹਾ ਜੀ ਉਹਨੇ ਕਿੰਨੀ ਮੱਲ ਮਾਰੀ ਹੈ ਕਿ ਉਹਨੇ 6 ਦਹਿਸ਼ਤਗਰਦ ਫੜ ਲਏ ਮੁਸਲਮਾਨ ਜਿਹੜੇ ਕਿ ਆਹ ਕਰਨ ਜਾ ਰਹੇ ਸੀ। ਇਧਰ ਜਿਹੜਾ ਇਹਨਾਂ ਦਾ ਬਣਾਇਆ ਹੋਇਆ ਪੁਲਿਸ ਕਮਿਸ਼ਨਰ ਜਿਹੜਾ DG ਪੁਲਿਸ ਹੈ ਦਿਨਕਰ ਗੁਪਤਾ, ਜਿਹੜਾ ਰਿਆਈ ਇੰਟੈਲੀਜੈਂਸ ਬਿਊਰੋ 'ਚ ਹੈ, ਉਹਦਾ ਅਜੀਤ ਡੋਵਲ ਦਾ ਖਾਸਮ ਖਾਸ ਔਰ ਉਹ ਜਨਾਨੜਾ ਜਿਹਾ ਉਹਦਾ ਮੂੰਹ ਹੈ ਪਰ ਉਹ ਇਹਦਾ ਖਾਸਮ ਖਾਸ ਅਮਰਿੰਦਰ ਡੋਵਲ ਦਾ ਅੱਗੋਂ ਇਹ ਉਹਨੇ ਇੱਕਦਮ ਪ੍ਰੈਸ ਕਾਨਫਰੰਸ ਕੀਤੀ ਔਰ ਨਾਲ ਦੀ ਨਾਲ ਪੰਜਾਬ ਚੀਫ ਮਿਨਿਸਟਰ ਦੀ ਪੰਜਾਬ CM ਆਰਡਰਸ ਹਾਈ ਅਲਰਟ ਐਜ਼ ਪੁਲਿਸ ਨੈਬ 4 ਮੋਰ in oil tanker IED Tiffin bomb blast case और 4th case of Pak backed terror module busted in 40 days। ਹੁਣ ਉਹਨਾਂ ਨੇ ਪਹਿਲਾਂ 40 ਦਿਨਾਂ ਦੇ ਵਿੱਚ ਵੀ ਇਸ ਕਿਸਮ ਦੀ ਕਹਾਣੀ ਘੜੀ ਹੋਈ ਸੀ ਔਰ ਉਹਨਾਂ ਨੇ ਕਿਹਾ ਕਿ ਜੀ ਪੰਜਾਬ ਅਮਰਿੰਦਰ ਸਿੰਘ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਅੱਗੇ ਪੂਰੀ ਜਿਵੇਂ ਜਿਹੜੇ ਹੁੰਦੇ ਨੇ ਨਾ ਜਦੋਂ ਇੱਥੇ ਇਨਵੈਸਟੀਗੇਟਰ ਕਿਸੇ ਚੀਜ਼ ਨੂੰ ਦੇਖਦੇ ਨੇ ਕਿ ਝੂਠ ਕੀ ਹੈ ਤੇ ਸੱਚ ਕੀ ਹੈ ਤੇ ਜਿਹਦੇ 'ਚ ਹਰ ਕੁੰਡੀ ਇੱਕ ਦੂਜੇ ਨਾਲ ਮਿਲੀ ਹੋਈ ਲੱਗੇ, ਕਹਿੰਦੇ ਨੇ ਟੂ ਮੈਨੀ ਪ੍ਰੂਫਸ, ਮਤਲਬ ਹੁੰਦਾ ਵੀ ਸ਼ੱਕੀ ਹੈ ਜਿਵੇਂ ਕਹਾਣੀ ਬਣਾਈ ਗਈ ਹੈ ਇਹ ਟੂ ਮੈਨੀ ਪ੍ਰੂਫਸ। ਇਹਦਾ ਮਤਲਬ ਟੂ ਮੈਨੀ ਪ੍ਰੂਫਸ ਦਾ ਮਤਲਬ ਇਹ ਹੁੰਦਾ ਹੈ ਕਿ ਸਸਪੀਸ਼ੀਅਸ। ਸੋ ਹੁਣ ਉਹਨਾਂ ਨੇ ਕਹਾਣੀ ਬਣਾਈ ਕਿ 4 ਨੌਜਵਾਨ ਉਹਨੂੰ ਟਿਫਨ ਦਿੱਤਾ, ਉੱਥੇ ਆਇਲ ਟੈਂਕਰ ਸੀ ਉਹਦੇ ਨਾਲ ਉਹ ਆਇਆ, ਉੱਥੇ 3-4 ਖੜੇ ਹੋਏ, ਉਹ ਨਾਲ ਬਲਾਸਟ ਕਰਨਾ ਸੀ, ਫਿਰ ਇਹ ਹੋ ਗਿਆ। ਫਿਰ ਸਾਡੀ ਬੜੀ ਮੁਸਤੈਦੀ ਪੁਲਿਸ, ਉਹ ਪੁਲਿਸ ਵਾਲਿਆਂ ਦੀਆਂ ਸ਼ਕਲਾਂ ਦੇਖੋ, 2.5 ਕੁਇੰਟਲ ਦੀ ਗੋਗੜ ਹੁੰਦੀ ਹੈ, ਉਹਨਾਂ ਇੱਥੋਂ ਉੱਥੇ ਤੱਕ ਦੌੜਿਆ ਨਹੀਂ ਜਾਂਦਾ। ਜਿੱਥੇ ਕਿਤੇ ਲੜਾਈ ਹੋ ਰਹੀ ਹੁੰਦੇ ਉਹ ਕਹਿਣਗੇ ਅੱਛਾ ਜੀ ਆਏ ਜੀ, ਉਹਨਾਂ ਨੂੰ ਹੁੰਦਾ ਵੀ ਆਪੇ ਹੀ ਮਾਰ ਮਰਾਈਆ ਕਰ ਲੈਣ, ਫਿਰ ਜਾ ਕੇ ਕੁੱਕੜ ਖਾਣ ਉੱਥੇ ਜਾਂਦੇ। ਸੋ ਇਹਨਾਂ ਦੀ ਮੁਸਤੈਦੀ, ਇਹਨਾਂ ਢਿੱਡਲਾਂ ਦੀ ਜਿਹੜੀ ਪੁਲਿਸ ਹੈ ਉਹ ਜਾ ਕੇ ਫੜ ਲਏ ਮੌਕੇ ਤੇ ਔਰ ਫਿਰ ਉਹਨਾਂ ਨੇ ਕੋਈ ਉੱਥੋਂ ਚੁੱਕਿਆ ਉੱਥੋਂ ਚੁੱਕਿਆ ਔਰ ਇਹ ਪੂਰੀ ਕਹਾਣੀ ਹੈ ਕਿ ਜੀ ਉਹਨੇ ਜਿਹੜੇ ਨੇ 4 more members ISI backed terrorist module involved in a bid to blow up an oil tanker with IED Tiffin bombs last month, making it the 4th case of Pakistani terror module being busted in the state in the past 40 days। ਇਹ ਸਾਰੀ ਕਹਾਣੀ ਔਰ ਉਹਨਾਂ ਨੇ ਕਿਹਾ ਜੀ ਕਿ ਚੀਫ ਮਿਨਿਸਟਰ ਨੇ ਇਹਦਾ ਬਹੁਤ ਸੀਰੀਅਸ ਨੋਟ ਲਿਆ ਹੈ, ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਕਿਉਂਕਿ ਅਜੇ ਤਾਜ਼ਾ ਸਕੂਲ ਔਰ ਐਜੂਕੇਸ਼ਨਲ ਇੰਸਟੀਟਿਊਸ਼ਨਸ ਖੁੱਲੀਆਂ ਨੇ, ਫੈਸਟੀਵਲ ਸੀਜ਼ਨ ਵੀ ਆ ਰਿਹਾ ਹੈ, ਅਸੈਂਬਲੀ ਪੋਲਸ ਵੀ ਨੇ। ਸੋ ਇਹ ਜਿਹੜਾ ਇਹ ਬਹੁਤ ਕੋਈ ਖਤਰਨਾਕ ਕਾਰਾ ਕਰਨ ਜਾ ਰਹੇ ਸੀ ਜਿਹੜਾ ਅੱਗੋਂ ਹੋਰ ਵੀ ਹੋਏਗਾ। ਔਰ ਚੀਫ ਮਿਨਿਸਟਰ ਨੇ DGP ਨੂੰ ਕਿਹਾ ਕਿ ਟੂ ਇਨਸ਼ੋਰ ਹਾਈ ਲੈਵਲ ਆਫ ਸਿਕਿਉਰਿਟੀ ਅਰੇਂਜਮੈਂਟਸ ਟੂ ਬੀ ਪੁੱਟ ਇਨ ਪਲੇਸ especially in busy places such as markets etc as well as sensitive installations। ਸੋ ਮਤਲਬ ਇਹ ਸਾਰੀ ਕਹਾਣੀ ਜਿਹੜੀ ਹੈ ਲੰਬੀ ਚੌੜੀ, ਮੈਨੂੰ ਇਹ ਲੱਗਦਾ ਹੈ ਕਿ ਅਜੇ ਇੱਕ ਅੱਧੀ ਕਹਾਣੀ ਇਹਨਾਂ ਨੇ ਇੱਦਾਂ ਦੀ ਹੋਰ ਬਣਾਉਣੀ ਹੈ ਤੇ ਫਿਰ ਚੌਥੀ ਤੱਕ ਪਹੁੰਚਦੇ ਆ ਇਹਨਾਂ ਨੇ
ਕੋਈ ਐਸਾ ਕਾਰਾ ਕਰਨਾ ਜੀ ਜਿਹਦੇ ਥੱਲੇ ਫਿਰ ਪਾਕਿਸਤਾਨ ਨੂੰ, ISI ਨੂੰ, ਉਹਦੇ ਨਾਲ ਜਿਹੜੀ ਸਿੱਖਾਂ ਦੀ ਆਵਾਜ਼ ਹੈ ਆਜ਼ਾਦੀ ਦੀ, ਉਸ ਨੂੰ ਦਬਾਉਣ ਦੀ ਲਾਈਨ, ਅਸੈਂਬਲੀ ਚੋਣਾਂ 'ਚ ਕੋਈ ਹੋਰ ਸਿਰ ਨਾ ਕੱਢ ਸਕੇ, ਕੋਈ ਪੰਥਕ ਗਰੁੱਪ ਨਾ, ਕਿਉਂਕਿ ਇੱਕ ਪਾਸੇ ਇੱਧਰ ਲਾਇਆ ਹੋਇਆ, ਦੂਸਰਾ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਿਵੇਂ ਬੇਅਦਬੀ ਕੀਤੀ ਗਈ, ਹੁਣ ਸਾਹਮਣੇ ਆਇਆ ਵੀ ਉਹ ਪਰਮਜੀਤ ਨਾਂ ਦਾ ਗੁੰਡਾ ਜਿਹੜਾ ਹੈ ਉਹ ਸੌਦਾ ਸਾਧ ਦੀ ਜਿਹੜੀ ਖਾਸ ਕਮੇਟੀ ਹੈ ਉਹਦੇ 7 ਮੈਂਬਰਾਂ ਚੋਂ ਇੱਕ ਦਾ ਜਵਾਈ ਹੈ। ਔਰ ਇੱਕ ਪਿਕਚਰ ਵੀ ਆਈ ਹੈ, ਉਹ ਜਦੋਂ ਜਾ ਵੀ ਰਿਹਾ ਸੀ ਤੁਰਦਿਆਂ ਉਹਦਾ ਫੋਨ ਰਿਕਾਰਡ ਤੋਂ ਆਇਆ, ਆਪਣੀ ਘਰ ਵਾਲੀ ਨਾਲ ਗੱਲ ਕਰ ਰਿਹਾ ਸੀ ਔਰ ਉਹਦੀ ਜਿਹੜੀ ਘਰ ਦੀ ਪਿਕਚਰ ਆਈ ਹੈ ਬੈਕ ਦੇ ਉੱਤੇ ਸੌਦਾ ਸਾਧ ਦੀ ਵੱਡੀ ਫੋਟੋ ਲੱਗੀ ਹੋਈ ਹੈ ਔਰ ਉਹਨੂੰ ਹੁਣ ਉਹ ਟੱਬਰ ਔਰ ਦੂਜੇ ਰਿਸ਼ਤੇਦਾਰ ਪਾਗਲ ਸਾਬਤ ਕਰਨ ਤੇ ਲੱਗੇ ਹੋਏ ਨੇ। ਪਰ ਜਿਵੇਂ ਕੈਲਕੂਲੇਟਡ ਤਰੀਕੇ ਨਾਲ ਜਾ ਕੇ ਤਖਤ ਸਾਹਿਬ ਦੇ ਮੁਕਾਮ ਦੇ ਉੱਤੇ ਇਹ ਘਟੀਆ ਕਾਰਵਾਈ, ਘਟੀਆ ਲਫ਼ਜ਼ ਵੀ ਘਟੀਆ ਲੱਗਦਾ ਹੈ ਸਾਰੇ ਦੇ ਵਿੱਚ, ਇਹ ਇਸ ਕਿਸਮ ਦਾ ਹੈ ਕਿਉਂਕਿ ਉਹਨਾਂ ਨੇ ਹੁਣ ਅਨੰਦਪੁਰ ਸਾਹਿਬ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਹੈ ਕੱਲ ਕਿ ਵੀ ਇਹ ਸਾਰੇ ਜਿਹੜੇ ਨੇ ਅਫਸੋਸਦਾਰ, ਪਰ ਇਹ ਜਿੱਥੇ ਫੇਲਿਓਰ ਹੈ SGPC ਦੇ ਸਿਸਟਮ ਦੀ, ਟਾਸਕ ਫੋਰਸ ਜਾਂ ਦੂਜੇ ਜਿਹੜੇ ਬੜੇ ਬੜੇ ਤਨਖਾਹਾਂ ਤੇ ਰੱਖੇ ਹੋਏ ਨੇ ਆਪਣੇ ਵਿਰੋਧੀਆਂ ਨੂੰ ਕੁਟਾਉਣ ਲਈ, ਉੱਥੇ ਇਹਨੂੰ ਵੱਡੀ ਗੇਮ ਦੇ ਵਿੱਚ ਦੇਖਿਆ ਜਾਏ ਕਿ ਏਜੰਸੀਆਂ ਦੀ ਗੇਮ ਪੰਜਾਬ ਦੇ ਵਿੱਚ ਉਹ ਮਾਹੌਲ ਖਰਾਬ ਕਰ ਰਹੇ ਨੇ ਪੂਰੀ ਤਰ੍ਹਾਂ। ਇਸ ਕਿਸਮ ਦੀ ਫਿਰਕੂ ਖਿੱਚੋਤਾਣ ਹੋਏਗੀ ਜੇ ਉਹਨਾਂ ਨੂੰ ਸੂਟ ਕੀਤਾ ਕਿ ਜੀ ਗਵਰਨਰ ਰੂਲ ਲਾਣਾ ਹੈ, ਅਮਰਿੰਦਰ ਜਿਹੜਾ ਉਹਨਾਂ ਲਈ ਹੁਣ ਕੋਈ ਯੂਜ਼ਫੁਲ ਨਹੀਂ ਰਿਹਾ, ਅਜੇ ਤੱਕ ਤਾਂ ਯੂਜ਼ਫੁਲ ਹੈ, ਇਸੇ ਲਈ ਹੁਣ ਕਿਸਾਨ ਲਹਿਰ ਨੂੰ ਵੀ ਸਾਬੋਤਾਜ ਕਰਨ ਲਈ ਉਹਦਾ ਇਹ ਕਹਿਣਾ ਜੀ ਦੇਖੋ ਪੰਜਾਬ 'ਚ ਤੁਸੀਂ ਕਰ ਰਹੇ ਹੋ ਇਹਦਾ ਕੀ ਫਾਇਦਾ, ਅਸੀਂ ਤਾਂ ਪਹਿਲਾਂ ਹੀ ਤੁਹਾਡੇ ਨਾਲ ਆ, ਜਾ ਕੇ ਹਰਿਆਣੇ ਦਿੱਲੀ 'ਚ ਕਰੋ ਜਿੱਥੇ BJP ਦੀਆਂ ਸਰਕਾਰਾਂ ਨੇ, ਦੇਖੋ ਜੀ ਸਰਕਾਰੀ ਐਕਸਚੈਕਰ ਦਾ ਕਿੰਨਾ ਨੁਕਸਾਨ ਹੋ ਰਿਹਾ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਏਜੰਸੀਆਂ ਦਾ ਚੱਕਰ ਵਿਊ ਇਨ ਪਲੇਸ ਉਹਨਾਂ ਨੇ ਰੱਖ ਦਿੱਤਾ ਹੈ ਔਰ ਅਲਟੀਮੇਟਲੀ ਭਾਂਡਾ ਇਹਨਾਂ ਨੇ ਸਿੱਖ ਕੌਮ, ਖਾਲਿਸਤਾਨੀ ਲਹਿਰ ਉਹਨੂੰ ਪਾਕਿਸਤਾਨ ਨਾਲ ਜੋੜ ਕੇ ISI ਔਰ ਉਹਦੇ 'ਚ ਫਿਰ ਸਾਰੇ ਭਾਰਤ ਦੇ ਮੁਸਲਮਾਨਾਂ ਨੂੰ ਵੀ ਲਪੇਟ ਕੇ ਪਹਿਲਾਂ ਹੀ ਉਹਨਾਂ ਨੂੰ ਤਾਲਿਬਾਨੀ ਕਹਿਣਾ ਸ਼ੁਰੂ ਕੀਤਾ ਹੋਇਆ, ਫਿਰ ਜਿਹੜਾ ਉਹ ਨਵਾਂ ਕੋਈ ਨਾ ਕੋਈ ਜਿਹੜੀ ਹੈ ਉਹ ਘਾੜਤ ਕੱਢਣਗੇ ਨੇੜੇ ਜੇ ਆ ਕੇ ਪੁਲਵਾਮਾ ਵਰਗੀ ਔਰ ਫਿਰ ਇਹ ਹੋਏਗਾ ਜੀ ਮੋਦੀ ਨੇ ਹੀ ਸਾਰਾ ਦੇਸ਼ ਬਚਾਉਣਾ ਔਰ ਵੋਟਾਂ ਧੜਾ ਧੜ ਇਹਨਾਂ ਦੇ ਖਾਤੇ 'ਚ ਡਿੱਗਣਗੀਆਂ। ਸੋ ਇਹ ਨਜ਼ਰ ਆ ਰਿਹਾ ਕਿ ਇਸ ਡਾਇਰੈਕਸ਼ਨ ਦੇ ਵਿੱਚ ਇਹ ਲਿਜਾ ਰਹੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ, ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ 9 ਮਹੀਨੇ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਇਹ ਦਰਜਾ ਐਵੇਂ ਨਹੀਂ ਮਿਲਿਆ, ਇਹ ਦਰਜਾ ਹਾਸਲ ਕਰਨ ਲਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਈ ਆ। 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਈ, ਹਜ਼ਾਰਾਂ ਕਰੋੜ ਰੁਪਏ ਇਸ ਅੰਦੋਲਨ ਦੀ ਭੇਟ ਚੜਾਉਣੇ ਪਏ। ਜਿਹੜਾ ਕੀਮਤੀ ਸਮਾਂ ਤੇ ਸ਼ਕਤੀ ਖੇਤੀ ਉਤਪਾਦਨ ਵਿੱਚ ਕਿਸਾਨਾਂ ਨੇ ਲਾਉਣਾ ਸੀ, ਉਹ ਮੋਦੀ ਸਰਕਾਰ ਵਿਰੁੱਧ ਲੜਦਿਆਂ ਹੋਇਆਂ ਇਸ ਸੰਘਰਸ਼ ਦੇ ਵਿੱਚ ਲਾਇਆ, ਤਾਂ ਜਾ ਕੇ ਵਿਸ਼ਵ ਦੇ ਇਤਿਹਾਸ ਵਿੱਚ ਕਿਸਾਨ ਅੰਦੋਲਨ ਨੂੰ ਇਹ ਦਰਜਾ ਹਾਸਲ ਹੋਇਆ ਹੈ। ਅੰਦੋਲਨ ਵਿੱਚ ਜਾਨਾਂ ਵਾਰਨ ਵਾਲੇ ਕਿਸਾਨ ਯੋਧਿਆਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਕਿਸਾਨ ਯੋਧਿਆਂ ਦੀ ਦਾਸਤਾਨ ਦਾ ਪ੍ਰਸਾਰਣ 1 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ TV YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ +1 917 225 2798 ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜਿਹੜੀਆਂ ਕਿ ਤੁਸੀਂ ਸਾਨੂੰ ਜਿਹੜੀਆਂ ਕਰੰਟ ਇਸ਼ੂਜ਼ ਨੇ ਉਸ ਉੱਪਰ ਸਾਨੂੰ ਭੇਜੀਆਂ ਨੇ। ਸੋ ਹੁਣ ਨਾਲ ਹੀ ਆਪਾਂ ਗੁਰਬਾਣੀ ਚਰਨ ਸਾਂਝੀ ਤੁਹਾਡਾ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ ਲਿਖਤਾਂ ਬਾਰੇ?
ਦੇਖੋ ਇਹਨਾਂ ਦਿਨਾਂ 'ਚ ਸਾਨੂੰ ਬਹੁਤ ਸਾਰੀਆਂ ਲਿਖਤਾਂ ਔਰ ਕਾਮੈਂਟ ਆਪਣੇ ਵਿਊਅਰਸ ਵੱਲੋਂ ਮਿਲ ਰਹੇ ਨੇ ਜੀ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਸਾਂਝਾ ਕਰੀਏ ਜੀ। ਕੁਇਕਲੀ। ਅਸੀਂ ਇੱਕ ਦੋ ਕਾਮੈਂਟਸ ਔਰ ਫਿਰ ਇੱਕ ਲਿਖਤ ਜਿਹੜੀ ਭੈਣ ਜੀ ਕਿਰਨ ਗਿੱਲ ਹੋਰਾਂ ਦੀ ਹੈ ਉਹਨੂੰ ਵੇਰਵੇ 'ਚ ਪੜਾਂਗੇ ਜੀ। ਨਵਾਜ਼ ਅੰਸਾਰੀ ਉਹਨਾਂ ਨੇ ਲਿਖਿਆ ਵੀ ਐਜ਼ ਆਲਵੇਜ਼ ਹਾਈਲੀ ਐਨਗੇਜਿੰਗ, ਥਾਟ ਪ੍ਰੋਵੋਕਿੰਗ and very comprehensive analysis. I found TV84 a few days ago, and after watching one show, I absolutely got hooked on these fine analysis by Dr. Amarjeet Singh Sahib. Catching up, watching previous shows for a few days now, always rooting for India out of Khalistan. Nice. So बहुत बहुत शुक्रिया नवाज अंसारी जी। उन्होंने TV84 ਦੇ ਸਾਡੇ ਸ਼ੋਅ ਚੰਗੇ ਲੱਗੇ, ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਦੇਖਿਆ, ਹੁਣ ਪਿਛਲੇ ਸ਼ੋਅ ਵੀ ਦੇਖ ਰਹੇ ਨੇ। ਇਸ ਵੇਲੇ 10,000 ਤੋਂ ਜ਼ਿਆਦਾ ਵੀਡੀਓਜ਼ ਜਿਹੜੀਆਂ ਪਿਛਲੇ 9 ਸਾਲਾਂ ਦੀਆਂ ਸਾਡੀਆਂ TV84 ਦੇ ਪ੍ਰੋਗਰਾਮ ਦੀਆਂ ਨੇ ਉਹ ਅਵੇਲੇਬਲ ਨੇ। ਔਰ ਕਿਸੇ ਵੀ ਇਸ਼ੂ ਦੇ ਉੱਤੇ ਜੋ ਵੀ ਸਾਡੇ ਨਵੇਂ ਵਿਊਅਰ ਵੀ ਜੁੜਦੇ ਨੇ, ਕਿਉਂਕਿ ਕੁਝ ਚੀਜ਼ਾਂ ਬੇਸ਼ੱਕ ਇਤਿਹਾਸ ਤਾਂ ਕਦੇ ਪੁਰਾਣਾ ਨਹੀਂ ਹੁੰਦਾ, ਕਿਉਂਕਿ ਜੋ ਵੀ ਸਾਡਾ ਇਸ ਪੀਰੀਅਡ 'ਚ ਰਿਹਾ ਉਹ ਇੱਕ ਇਮਾਨਦਾਰ ਪਹੁੰਚ ਰਹੀ ਹੈ ਇਸ਼ੂਜ਼ ਦੇ ਉੱਤੇ। ਔਰ ਇਸੇ ਤਰ੍ਹਾਂ ਸੈਯਦ ਜ਼ੈਨ ਲਿਖਦੇ ਨੇ, Sikhs are a brave nation. They deserve separate country like Hindus and Muslims does. ਕਿ ਜਿਵੇਂ ਹਿੰਦੂਆਂ ਕੋਲ ਇੰਡੀਆ ਹੈ, ਮੁਸਲਮਾਨਾਂ ਕੋਲ ਪਾਕਿਸਤਾਨ ਹੈ, ਸਿੱਖਾਂ ਨੂੰ ਵੀ ਆਪਣਾ ਮੁਲਕ ਚਾਹੀਦਾ। ਔਰ ਜਿਹੜੇ ਨੇ ਹੋਰ ਦੋ ਤਿੰਨ ਜਿਹੜੇ ਨੇ ਉਹਨਾਂ ਨੇ ਤਾਂ ਜ਼ਿੰਦਾਬਾਦ ਹੀ ਕੀਤਾ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਕਿਉਂਕਿ ਭੈਣ ਜੀ ਕਿਰਨ ਗਿੱਲ ਦੀ ਲਿਖਤ ਥੋੜੀ ਜਿਹੀ ਲੰਬੀ ਹੈ, ਲੇਕਿਨ ਮੈਨੂੰ ਇਹ ਲੱਗਾ ਕਿ ਵੀ ਬਹੁਤ ਵਾਰ ਸਾਡੀਆਂ ਭੈਣਾਂ ਦੇ ਜਿਹੜੇ ਜਜ਼ਬਾਤ ਨੇ, ਬੇਟੀਆਂ ਦੇ ਜਜ਼ਬਾਤ ਨੇ, ਉਹਨਾਂ ਨੂੰ ਜ਼ਿਆਦਾ ਥਾਂ ਦੇਣੀ ਚਾਹੀਦੀ। ਮੈਂ ਹਮੇਸ਼ਾ ਇਨਕਰੇਜ ਵੀ ਆਪਣੇ ਆਪ ਨੂੰ ਵੀ ਮੈਂ ਇਹ ਰਿਮਾਈਂਡਰ ਦਿੰਦਾ ਕਿ ਵੀ ਅਲਟੀਮੇਟਲੀ ਹਰ ਸੁਸਾਇਟੀ ਦਾ 50% ਬੀਬੀਆਂ ਹੁੰਦੀਆਂ ਨੇ, ਤੇ ਕਿਸੇ ਵੀ ਸਮਾਜ ਨੇ ਜੇ ਅੱਗੇ ਜਾਣਾ ਹੈ, ਕਿਸੇ ਵੀ ਫਰੀडम ਸਟਰਗਲ ਨੇ ਅੱਗੇ ਜਾਣਾ ਹੈ, ਤੇ ਇਸ ਪਾਰਟ ਨੂੰ ਹਿੱਸੇਦਾਰ ਬਣਾਉਣਾ ਇਹ ਸਾਡੀ ਡਿਊਟੀ ਵੀ ਹੈ। ਔਰ ਉਹਨਾਂ ਦੀ ਇਹ ਫੇਸਬੁੱਕ ਪੋਸਟ ਵੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਸਾਡੇ ਬਜ਼ੁਰਗ ਬਹਾਦਰ ਸਨ ਪਰ ਛਲ ਕਪਟ ਤੋਂ ਕੋਹਾਂ ਦੂਰ, ਦੂਸਰੇ ਪਾਸੇ ਦੁਸ਼ਮਣ ਬੁਜ਼ਦਿਲ ਸੀ ਪਰ ਸ਼ਾਤਰ ਵੀ। ਉਸ ਨੂੰ ਪਤਾ ਸੀ ਕਿ ਇਹਨਾਂ ਨੂੰ ਮੌਤ ਦੀ ਪਰਵਾਹ ਨਹੀਂ ਤੇ ਹਥਿਆਰਾਂ ਨਾਲ ਖਤਮ ਨਹੀਂ ਹੋਣੇ, ਇਹਨਾਂ ਨੂੰ ਸਿਰਫ ਵਿਚਾਰਾਂ ਨਾਲ ਖਤਮ ਕੀਤਾ ਜਾ ਸਕਦਾ ਹੈ। ਜਿਹੜੀ ਸੋਚ ਇਹਨਾਂ ਨੂੰ ਸਭ ਤੋਂ ਨਿਆਰੇ ਬਣਾਉਂਦੀ ਹੈ, ਜੇ ਉਹੀ ਨਾ ਹੋਏ ਫਿਰ ਇਹਨਾਂ ਦੀ ਹੋਂਦ ਮਿਟਾਈ ਜਾ ਸਕਦੀ ਹੈ। ਹੁਣ ਅਸੀਂ ਇੱਕ ਜਨਰੇਸ਼ਨ ਪਹਿਲਾਂ ਦੀ ਗੱਲ ਕਰ ਰਹੇ ਕਿ ਭਾਈ ਉਹਨਾਂ ਨੇ ਇਮਾਨਦਾਰੀ ਨਾਲ, ਜੇ ਸੰਤ ਪਿੰਡਾਂ ਵਾਲਿਆਂ ਤੋਂ ਹੀ ਸ਼ੁਰੂ ਕਰੀਏ, 18ਵੀਂ ਸਦੀ 'ਚ ਨਾ ਵੀ ਜਾਈਏ, ਤੇ ਇੱਕ ਟਰਾਂਸਪੇਰੈਂਟਲੀ ਓਨੈਸਟ ਕਥਨੀ ਤੇ ਕਰਨੀ ਦੇ ਸੂਰੇ, ਔਰ ਦੁਸ਼ਮਣ ਸ਼ਾਤਰ ਵੀ ਝੂਠਾ ਵੀ ਉਹਨਾਂ ਨੂੰ ਲੱਗਦਾ ਹੈ ਵੀ ਚੈਲੰਜ ਕਰਕੇ ਸਿੱਖ ਦੇ ਸਾਹਮਣੇ ਨਹੀਂ ਖਲੋ ਸਕਦੇ, ਫਿਰ ਤੁਸੀਂ ਥਾਟ ਨੂੰ ਮਾਰੋ। ਜਿਸ ਵਿਚਾਰ 'ਚੋਂ, ਜਿਸ ਥਾਟ 'ਚੋਂ ਤਾਕਤ ਨਿਕਲਦੀ ਹੈ, ਜਿਹੜਾ ਸਾਡਾ ਨਿਆਰਾਪਨ ਹੈ, ਜਿਹਨੂੰ ਗੁਰੂ ਨੇ ਫਰਮਾਇਆ ਸੀ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ। ਇਹਨੂੰ ਵਿਪਰ ਦੀ ਰੀਤ ਤੇ ਚਾੜ ਦਿਓ, ਬ੍ਰਾਹਮਣ ਦੇ ਰਸਤੇ ਤੇ ਤੋਰ ਦਿਓ। ਫਿਰ ਭੈਣ ਜੀ ਕਹਿੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਾਂਗਰਸ ਦੇ ਰਾਜ ਦੌਰਾਨ ਹੋਇਆ, ਉਹ ਤਾਂ ਦੋਸ਼ੀ ਹੈ ਹੀ, ਪਰ ਅਕਾਲੀ ਬੀਜੇਪੀ ਵਾਲੇ ਵੀ ਬਰਾਬਰ ਦੇ ਦੋਸ਼ੀ ਨੇ, ਕਿਉਂਕਿ ਇਹਨਾਂ ਦੀ ਮਿਲੀ ਭੁਗਤ ਨਾਲ ਹੋਇਆ। ਦੁਸ਼ਮਣ ਨਾਲ ਸਿੱਧੀ ਲੜਾਈ ਲੜਨਾ ਆਸਾਨ ਹੈ, ਪਰ ਦੋਸਤ ਬਣ ਕੇ ਆਏ ਚਾਲਬਾਜ਼ਾਂ ਦਾ ਕਈ ਵਾਰ ਪਤਾ ਹੀ ਨਹੀਂ ਲੱਗਦਾ। ਜਿਸ ਬਾਦਲ ਦਲ ਨੂੰ ਪੰਥ ਦੇ ਨਾਂ ਤੇ ਵੋਟਾਂ ਪਾ ਕੇ ਜਿਤਾਈ ਗਏ, ਸਭ ਤੋਂ ਵੱਧ ਨੁਕਸਾਨ ਉਸਨੇ ਹੀ ਕੀਤਾ। ਔਰ ਅਕਸਰ ਮੈਂ ਇਹ ਕਹਿੰਦਾ ਕਿ ਕਾਂਗਰਸ ਬੇਅੰਤੇ ਇੰਦਰਾ ਗਾਂਧੀ ਨੇ ਤਾਂ ਸਿੱਖ ਮਾਰੇ, ਸਿੱਖ ਜਿਹੜੇ ਨੇ ਅਕਾਲ ਤਖਤ ਢਾਇਆ, ਨਸਲਕੁਸ਼ੀਆਂ ਕੀਤੀਆਂ। ਇਹਨੇ ਬਾਦਲ ਐਂਡ ਕੰਪਨੀ ਨੇ ਸਿਧਾਂਤ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼, ਜਿਵੇਂ RSS ਨੂੰ ਫੁੱਟਹੋਲਡ ਦਿੱਤਾ, ਉਹਦੇ 'ਚ ਉਹਨਾਂ ਨੇ ਵੀ ਮੈਂਸ਼ਨ ਕੀਤਾ। ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵਿੱਚ RSS ਦੀ ਘੁਸਪੈਠ ਇਹਨਾਂ ਰਾਹੀਂ ਹੋਈ। ਸ਼ਰਧਾ ਨਾਲ ਚੜਾਇਆ ਹੋਇਆ ਤੁਹਾਡਾ ਪੈਸਾ ਤੁਹਾਡੀਆਂ ਹੀ ਜੜ੍ਹਾਂ ਵੱਢਣ ਲਈ ਵਰਤਿਆ ਜਾਂਦਾ ਹੈ। ਦਰਬਾਰ ਸਾਹਿਬ ਤੇ ਹਮਲਾ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾ ਕੇ ਕੁਝ ਇਤਿਹਾਸਕ ਦਸਤਾਵੇਜ਼ ਸਾੜ ਦਿੱਤੇ, ਕੁਝ ਵੇਚ ਲਏ ਗਏ। ਇਹ ਸਭ ਤੁਹਾਡਾ ਸ਼ਾਨਮਤਾ ਇਤਿਹਾਸ ਮਿਟਾਉਣ ਦੀਆਂ ਕੋਸ਼ਿਸ਼ਾਂ ਹੀ ਤਾਂ ਸਨ, ਜੋ ਹਾਲੇ ਵੀ ਜਾਰੀ ਨੇ। ਪੁੱਠੀਆਂ ਸਿੱਧੀਆਂ ਰਚਨਾਵਾਂ ਲਿਖਾ ਕੇ ਕੂੜ ਪ੍ਰਚਾਰ ਦੁਆਰਾ ਗੁਰੂ ਸਾਹਿਬਾਨ ਦੇ ਨਾਂ ਨਾਲ ਜੋੜ ਦਿੱਤਾ ਗਿਆ। ਗੁਰੂ ਸਾਹਿਬਾਨ ਵੇਲੇ ਦੀਆਂ ਇਮਾਰਤਾਂ ਜਾਂ ਢਾਹ ਦਿੱਤੀਆਂ ਗਈਆਂ ਜਾਂ ਉਹਨਾਂ ਤੇ ਸੰਗਮਰਮਰ ਥੱਪ ਦਿੱਤਾ ਗਿਆ। ਇਹ ਜਿਹੜਾ ਅਸੀਂ
ਅਕਸਰ ਗੱਲ ਕਰਦੇ ਹਾਂ ਕਿ ਕਿਵੇਂ ਹਿਸਟਰੀ ਵੀ ਔਰ ਜਿਹੜੀਆਂ ਸਾਡੀਆਂ ਵਿਰਾਸਤੀ ਇਮਾਰਤਾਂ ਨੇ ਉਹਨਾਂ ਨੂੰ ਕਿਵੇਂ ਡਿਸਟਰੋਏ ਕੀਤਾ ਗਿਆ। ਅੱਛਾ, ਸਾਨੂੰ ਆਪਸ ਵਿੱਚ ਲੜਾ ਕੇ ਸਾਡੀ ਤਾਕਤ ਖਤਮ ਕਰ ਦਿੰਦੇ ਰਹੇ। ਦੁਸ਼ਮਣ ਇੰਨਾ ਸ਼ਾਤਰ ਹੈ ਕਿ ਤੁਹਾਡੇ ਹੀ ਘਰ ਦੇ ਜੀਆਂ ਨੂੰ ਤੁਹਾਡੇ ਖਿਲਾਫ ਭੁਗਤਾ ਜਾਂਦਾ ਹੈ। ਜੇ ਕੋਈ ਕੌਮ ਦਾ ਦਰਦ ਲੈ ਕੇ ਲੋਕ ਨਾਇਕ ਬਣ ਕੇ ਉੱਭਰਦਾ ਵੀ ਹੈ ਤਾਂ ਉਸ ਦੀ ਕਰੈਕਟਰ ਅਸੈਸੀਨੇਸ਼ਨ ਕਰਕੇ ਉਸ ਨੂੰ ਖਲਨਾਇਕ ਬਣਾ ਦਿੱਤਾ ਜਾਂਦਾ। ਅਸੀਂ ਦੇਖ ਰਹੇ ਹਾਂ ਰੋਜ਼ਾਨਾ ਵਾਪਰ ਰਿਹਾ। ਜੇ ਪਿੰਡਾਂ ਵਾਲੇ ਨਾ ਹੁੰਦੇ ਤਾਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਹੋਣਾ। ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਾਉਣ ਨਾਲ ਇੱਕ ਹੋਰ 84 ਵਾਪਰ ਸਕਦੀ ਸੀ ਵਰਗੇ ਨੈਰੇਟਿਵ ਸਿਰ ਦਿੱਤੇ ਜਾਂਦੇ ਨੇ। ਉਦੋਂ ਸਿਰਜਿਆ ਗਿਆ, ਬਿਲਕੁਲ ਅੱਜ ਤੱਕ ਵੀ ਦੁਹਰਾਈ ਜਾਂਦੇ ਨੇ ਕਿ ਜੀ ਹਮਲਾ ਤਾਂ ਆਪ ਹੀ ਅਸੀਂ ਕਰਵਾਇਆ ਜੀ, ਉੱਥੇ ਕਾਹਨੂੰ ਹਥਿਆਰ ਲੈ ਕੇ ਬੈਠੇ ਸੀ। ਇਹੀ ਹੁਣ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਿ ਜੀ ਇਹ ਤਾਂ 84 ਹੋ ਜਾਣੇ ਸੀ, ਟਕੈਤਾਂ ਨੇ ਬਚਾ ਦਿੱਤਾ, ਨਹੀਂ ਤਾਂ ਇਹ ਹੋਣਾ ਸੀ। ਇਹੀ ਨੈਰੇਟਿਵ ਬਣਾ। ਜੇ ਤੁਹਾਡੇ ਦਿਮਾਗ ਵਿੱਚ ਇਹ ਡਰ ਹੈ ਕਿ ਤੁਸੀਂ ਆਪਣਾ ਖਾਲਸਾਈ ਨਿਸ਼ਾਨ ਵੀ ਕਿਸੇ ਇਮਾਰਤ ਤੇ ਨਹੀਂ ਲਾ ਸਕਦੇ ਤਾਂ ਤੁਸੀਂ ਖੁਦ ਹੀ ਇਹ ਮੰਨੀ ਬੈਠੇ ਹੋ ਕਿ ਤੁਸੀਂ ਇੰਡੀਆ ਵਿੱਚ ਗੁਲਾਮ ਹੋ। ਇਸ ਤੋਂ ਵੱਡਾ ਹੋਰ ਕੀ ਸਬੂਤ ਹੈ ਗੁਲਾਮੀ ਦਾ? ਬਿਲਕੁਲ। ਫਿਰ ਤਾਂ ਸਾਨੂੰ ਇਹਨਾਂ ਗੱਲਾਂ ਨੂੰ ਵੀ ਸਮਝਣਾ ਪਵੇਗਾ ਕਿ ਗੁਲਾਮਾਂ ਨੂੰ ਮਾਲਕ ਕਦੇ ਵੀ ਇੱਕ ਨਹੀਂ ਹੋਣ ਦਿੰਦੇ। ਉਹ ਨੌਕਰਾਂ ਨੂੰ ਹਰ ਇੱਕ ਨੂੰ ਵੱਖਰੀਆਂ ਵੱਖਰੀਆਂ ਇੰਸਟਰਕਸ਼ਨਾਂ ਹੁੰਦੀਆਂ ਨੇ। ਕਿਸੇ ਨੂੰ ਰੁਪਈਆ ਵਾਧੂ ਦਿੱਤਾ ਹੁੰਦਾ, ਖਬਰ ਉਹਨੂੰ ਨਾ ਦੱਸੀ, ਉਹਦੇ ਇੰਨੇ ਹੀ ਰਹਿਣਗੇ। ਇਹ ਉਹਨਾਂ ਨੂੰ ਵੰਡ ਕੇ ਰੱਖਣਾ ਹੁੰਦਾ ਹੈ। ਬਿਲਕੁਲ। ਸਟੇਟ ਦਾ ਕੰਮ ਹੈ ਉਹ ਹਮੇਸ਼ਾ ਹੀ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਵਿੱਚ ਦੁਬਿਧਾ ਤੇ ਭੰਬਲ ਭੂਸਾ ਪਾਉਣ ਦਾ ਕੰਮ ਕਰਦੀ ਹੈ। ਜੇ ਕਿਸੇ ਵਿਅਕਤੀ ਵਿਸ਼ੇਸ਼ ਦੇ ਰਲ ਕੇ ਚੱਲਣ ਨੂੰ ਏਕਤਾ ਸਮਝਾਂਗੇ ਤਾਂ ਫਿਰ ਧੋਖਾ ਖਾਵਾਂਗੇ। ਜੇ ਨਿਸ਼ਾਨੇ ਦੀ ਪ੍ਰਾਪਤੀ ਤੇ ਸਿਧਾਂਤ ਲਈ ਕੰਮ ਕਰਾਂਗੇ ਤਾਂ ਜਿਵੇਂ ਜਿਵੇਂ ਉਸ ਨਿਸ਼ਾਨੇ ਵੱਲ ਵਧਾਂਗੇ ਆਪਣੇ ਆਪ ਹੀ ਇੱਕ ਦੂਜੇ ਦੇ ਨੇੜੇ ਹੁੰਦੇ ਜਾਵਾਂਗੇ। ਕਿ ਜਿਹੜੀ ਏਕਤਾ ਹੈ ਜੀ ਉਹ ਤਾਂ ਏਜੰਡੇ, ਪਰਪਸ, ਕਾਜ਼ ਦੀ ਹੁੰਦੀ ਹੈ। ਕਿਸੇ ਮੰਜੇ ਤੇ ਬਿਠਾ ਦਿਓ, ਕਿਸੇ ਨੂੰ ਕਹੋ ਜੀ ਏਕਤਾ ਹੋ ਗਈ, ਇਵੇਂ ਨਹੀਂ ਹੁੰਦੀ। ਸਿੱਖ ਮਿਸਲਾਂ ਦੇ ਇਤਿਹਾਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਜਦੋਂ ਸਾਰੀ ਕੌਮ ਗੁਲਾਮ ਹੋਏ ਤਾਂ ਰਲ ਮਿਲ ਕੇ ਚੱਲਣ ਵਿੱਚ ਹੀ ਭਲਾ ਹੈ ਔਰ ਇੱਕ ਝੰਡੇ ਥੱਲੇ ਇਕੱਠੇ ਹੋਈਏ, ਇੱਕ ਨਿਸ਼ਾਨਾ ਸਾਹਮਣੇ ਰੱਖ ਕੇ ਚੱਲੀਏ। ਸਮੁੱਚੀ ਕੌਮ ਦਾ ਭਲਾ ਸਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ, ਕੁਰਸੀ ਨਹੀਂ। ਇਹ ਗੱਲ ਯਾਦ ਰੱਖਿਓ ਕਿ ਸਾਡੇ ਦੌਰ ਨੇ ਵੀ ਇਤਿਹਾਸ ਦਾ ਹਿੱਸਾ ਬਣਨਾ ਹੈ। ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਿਵੇਂ ਯਾਦ ਕਰਨਗੀਆਂ ਉਹ ਸਾਡੇ ਅੱਜ ਤੇ ਨਿਰਭਰ ਕਰਦਾ ਹੈ। ਸਾਨੂੰ ਚਾਹੀਦਾ ਕਿਸੇ ਗੱਲ ਬਾਰੇ ਇੱਕਦਮ ਬੋਲਣ ਨਿਕਲਣ ਨਾਲੋਂ ਉਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਿਆ ਕਰੀਏ। ਇਸ ਵਿੱਚ ਕਿਸ ਦਾ ਫਾਇਦਾ ਹੈ, ਆਪਸ ਵਿੱਚ ਨਹੀਂ ਦੁਸ਼ਮਣਾਂ ਨਾਲ ਲੜੀਏ। ਸਿਰ ਦੇਣੇ ਤਾਂ ਪਹਿਲਾਂ ਤੋਂ ਹੀ ਜਾਣਦੇ ਸੀ, ਸਿਰਾਂ ਤੋਂ ਕੰਮ ਲੈਣਾ ਵੀ ਸਿੱਖੀਏ। ਔਰ ਭੈਣ ਜੀ ਕਿਰਨਜੀਤ ਕੌਰ ਗਿੱਲ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਲੇਕਿਨ ਕਿਉਂਕਿ ਅੱਜ ਨਵਾਂ ਮਹੀਨਾ ਅੱਸੂ, ਉਸ ਦੀ ਬਰੀਫ ਮੈਂ ਜਿਹੜਾ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਇਸ ਮਹੀਨੇ ਦੇ ਵਿੱਚ, ਉਸ ਨੂੰ ਮੈਂ ਸਾਂਝਾ ਕਰਨਾ ਚਾਹੁੰਦਾ। ਅਸੁਨ ਆਓ ਪਿਰਾ ਸਾ ਧਨ ਝੂਰ ਮੁਈ ਤਾਂ ਮਿਲੀਐ ਪ੍ਰਭ ਮੇਲੇ ਦੂਜੈ ਭਾਏ ਖੁਈ ਝੂਠ ਵਿਗੁੱਤੀ ਤਾਂ ਪਿਰ ਮੁੱਤੀ ਕੁੱਕੈ ਕਾਹੇ ਸੇ ਫੁੱਲੇ ਆਗੈ ਕਾਮ ਪਿਛੈ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਤੈ ਦਿਸ ਸਾਖ ਹਰੀ ਹਰਿਆਵਲ ਸਹਿਜ ਪਕੈ ਸੋ ਮੀਠਾ ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਪੈ ਬਸੀਠਾ। ਬੇਸ਼ੱਕ ਮਹੀਨਾ ਜਾਂ ਥਿਤਵਾਰ ਜਾਂ ਵਾਰਾਂ ਤੇ ਆਧਾਰਿਤ ਬਾਣੀ ਹੈ, ਇਹ ਕੋਈ ਸ਼ੁਭ ਅਸ਼ੁਭ ਨਹੀਂ ਹੈ। ਹਰ ਮਹੀਨਾ, ਕਿਉਂਕਿ 12 ਜਿਨ੍ਹਾਂ ਨੂੰ ਦੇਸੀ ਮਹੀਨੇ ਕਿਹਾ ਜਾਂਦਾ ਸੀ, ਅਸੀਂ ਨਾਨਕਸ਼ਾਹੀ ਕੈਲੰਡਰ ਦਾ ਅੱਸੂ ਮਹੀਨੇ ਦੀ ਅੱਜ ਪਹਿਲੀ ਤਾਰੀਖ ਹੈ। ਸੋ ਇਹਨੂੰ ਆਧਾਰ ਬਣਾ ਕੇ ਗੁਰੂ ਸਾਹਿਬ, ਕਿਉਂਕਿ ਇਹ ਹੁਣ ਮੌਸਮ ਹੈ ਜਦੋਂ ਗਰਮੀ ਘਾਟੇ ਵੱਲ ਹੈ, ਠੰਡ ਵੱਲ ਅਸੀਂ ਵੱਧ ਰਹੇ ਹਾਂ, ਤੇ ਇਨਸਾਨੀ ਰੂਹ ਦੇ ਨਾਲ ਇਸ ਨੂੰ ਜੋੜ ਕੇ ਕਿ ਇਸ ਮਹੀਨੇ ਦੇ ਵਿੱਚ ਆਪਣੇ ਪਤੀ ਨਾਲੋਂ ਵਿਛੜੀ ਹੋਈ ਪਤਨੀ, ਜਿਹਦਾ ਪਤੀ ਦੂਰ ਹੈ ਔਰ ਇਹ ਪਤੀ ਰੂਹ ਦਾ ਮਾਲਕ ਰੱਬ ਹੈ ਔਰ ਸਾਡੀ ਰੂਹ ਉਸ ਪਤਨੀ ਵਾਂਗ ਹੈ ਜਿਹੜੀ ਉਸ ਰੱਬ ਤੋਂ ਵਿਛੜੀ ਹੋਈ ਹੈ, ਕਿਵੇਂ ਉਸ ਦਾ ਨਿਗ ਮਾਨਣਾ ਹੈ, ਉਸ ਪ੍ਰਭੂ ਪਿਆਰੇ ਦੀ ਸੰਗਤ ਦਾ। ਅਸੁਨ ਆਓ ਪਿਰਾ ਸਾ ਧਨ ਝੂਰ ਮੁਈ, ਕਿ ਜੇ ਇਸ ਮਹੀਨੇ 'ਚ ਪ੍ਰਭੂ ਦਾ ਰੱਬ ਦਾ ਪਿਆਰ ਨਹੀਂ ਹੈ, ਰੂਹ ਵਿਛੜੀ ਹੋਈ ਹੈ, ਤੇ ਇਹ ਝੂਰ ਕੇ ਮਰਨ ਵਾਂਗ ਹੈ। ਜਿਵੇਂ ਦੁਨਿਆਵੀ ਔਰਤ ਆਪਣੇ ਪਤੀ ਤੋਂ ਬਿਨਾਂ ਜਿਹੜੀ ਹੈ ਝੂਰਦੀ ਹੈ ਕਿ ਮੇਰਾ ਪਿਆਰਾ ਕਦੋਂ ਘਰ ਆਏਗਾ,
ਤਾਂ ਮਿਲੀਐ ਪ੍ਰਭ ਮੇਲੇ ਦੂਜੈ ਭਾਏ ਹੋਈ। ਜੇ ਅਸੀਂ ਰੱਬ ਨੂੰ ਛੱਡ ਕੇ ਹੋਰ ਚੀਜ਼ਾਂ ਦੇ ਵਿੱਚ ਖੁਆਰੀ ਰੱਖਾਂਗੇ ਤੇ ਫਿਰ ਰੱਬ ਦੀ ਯਾਦ ਤੋਂ ਬਿਰਵੇ ਰਹਿ ਕੇ ਇਵੇਂ ਹੀ ਝੂਰਦੇ ਰਵਾਂਗੇ, ਉਸ ਆਨੰਦ ਨੂੰ ਹਾਸਲ ਨਹੀਂ ਕਰਾਂਗੇ। ਤੇ ਜੇ ਅਸੀਂ ਝੂਠ ਦੇ ਵਿੱਚ ਫਸ ਕੇ ਝੂਠ ਵਿਗੁੱਤੀ ਤਾਂ ਫਿਰ ਮੁੱਤੀ, ਮੁੱਤੀ ਹੁੰਦਾ ਛੱਡਣਾ। ਜੇ ਅਸੀਂ ਝੂਠ ਦੇ ਉੱਤੇ ਮਬਨੀ ਜ਼ਿੰਦਗੀ ਜੀਵਾਂਗੇ ਤੇ ਰੱਬ ਸਾਨੂੰ ਦਰਕਿਨਾਰ ਕਰੇਗਾ, ਰੱਬ ਦੀ ਨੇੜਤਾ ਸਾਨੂੰ ਨਹੀਂ ਮਿਲੇਗੀ। ਕੁੱਕਾ ਕਾਹੇ ਸੇ ਫੁੱਲੇ। ਹੁਣ ਕਿਉਂਕਿ ਅੱਸੂ ਦੇ ਮਹੀਨੇ ਜਦੋਂ ਪੰਜਾਬ ਦੇ ਦਰਿਆਵਾਂ ਖੱਡਾਂ ਦੀ ਤੁਸੀਂ ਗੱਲ ਕਰੋ ਤੇ ਜਿਹੜੇ ਜੰਗਲੀ ਫੁੱਲ ਨੇ ਉਹਨਾਂ ਦੇ ਨਾਂ ਅਸੀਂ ਕੁੱਕਾ ਕਾਕ, ਇਹ ਉਸ ਪੀਰੀਅਡ ਦੇ ਚਿੱਟਾ ਰੰਗ ਹੁੰਦਾ ਉਹਨਾਂ ਦਾ। ਤੇ ਸਾਡੀ ਵੀ ਜਵਾਨੀ ਲੰਘ ਗਈ, ਵਾਲ ਚਿੱਟੇ ਹੋ ਰਹੇ ਨੇ, ਬੁਢਾਪੇ 'ਚ ਅਸੀਂ ਆ ਗਏ ਕਿ ਭਾਈ ਜਿਵੇਂ ਪਿਰ ਤੋਂ ਵਿਛੜ ਕੇ ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਬੁਢਾਪੇ ਤੱਕ ਆਉਂਦੇ ਆ, ਜਿਹੜੀ ਹੈ ਕੁੱਕੇ ਕਾਹ ਸੇ ਫੁੱਲੇ, ਉਹਨਾਂ ਫੁੱਲਾਂ ਵਾਂਗ ਸਾਡੀ ਵੀ ਜ਼ਿੰਦਗੀ ਪੱਕ ਗਈ ਹੈ। ਆ ਗਿਆ ਘਾਮ ਪਿੱਛੇ, ਰੁੱਤ ਗਰਮੀ ਪਿੱਛੇ ਰਹਿ ਗਈ ਹੈ, ਅੱਗੋਂ ਜਾਡਾ ਠੰਡ ਆ ਰਹੀ ਹੈ, ਦੇਖ ਚਲਤ ਮਨ ਡੋਲੇ। ਮਤਲਬ ਇਹ ਹੈ ਕਿ ਮੌਸਮ ਹੀ ਨਹੀਂ ਬਦਲ ਰਹੇ, ਸਾਡੀ ਜ਼ਿੰਦਗੀ ਵੀ ਆਪਣੇ ਅੰਤ ਵੱਲ ਜਾ ਰਹੀ ਹੈ। ਦੈ ਦਿਸ ਸਾਖ ਹਰੀਆ ਹਰਿਆਵਲ ਸਹਿਜ ਪੱਕਾ ਸੋ ਮਿੱਠਾ। ਜਿਹਨੂੰ ਰੱਬ ਨੇ ਆਪਣੇ ਗਲ ਨਾਲ ਲਾ ਲਿਆ ਉਹਨਾਂ ਦੇ ਲਈ ਹਰ ਪਾਸੇ ਹਰਿਆਵਲ ਹੈ ਔਰ ਉਹ ਸਹਿਜ ਰਹਿ ਕੇ ਉਹਦੀ ਯਾਦ ਦੇ ਵਿੱਚ ਸਹਿਜ ਪੱਕੇ ਸੋ ਮਿੱਠਾ, ਸਹਿਜੇ ਸਹਿਜੇ ਰੱਬ ਦੀ ਯਾਦ 'ਚ ਰਹਿੰਦੇ ਆ ਉਹਨਾਂ ਨੇ ਰੱਬ ਨੂੰ ਹਾਸਲ ਕਰ ਰਿਹਾ। ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਪੈ ਬਸੀਠਾ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਅੱਸੂ ਦਾ ਮਹੀਨਾ ਉਸ ਪਿਆਰੇ ਨਾਲ ਮਿਲਾਪ ਦਾ ਮਹੀਨਾ ਬਣੇ ਔਰ ਸਤਿਗੁਰੂ ਦੇ ਉੱਤੇ ਭਰੋਸਾ ਰੱਖ ਕੇ। ਬਸੀਠ ਹੁੰਦਾ ਵਿਚੋਲਾ, ਕਿ ਸਤਿਗੁਰੂ ਨੂੰ ਵਿਚੋਲਾ ਬਣਾਓ ਜਿਹੜਾ ਕਿ ਇਨਸਾਨੀ ਰੂਹ ਨੂੰ ਉਸ ਰੱਬ ਦੇ ਨਾਲ ਮਿਲ ਲਏ। ਇਹ ਅੱਜ ਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੱਕ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਤੇ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।